ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਵਿੱਚ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 11 ਫਰਵਰੀ 2025 30 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਕਟਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਜਿਸ ਤਰ੍ਹਾਂ ਆਪਾਂ ਹਮੇਸ਼ਾ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੋਰਾਵਾਲੂ। ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰ ਰਹੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਵਾਸ਼ਿੰਗਟਨ ਫੇਰੀ ਤੋਂ ਠੀਕ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਦੇ ਯਾਰ ਅਡਾਨੀ ਨੂੰ ਰਾਹਤ ਦੇ ਹੀ ਦਿੱਤੀ ਹੈ ਔਰ ਟਰੰਪ ਨੇ ਅੱਜ ਪੱਤਰਕਾਰਾਂ ਦੇ ਸਾਹਮਣੇ 80ਵੇਂ ਐਗਜ਼ੈਕਟਿਵ ਆਰਡਰ ਤੇ ਦਸਤਖਤ ਕੀਤੇ ਹੈ। ਇਸ ਐਗਜ਼ੈਕਟਿਵ ਆਰਡਰ ਅਨੁਸਾਰ ਟਰੰਪ ਨੇ ਫੋਰਨ ਬ੍ਰਾਈਬਰੀ ਐਕਟ ਦੇ ਲਾਗੂ ਹੋਣ ਤੇ 6 ਮਹੀਨੇ ਦੀ ਜਿਹੜੀ ਰੋਕ ਲਗਾ ਦਿੱਤੀ ਹੈ ਔਰ ਇਸ ਐਕਟ ਤੇ ਮੁੜ ਨਜ਼ਰਸਾਨੀ ਕਰਨ ਲਈ ਅਟਾਰਨੀ ਜਨਰਲ ਨੂੰ ਕਿਹਾ ਹੈ। ਸੋ ਇਸ ਦਾ ਮਤਲਬ ਹੈ ਕਿ ਅਡਾਨੀਆਂ ਦੇ ਖਿਲਾਫ $250 ਮਿਲੀਅਨ ਦੀ ਜਿਹੜੀ ਰਿਸ਼ਵਤ ਦੇਣ ਤੇ ਵੀ ਦਾ ਜਿਹੜਾ ਅੰਤ ਹੋਵੇਗਾ। ਸੋ ਵੈਸੇ 6 ਕਾਂਗਰਸਮੈਨਾਂ ਨੇ ਵੀ ਅਡਾਨੀ ਦੇ ਖਿਲਾਫ ਜਿਹੜਾ ਕੇਸ ਖਤਮ ਕਰਨ ਲਈ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਆਪਣੇ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹ ਜਦੋਂ ਵੀ ਕਾਲ ਕਰਦੇ ਨੇ ਭਾਵੁਕ ਵੀ ਹੁੰਦੇ ਨੇ ਪਰ ਨਾਲ ਦੀ ਨਾਲ ਹੌਸਲਾ ਵੀ ਦਿੰਦੇ ਆ। ਕਹਿੰਦੇ ਨੇ ਕਿ ਸਾਡੇ ਯਾਰ ਡਾਕਟਰ ਰਣਜੀਤ ਸਿੰਘ ਦਾ ਲਾਇਆ ਬੂਟਾ ਹੈ, ਇਹਨੂੰ ਅਸੀਂ ਹਰਿਆ ਭਰਿਆ ਰੱਖਣਾ ਹੈ, ਇਸਨੇ ਫਲ ਦੇਣਾ ਹੈ ਔਰ ਤੁਸੀਂ ਬਿਲਕੁਲ ਪਰਵਾਹ ਨਾ ਕਰੋ, ਅਸੀਂ ਹਾਜ਼ਰ ਹੈ ਜੀ। ਸੋ ਉਹ ਆਪਣੇ ਤੌਰ ਦੇ ਉੱਤੇ ਵੀ ਔਰ ਲੋਕਲ ਕਮਿਊਨਿਟੀ ਦੇ ਵਿੱਚ ਵੀ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਟੀਵੀ 84 ਦੇ ਲਈ ਵੱਧ ਤੋਂ ਵੱਧ ਫਾਈਨੈਂਸ਼ੀਅਲ ਹੈਲਪ ਕਰਵਾਈ ਜਾਏ। ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਕੱਲ੍ਹ ਦੇ ਪ੍ਰੋਗਰਾਮ ਦੇ ਉੱਤੇ ਵੀ ਸਾਨੂੰ ਪੋਜ਼ੀਟਿਵ ਇਨਪੁਟ ਮਿਲੀ ਹੈ। ਵਿਊਅਰਸ਼ਿਪ ਤਾਂ ਚਲੋ ਹੈ ਹੀ ਹੈ ਲੇਕਿਨ ਜਦੋਂ ਬਹੁਤ ਸਾਰੇ ਵੀਰ ਪਰਸਨਲੀ ਵੀ ਕਾਲ ਕਰਕੇ ਜਿਹੜਾ ਇਸ ਕਿਸੇ ਵੀ ਸੈਗਮੈਂਟ ਦੇ ਉੱਤੇ ਟਿੱਪਣੀ ਕਰਨ ਤਾਂ ਮੈਨੂੰ ਖੁਸ਼ੀ ਵੀ ਹੁੰਦੀ ਹੈ ਔਰ ਮੈਂ ਇਹ ਸਮਝਦਾ ਵੀ ਸਾਡੇ ਲਈ ਇਨਪੁਟ ਵੀ ਹੁੰਦੀ ਹੈ ਕਿ ਜਿਸ ਡਾਇਰੈਕਸ਼ਨ ਦੇ ਵਿੱਚ ਗੱਲਬਾਤ ਹੋ ਰਹੀ ਹੈ ਇਸ ਵੇਲੇ ਇਹ ਠੀਕ ਹੈ ਵੀ ਪਿਛਲੇ 12-13 ਸਾਲਾਂ ਤੋਂ ਅਸੀਂ ਇਸ ਸਫ਼ਰ ਦੇ ਪਾਉਂਦੇ ਹੀ ਹਾਂ ਖਾਸ ਤੌਰ ਤੇ ਟੀਵੀ 84 ਦੇ ਨਾਲ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਆਮ ਸਿੱਖਾਂ 'ਚ ਵੀ ਹੁਣ ਇੱਕ ਤਬਕਾ ਖਾਸ ਤੌਰ ਤੇ ਇੰਟੈਲੈਕਚੁਅਲੀ ਮੈਚਿਓਰ ਹੈ ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਪੋਲਿਟਿਕਸ ਨੂੰ ਦੇਖਣ ਦੀ ਸਮਝਣ ਦੀ ਉਸ ਨੂੰ ਡੀਕੋਡ ਕਰਨ ਦੀ ਜਦੋਂ ਅਸੀਂ ਡੀਕੋਡ ਕਹਿੰਦੇ ਹਾਂ ਤੇ ਇਸ ਦਾ ਇੱਕ ਹੁੰਦਾ ਹੈ ਕਿ ਵੀ ਪਲੇਨ ਕੰਧ ਤੇ ਲਿਖਿਆ, ਇੱਕ ਹੁੰਦਾ ਵੀ ਤੁਸੀਂ ਉਸ ਮੈਸੇਜ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਇਸ ਦੇ ਬਿਹਾਈਂਡ ਕੀ ਹੈ ਔਰ ਐਸਾ ਕੀ ਹੈ ਜਿਹੜਾ ਕਿਹਾ ਨਹੀਂ ਗਿਆ। ਸੋ ਇਹ
ਬੇਸ਼ੱਕ ਕੁਝ ਅਜੇ ਛੋਟਾ ਗਰੁੱਪ ਹੈ, ਵਾਸਟ ਮੈਜੋਰਿਟੀ ਤਾਂ ਅਜੇ ਵੀ ਚੱਕ ਲਓ ਰੱਖ ਲਓ ਵਾਲੀ ਜਿਹੜੀ ਹੈ ਮੀਡੀਆ ਲਾਈਨ ਨੂੰ ਹੀ ਪਸੰਦ ਕਰਦੀ ਹੈ। ਪਰ ਮੈਂ ਸਮਝਦਾ ਵੀ ਜਦੋਂ ਕਿਸੇ ਕੌਮ ਦੇ ਵਿੱਚ ਭਾਵੇਂ ਛੋਟਾ ਤਬਕਾ ਹੀ ਜਿਹੜਾ ਹੈ ਉਹ ਜਾਗਰੂਕ ਹੋਏ ਔਰ ਉਹ ਇਸ਼ੂਜ਼ ਨੂੰ ਸਮਝਣ ਦੀ ਔਰ ਡੀਕੋਡ ਕਰਨ ਦੀ ਔਰ ਇੰਟਰਨੈਸ਼ਨਲੀ ਅਸੀਂ ਕਿੱਥੇ ਖੜੇ ਹਾਂ ਇਹ ਸਾਰੇ ਨੂੰ ਰਿਲੇਟ ਕਰ ਸਕੇ ਤੇ ਸਮਝੋ ਵੀ ਉਹੀ ਕੌਮ ਦਾ ਥਿੰਕ ਟੈਂਕ ਹੈ। ਬਹੁਤ ਵਾਰ ਇਹ ਲਫ਼ਜ਼ ਮੇਰਾ ਖਿਆਲ ਹੈ 50 ਸਾਲ ਤੋਂ ਸਾਡੇ ਹਲਕਿਆਂ ਦੇ ਵਿੱਚ ਚੱਲਦਾ ਰਿਹਾ ਜੀ ਸਿੱਖਾਂ ਦਾ ਕੋਈ ਥਿੰਕ ਟੈਂਕ ਹੋਣਾ ਚਾਹੀਦਾ। ਉਹ ਤਾਂ ਇੱਕ ਸਟੇਜ ਦੇ ਉੱਤੇ ਚੰਡੀਗੜ੍ਹ ਦੇ ਕੁਝ ਸਿੱਖ ਇੰਟੈਲੈਕਚੁਅਲ ਇਕੱਠੇ ਹੋਏ ਜਿਨ੍ਹਾਂ ਨੇ ਜਿਹੜਾ ਐਬਸਟਰੈਕਟਸ ਆਫ ਸਿੱਖ ਸਟੱਡੀਜ਼ ਦੇ ਥੱਲੇ ਇੱਕ ਪਬਲੀਕੇਸ਼ਨ ਵੀ ਕੱਢੀ। ਪਰ ਬਹੁਤ ਜਲਦੀ ਉਹ ਜਿਹੜੇ ਬੁੱਧੀਜੀਵੀ ਸੀ ਉਹ ਵੀ ਆਪਸ ਦੇ ਵਿੱਚ ਇੱਕ ਦੋ ਤੁਰ ਗਏ ਜਿਹੜੇ ਕੀ ਬੰਦੇ ਸੀ, ਬਾਕੀ ਆਪਸ 'ਚ ਖਹਿਬੜਨ ਲੱਗ ਗਏ ਤੇ ਨਤੀਜੇ ਦੇ ਤੌਰ ਤੇ ਬੁੱਧੀਜੀਵੀ ਵੀ ਜਿਹੜੇ ਨੇ ਉਹ ਬੁੱਧੂਜੀਵੀ ਹੋ ਕੇ ਹੀ ਐਂਡ ਹੋਏ। ਲੇਕਿਨ ਪਿਛਲੇ ਪੀਰੀਅਡ ਦੇ ਵਿੱਚ ਸੋਸ਼ਲ ਮੀਡੀਆ ਨੇ ਬੇਸ਼ੱਕ ਜਿਵੇਂ ਮੈਂ ਹਮੇਸ਼ਾ ਇਹ ਕਹਿੰਦਾ ਵੀ ਇਹ ਦੋ ਧਾਰੀ ਤਲਵਾਰ ਹੈ, ਇੱਕ ਪਾਸੇ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਜਿਹਦੀ ਮਰਜ਼ੀ ਪੱਗ ਲਾਉਣ ਦੀ ਲਾਈਨ ਜਾਂ ਦੂਜੀ ਹੈ, ਪਰ ਦੂਸਰੇ ਪਾਸੇ ਇਹ ਵੀ ਹੈ ਵੀ ਇਸ ਦੇ ਉੱਤੇ ਬਿਨਾਂ ਖਰਚ ਕੀਤਿਆਂ ਜਿਨ੍ਹਾਂ ਨੇ ਆਪਣਾ ਪੋਜ਼ਿਟਿਵ ਜਿਹੜਾ ਨੈਰੇਟਿਵ ਦੇਣ ਦੀ ਕੋਸ਼ਿਸ਼ ਕੀਤੀ ਉਸ ਦੇ ਵੀ ਬਾਇਰ ਬਣੇ। ਔਰ ਇਹੀ ਕਾਰਨ ਹੈ ਕਿ ਵੀ ਦੀਪ ਸਿੱਧੂ ਹੋਏ ਜਾਂ ਬਾਅਦ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਣ, ਉਹਨਾਂ ਨੇ ਆਪਣੇ ਇਹ ਸੋਸ਼ਲ ਮੀਡੀਆ ਦੀ ਭਰਪੂਰ ਵਰਤੋਂ ਕੀਤੀ ਔਰ ਉਹਨਾਂ ਦਾ ਮੈਸੇਜ ਵੀ ਦੂਰ ਦੂਰ ਤੱਕ ਪਹੁੰਚਿਆ। ਔਰ ਅਸੀਂ ਵੀ ਜਦੋਂ ਡਿਜੀਟਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਇਸ ਲਾਈਨ ਨੂੰ ਅਡਾਪਟ ਕੀਤਾ, ਅੱਜ ਬੇਸ਼ੱਕ ਕੇਬਲ ਜਾਂ ਡਿਸ਼ ਟੋਟਲੀ ਇਰਰੈਲੇਵੈਂਟ ਹੋ ਗਈ ਹੈ ਔਰ ਉਹੀ IP ਬਾਕਸ ਦੇ ਉੱਤੇ ਹੀ ਹੁਣ ਸਾਰੇ ਚੈਨਲ ਇੱਕ ਸਟੇਜ ਦੇ ਉੱਤੇ ਕੰਡੀਸ਼ਨ ਹੁੰਦੀ ਸੀ ਜਿਹੜੇ ਤੁਹਾਨੂੰ ਡਿਸ਼ ਦੇ ਉੱਤੇ ਲਿਆਂਦੇ ਸੀ ਕਿ ਨਹੀਂ ਤੁਸੀਂ IP ਬਾਕਸ ਤੇ ਨਹੀਂ ਜਾ ਸਕਦੇ। ਹੁਣ ਇਹ ਹੈ ਕਿ ਵੀ ਸੋਸ਼ਲ ਮੀਡੀਆ ਨੇ ਬਾਕੀ ਸਾਰੇ ਮੀਡੀਆ ਨੂੰ ਦੂਜੇ TV ਔਰ ਦੂਜੇ ਜਿਹੜੇ ਨੇ ਉਹ ਵੀ ਉਹਨਾਂ ਦੀਆਂ ਸਟੋਰੀਆਂ ਬਾਏ ਕਰਕੇ ਲਾਉਂਦੇ ਨੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਮੈਂ ਤਾਂ ਇਸ ਸਾਰੇ ਸਫ਼ਰ ਨੂੰ 40 ਸਾਲ ਤੋਂ ਲਗਭਗ ਇੱਕ ਐਜ਼ ਏ ਐਕਟਿਵਿਸਟ ਦੇਖਿਆ ਔਰ ਪਿਛਲੇ ਆਲਮੋਸਟ 13 ਸਾਲਾਂ ਤੋਂ 13ਵਾਂ ਸਾਲ ਹੈ ਜਦੋਂ ਅਸੀਂ TV84 ਦੇ ਪਲੇਟਫਾਰਮ ਤੋਂ ਦੇਖਿਆ। ਪਰ ਇਸ ਵੇਲੇ ਇੱਕ ਬੇਸ਼ੱਕ ਉਹ ਛੋਟਾ ਤਬਕਾ ਹੈ ਪਰ ਜਿਹੜਾ ਜਿਨ੍ਹਾਂ ਨੂੰ ਤੁਹਾਨੂੰ ਕੋਈ ਗੱਲ ਹੁਣ ਸਮਝਾਉਣ ਦੀ ਲੋੜ ਨਹੀਂ ਪੈਂਦੀ, ਉਹ ਤੁਹਾਨੂੰ ਦੱਸ ਰਹੇ ਹੁੰਦੇ ਨੇ ਕਿ ਜੀ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ, ਇਹ ਗੱਲ ਇੱਧਰ ਨੂੰ ਜਾਏਗੀ, ਇਹ ਗੱਲ ਉੱਧਰ ਨੂੰ ਜਾਏਗੀ। ਅਡਾਨੀ ਇੱਕ ਜ਼ਮਾਨਾ ਸੀ ਜਦੋਂ ਅਸੀਂ ਗਰੋ ਹੋ ਰਹੇ ਸੀ ਤਾਂ ਉਦੋਂ ਇਹ ਹੁੰਦਾ ਸੀ ਜਦੋਂ ਸਾਡੇ ਬਜ਼ੁਰਗਾਂ ਦੀ ਜਨਰੇਸ਼ਨ ਨੇ ਡਿਸਕਸ਼ਨ ਦੇ ਉੱਤੇ ਬੈਠਣਾ ਜਾਂ ਡਾਈਨਿੰਗ ਟੇਬਲ ਦੇ ਉੱਤੇ ਗੱਲਬਾਤ ਹੋਣੀ ਤਾਂ ਉਹਨਾਂ ਨੇ ਕਹਿਣਾ ਕਿ ਜੀ ਸਰਕਾਰ ਕਾਹਦੀ ਹੈ ਜੀ, ਇਹਨੂੰ ਤਾਂ ਬਿਰਲੇ ਟਾਟੇ ਹੀ ਚਲਾ ਰਹੇ ਨੇ। ਕਿਉਂਕਿ ਉਹਨਾਂ ਉੱਤੇ ਜਦੋਂ ਕਿਸੇ ਮੁੰਡੇ ਨੇ ਜਾਂ ਬੱਚੇ ਨੇ ਕੋਈ ਫਰਮਾਇਸ਼ ਪਾਉਣੀ ਪਿਓ ਨੂੰ ਕਿ ਵੀ ਇਹ ਲੈ ਦੇ, ਉਹਨੇ ਕਹਿਣਾ ਮੈਂ ਬਿਰਲਾ ਟਾਟਾ ਨਹੀਂ। ਸੋ ਮਤਲਬ ਬਿਰਲਾ ਟਾਟਾ ਅਮੀਰੀ ਦੇ ਨਾਂ ਵੀ ਸੀ, ਜ਼ਾਹਰ ਹੈ ਬਿਰਲਾ ਹਿੰਦੂ ਸੀ, ਟਾਟਾ ਪਾਰਸੀ ਸੀ, ਪਰ ਇਹ ਸੀ ਕਿ ਵੀ ਜਿਹੜੀ ਸਰਕਾਰ ਹੈ ਜਿਸ ਨੂੰ ਇਹੀ ਫਾਈਨੈਂਸ ਕਰਦੇ ਨੇ ਤੇ ਅਲਟੀਮੇਟਲੀ ਜਿੰਨੀਆਂ ਸਰਕਾਰੀ ਯੋਜਨਾਵਾਂ ਨੇ ਉਹਨਾਂ ਦਾ ਫਾਇਦਾ ਇਹਨਾਂ ਨੂੰ ਹੀ ਹੁੰਦਾ ਹੈ। ਵਕਤ ਪਾ ਕੇ ਜਿਉਂ-ਜਿਉਂ RSS ਦੀ ਸਰਦਾਰੀ ਹੋਈ 2014 ਤੱਕ ਪਹੁੰਚਦਿਆਂ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਤੇ ਫਿਰ ਅੰਬਾਨੀਆਂ ਅਡਾਨੀਆਂ ਦਾ ਨਾਂ ਗੂੰਜਣ ਲੱਗਾ। ਹਾਲਾਂ ਅੰਬਾਨੀਆਂ ਦਾ ਤੇ ਅਡਾਨੀਆਂ ਦਾ ਕਦੇ ਕਦਾਈ ਉਹ ਫਰੈਂਡਲੀ ਮੈਚ ਵੀ ਸ਼ੋਅ ਕਰ ਦਿੰਦੇ ਨੇ ਕਿ ਜੀ ਕੰਪੀਟੀਟਰ ਨੇ ਜਾਂ ਦੂਜੇ ਨੇ, ਪਰ ਹੈ ਜਿਹੜੇ ਨੇ ਅਲਟੀਮੇਟਲੀ ਇਹਨਾਂ ਨੇ ਹੀ RSS ਨੂੰ ਪਾਵਰ 'ਚ ਲਿਆਉਣ ਲਈ ਵੀ ਬਹੁਤ ਵੱਡਾ ਅਮਾਊਂਟ ਇਨਵੈਸਟ ਕੀਤਾ। ਉਹ ਭਾਵੇਂ ਅੱਡ-ਅੱਡ ਕੋਈ ਵਿਵੇਕਾਨੰਦ ਫਾਊਂਡੇਸ਼ਨ ਅਜੀਤ ਡੋਵਾਲ ਦੇ ਥੱਲੇ ਹੋਏ ਜਾਂ ਕੋਈ ਹੋਰ ਪਲੇਟਫਾਰਮ ਜਿਹੜੇ ਨੇ ਉਹਨਾਂ ਨੇ ਖੜੇ ਕੀਤੇ ਜਿਨ੍ਹਾਂ 'ਚੋਂ ਅੰਨਾ ਹਜ਼ਾਰੇ ਜਾਂ ਕੇਜਰੀਵਾਲ ਵਰਗੇ ਨਿਕਲੇ ਔਰ ਦੂਸਰਿਆਂ ਢੰਗਾਂ ਤਰੀਕਿਆਂ ਰਾਹੀਂ ਵੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੈਸੇ ਦੇ ਮਾਮਲੇ ਦੇ ਵਿੱਚ ਅੰਬਾਨੀ ਅਡਾਨੀ ਦੀ ਹੀ ਇਨਵੈਸਟਮੈਂਟ ਹੈ ਜਿਹਨੇ RSS ਨੂੰ ਜਿਹੜਾ ਇੱਕ ਸਟੇਜ ਤੇ ਪਾਰਲੀਮੈਂਟ ਦੇ ਵਿੱਚ 85 ਦੀਆਂ ਚੋਣਾਂ 84 ਐਂਡ ਦੀਆਂ ਚੋਣ 'ਚ 2 ਸੀਟਾਂ BJP ਦੇ ਕੋਲ ਸੀ, ਪਰ ਕਿਵੇਂ ਉਹਨਾਂ ਨੇ ਅੱਡ-ਅੱਡ ਪ੍ਰੋਜੈਕਟ ਫਾਈਨੈਂਸ ਕੀਤੇ। ਉਹ ਅਡਵਾਨੀ ਦੀ ਰੱਥ ਯਾਤਰਾ ਸੀ ਜਾਂ ਹੋਰ ਇਹ ਸਾਰੇ ਪੀਰੀਅਡ 'ਚ ਉਹਨਾਂ ਨੇ ਕਿਵੇਂ ਕਿਸ ਲੈਵਲ ਦੇ ਉੱਤੇ ਜਿਹੜਾ ਸੁਸਾਇਟੀ ਨੂੰ ਵੀ ਕਰਪਟ ਕੀਤਾ, ਨਫ਼ਰਤ ਨੂੰ ਵੀ ਫੈਲਾਇਆ। ਔਰ ਅੱਜ ਇੱਕ ਸਟੋਰੀ ਸੀ ਦਾ ਹਿੰਦੂ ਦੇ ਵਿੱਚ ਕਿ ਰਾਮਾਇਣ ਜਿਹੜਾ
ਟੈਲੀਵਿਜ਼ਨ ਦੇ ਉੱਤੇ ਲਗਭਗ 1.5 ਸਾਲ ਚੱਲਿਆ ਹੈ, ਸ਼ਾਇਦ 86-87 ਪੀਰੀਅਡ ਦੇ ਵਿੱਚ। ਤੇ ਉਸ ਸਟੋਰੀ ਦਾ ਟਾਈਟਲ ਹੀ ਇਹ ਸੀ ਕਿ ਕਿਵੇਂ ਰਾਮਾਇਣ ਸੀਰੀਅਲ ਨੇ ਸਮੁੱਚੇ ਭਾਰਤ ਦੇ ਵਿੱਚ ਪੂਰਬ ਤੋਂ ਪੱਛਮ ਤੱਕ ਤੇ ਉੱਤਰ ਤੋਂ ਦੱਖਣ ਤੱਕ ਹਿੰਦੂ ਆਈਡੈਂਟੀਟੀ ਦਾ ਅਹਿਸਾਸ ਪੈਦਾ ਕੀਤਾ। ਹੁਣ ਤੁਸੀਂ ਰਾਮਾਇਣ ਸੀਰੀਅਲ ਦੇਖੋ, ਉਹਨਾਂ ਜ਼ਮਾਨਿਆਂ 'ਚ ਕਿਉਂਕਿ ਉਦੋਂ ਇਹ ਹੁੰਦਾ ਸੀ ਕਿ ਬਾਜ਼ਾਰਾਂ 'ਚ ਸੜਕਾਂ ਤੇ ਇਵੇਂ ਹੁੰਦਾ ਸੀ ਜਿਵੇਂ ਉਹ ਪੰਜਾਬੀ ਦੇ ਐਕਸਪ੍ਰੈਸ਼ਨ ਹੈ ਕਿ ਕੋਈ ਭੂਤ ਫਿਰ ਗਿਆ ਹੋਵੇ। ਛੋਟੇ ਛੋਟੇ ਬਲੈਕ ਐਂਡ ਵਾਈਟ ਹੀ ਬਹੁਤਿਆਂ ਦੇ ਕੋਲ ਟੀਵੀ ਸੀ ਤੇ ਘਰਾਂ ਦੇ ਉੱਤੇ ਦੂਸਰਿਆਂ ਦੇ ਸਭ ਬੰਦ ਹੁੰਦਾ ਸੀ। ਔਰ ਉਹਨੂੰ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਜਿਹੜਾ ਕਿਹਨਾਂ ਨੇ ਉਸ ਦੇ ਉੱਤੇ ਕਿੰਨਾ ਖਰਚ ਕੀਤਾ, ਪੈਸਾ ਕਿੱਥੋਂ ਆਇਆ, ਔਰ ਕਿਸ ਕਿਸਮ ਹਾਲਾਂ ਰਾਮਾਨੰਦ, ਜਿਹਨੇ ਸ਼ਾਇਦ ਰਾਮਾਨੰਦ ਹੀ ਸੀ ਨਾਂ ਉਹਦਾ, ਜਿਹਨੇ ਕਦੇ ਫਿਲਮੀ ਦੁਨੀਆ ਦੇ ਵਿੱਚ ਆਂਖੇ ਔਰ ਦੂਸਰੀਆਂ ਤੀਸਰੀਆਂ ਫਿਲਮਾਂ ਦੇ ਲਈ ਜਾਣਿਆ ਜਾਂਦਾ ਸੀ। ਸੋ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਫਿਰ ਪਲੇਅਰ ਵੀ ਚੁਣੇ, ਕੋਈ ਦਾਰਾ ਸਿੰਘ ਜੋ ਉਹਨਾਂ ਜ਼ਮਾਨਿਆਂ 'ਚ ਜਿੱਥੇ ਭਲਵਾਨੀ ਦਾ ਫੀਲਡ ਸੀ ਤੇ ਇਹ ਹੁੰਦਾ ਸੀ ਕਿ ਜੀ ਤੂੰ ਕਿਹੜਾ ਦਾਰਾ ਸਿੰਘ ਹੈ, ਉਹਨੂੰ ਹਨੂਮਾਨ ਦੇ ਲਈ ਚੁਣਿਆ। ਕਿਵੇਂ ਪ੍ਰਵੀਨ ਕੁਮਾਰ ਇੱਕ ਜਿਹੜਾ ਡਿਸਕਸ ਥਰੋਅਰ ਸੀ, ਦੂਜਾ ਰਾਮ ਕਿੱਥੋਂ ਲਿਆਂਦਾ, ਰਾਵਣ ਕਿੱਥੋਂ ਲਿਆਂਦਾ, ਔਰ ਕਿਵੇਂ ਪ੍ਰੋਫੈਸ਼ਨਲੀ ਤਿਆਰ ਕਰਕੇ ਉਹਨਾਂ ਨੇ ਰਾਮਾਇਣ ਨੂੰ ਘਰ ਘਰ ਤੱਕ ਪਹੁੰਚਾਇਆ। ਹੁਣ ਗੱਲ ਕੱਲੀ ਰਾਮਾਇਣ ਤਾਂ ਉੱਥੇ ਐਗਜ਼ਿਸਟ ਕਰਦੀ ਸੀ, ਤੁਲਸੀਦਾਸ ਦੀ ਰਾਮਾਇਣ 16ਵੀਂ ਸਦੀ ਦੀ ਹੈ, ਵਾਲਮੀਕ ਰਾਮਾਇਣ ਉਸ ਤੋਂ ਵੀ ਪਹਿਲਾਂ। ਪਰ ਉਹਨਾਂ ਨੇ ਸਭ ਤੋਂ ਕਾਮਯਾਬੀ ਨਾਲ ਹਿੰਦੂ ਤਵੀਆਂ ਨੇ, RSS ਨੇ ਇਸ ਟੀਵੀ ਮੀਡੀਆ ਨੂੰ, ਟੈਲੀ ਮੀਡੀਆ ਨੂੰ ਯੂਜ਼ ਕੀਤਾ ਆਪਣਾ ਜਿਹੜਾ ਮੈਸੇਜ ਦੇਣ ਦੇ ਲਈ। ਔਰ ਫਿਰ ਅਸੀਂ ਦੇਖਦੇ ਹਾਂ ਵੀ ਇਹ ਕਿਸ ਲੈਵਲ ਤੱਕ ਲੈ ਕੇ ਗਏ। ਅੱਜ ਤੁਸੀਂ ਦੇਖੋਗੇ ਭਾਰਤ ਦੇ ਵਿੱਚ ਛਠ ਪੂਜਾ ਹੋਏ, ਚਲੋ ਦੀਵਾਲੀ ਦੁਸਹਿਰਾ ਤਾਂ ਪਹਿਲਾਂ ਤੋਂ ਹੀ ਸੈਲੀਬ੍ਰੇਟ ਹੁੰਦੇ ਸੀ, ਲੇਕਿਨ ਕੋਈ ਹਫਤਾ 2 ਹਫ਼ਤੇ ਐਸੇ ਨਹੀਂ ਜਾਂਦੇ ਜਿਹਦੇ 'ਚ ਕਿਸੇ ਦੇਵੀ ਕਿਸੇ ਦੇਵੇ ਦਾ ਕੋਈ ਦਿਨ ਨਾ ਹੋਏ। ਔਰ ਘਰਾਂ ਦੇ ਵਿੱਚ ਉਹਦੇ 'ਚ ਫਿਰ ਸਿੱਖ ਘਰ ਨੇ ਕਿ ਮੁਸਲਮਾਨਾਂ ਦੇ ਨੇ, ਉਹ ਵੀ ਸਾਰੇ, ਕਿਉਂਕਿ ਉਹੀ ਪ੍ਰਚਾਰ, ਉਹੀ ਮੀਡੀਆ, ਉਹੀ ਸਾਰਾ। ਔਰ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਹਕੂਮਤ ਵਾਜਪਾਈ ਦੀ ਬਣੀ ਉਸ ਪੀਰੀਅਡ 'ਚ ਉਹਨੇ RSS ਦੇ ਮੁਖੀ ਨੂੰ ਸੱਦਿਆ ਔਰ ਕਿਹਾ ਕਿ ਜੀ ਦੱਸੋ ਤੁਹਾਨੂੰ ਕਿਹੜੀਆਂ ਮਿਨਿਸਟਰੀਆਂ ਚਾਹੀਦੀਆਂ ਨੇ, ਵਜ਼ੀਰੀਆਂ ਦਈਏ। ਤਾਂ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਤੁਸੀਂ ਸਿਰਫ ਇਹ 2-3 ਦੇ ਦਿਓ। ਪਹਿਲੀ ਮੰਗੀ ਉਹਨਾਂ ਨੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ, ਦੂਰ ਜਿਹੜਾ ਸੰਚਾਰ ਔਰ ਜੋ ਵੀ ਉਹਨੂੰ ਕਹਿੰਦੇ ਨੇ ਦੂਰਦਰਸ਼ਨ ਜਿਹਦੇ ਥੱਲੇ ਆਉਂਦਾ ਸੀ। ਦੂਸਰੀ ਉਹਨਾਂ ਨੇ ਮੰਗੀ ਹਿਊਮਨ ਡਿਵੈਲਪਮੈਂਟ, ਜਿਹਦੇ ਥੱਲੇ ਮੁਰਲੀ ਮਨੋਹਰ ਜੋਸ਼ੀ ਨੂੰ ਲਾਇਆ, ਉਹਦੇ ਥੱਲੇ ਯੂਨੀਵਰਸਿਟੀਆਂ ਔਰ ਦੂਸਰੀਆਂ ਸੀ, ਔਰ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਸੁਸ਼ਮਾ ਸਵਰਾਜ, ਔਰ ਇੱਕ ਹੋਮ ਮਿਨਿਸਟਰੀ ਅਡਵਾਨੀ ਦੀ। ਸੋ ਮਤਲਬ ਉਹਨਾਂ ਨੇ ਕਿਹਾ ਜੀ ਫਾਈਨੈਂਸ, ਫੋਰਨ ਅਫੇਅਰਸ, ਉਹ ਕਹਿੰਦੇ ਜੀ ਕੋਈ ਨਹੀਂ ਉਹਦੀ ਆ ਦਿਓ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਲੜਾਈ ਅਲਟੀਮੇਟਲੀ ਨੈਰੇਟਿਵ ਦੀ ਹੈ। ਆਲਰੇਡੀ ਜਦੋਂ 86-87 ਚ ਰਾਮਾਇਣ ਵਾਲਾ ਸੀਰੀਅਲ ਆਇਆ, ਉਹ ਕਾਂਗਰਸ ਦਾ ਰੂਲ ਸੀ। ਉਦੋਂ ਤਾਂ ਰਾਜੀਵ ਗਾਂਧੀ ਔਰ ਬਾਅਦ ਦੇ ਵਿੱਚ ਦੂਸਰੇ ਤੁਰੇ ਆਏ, ਲੇਕਿਨ ਇਹਨਾਂ ਦਾ ਜਦੋਂ ਰੂਲ ਆਇਆ ਫਿਰ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਕਿਸ ਕਾਮਯਾਬੀ ਦੇ ਨਾਲ ਨਫ਼ਰਤ ਫੈਲਾਉਣ ਨੂੰ ਉਹਦੇ 'ਚ ਆਈਡੈਂਟੀਟੀ ਖੜੀ ਕੀਤੀ ਕਿ ਵੀ ਜਿਵੇਂ ਰਾਮ ਭਾਰਤ ਦਾ ਜਿਹੜਾ ਉਹ ਰੱਬ ਹੈ ਔਰ ਸਾਰੇ ਜਿਹੜੇ ਨੇ ਉਹਦੇ ਨਾਲ ਉਹਨੂੰ ਆਈਡੈਂਟੀਫਾਈ ਕਰਵਾਇਆ। ਉਹਦੇ 'ਚ ਇੰਟਰਸਟਿੰਗ ਹੀ ਇੰਨਾ ਕੁ ਸੀ ਔਰ ਉਹਨੂੰ ਇਸ ਅੰਦਾਜ਼ ਦੇ ਵਿੱਚ ਫਿਲਮਾਇਆ ਗਿਆ। ਸੋ ਮੈਂ ਇਸ ਲਈ ਕਹਿ ਰਿਹਾ ਵੀ ਜਦੋਂ ਅਸੀਂ ਅੰਬਾਨੀ ਅਡਾਨੀ ਦਾ ਅੱਜ ਜ਼ਿਕਰ ਕਰਦੇ ਹਾਂ, ਭਾਵੇਂ ਕਿਸੇ ਕੰਟੈਕਸਟ ਵੀ ਕਰੀਏ, ਇਹ ਮਹਿਜ਼ ਇਹ ਨਹੀਂ ਹੈ ਕਿ ਜੀ ਮੋਦੀ ਨੂੰ ਫਾਈਨੈਂਸ ਕੀਤਾ ਜਾਂ ਚੋਣਾਂ ਜਿਤਾ ਦਿੱਤੀਆਂ ਜਾਂ ਦੂਜਾ। ਜੋ ਅਸੀਂ ਪੋਪ ਲੀਲਾ ਅੱਜ ਇਹਨਾਂ ਦੀ ਹਿੰਦੂ ਤਵੀਆਂ ਦੀ ਦੇਖ ਰਹੇ ਹਾਂ, ਇਸ ਦੇ ਪਿੱਛੇ ਇਹਨਾਂ ਦਾ ਜਿਹੜਾ ਹੈ ਉਹ ਪੈਸਾ ਵੀ, ਇਹਨਾਂ ਦੀ ਤਕਨੀਕ ਵੀ, ਇਹਨਾਂ ਦੇ ਐਕਸਪਰਟ ਵੀ, ਇਹਨਾਂ ਦੇ ਰਿਸੋਰਸ ਵੀ, ਇਹ ਸਾਰੇ ਹੀ ਨੇ। ਔਰ ਫਿਰ ਵੰਸ ਜਦੋਂ ਇਹਨਾਂ ਨੇ ਕੀਤਾ ਹੈ ਤੇ ਜਿਨ੍ਹਾਂ ਦੇ ਕੋਲ ਪਾਵਰ ਹੈ ਮੋਦੀ ਦਾ, ਔਰ ਇਸ ਦੇ ਉੱਤੇ ਤਾਂ ਈਵਨ ਜਿਹੜੇ ਥੋੜੇ ਇੰਡੀਪੈਂਡੈਂਟ ਯੂਟਿਊਬਰ ਨੇ, ਥੋੜੇ ਬਹੁਤ ਪੈਟਰੀਓਟਿਜ਼ਮ ਜਾਂ ਇਮਾਨਦਾਰੀ ਰੱਖਦੇ ਨੇ, ਉਹਨਾਂ ਨੇ ਮੋਦੀ ਦੇ ਜਿੰਨੇ, ਕਿਉਂਕਿ ਮੋਦੀ ਅੱਜ ਤੱਕ ਭਾਰਤ ਦੇ ਇਹਨਾਂ 77-78 ਸਾਲਾਂ 'ਚ ਸਭ ਤੋਂ ਜ਼ਿਆਦਾ ਮੋਸਟ ਟਰੈਵਲਡ ਪ੍ਰਾਈਮ ਮਿਨਿਸਟਰ ਬਣ ਗਿਆ। ਉਹ ਰਹਿੰਦਾ ਹੀ ਨਹੀਂ, ਉਹਦੇ ਲਈ ਤਾਂ ਭਾਰਤ ਜਾਣਾ ਜਿਹੜਾ ਹੈ ਉਹ ਪ੍ਰਦੇਸ਼ ਜਾਣ ਵਾਂਗ ਹੁੰਦਾ, ਬਾਕੀ ਤਾਂ ਰਹਿੰਦਾ ਹੀ ਬਾਹਰ ਹੈ। ਔਰ ਉਹ ਕੱਲਾ ਐਵੇਂ ਨਹੀਂ ਹੈ ਕਿ ਵੀ ਉਹਨੂੰ ਕੈਮਰਿਆਂ ਦੇ ਸਾਹਮਣੇ ਜਾਂ ਦੂਜਾ ਹੋਣ ਦਾ ਆਪਣੀ ਪ੍ਰਮੋਸ਼ਨ ਹੀ ਚਾਹੁੰਦਾ। ਉਹਨਾਂ ਨੇ ਜਿਹੜੇ ਇੰਡੀਪੈਂਡੈਂਟ ਸੋਰਸ ਨੇ, ਉਹਨਾਂ ਨੇ ਇਹਦਾ ਪੂਰਾ ਖਾਕਾ ਕੱਢਿਆ ਹੋਇਆ ਕਿ ਕਿੱਥੇ ਜਾਣ ਤੋਂ ਬਾਅਦ ਮੋਦੀ ਜਦੋਂ ਗਿਆ ਤੇ ਅਡਾਨੀ ਦੇ ਨਾਲ ਸਮਝੌਤਾ ਹੋਇਆ, ਕਿਤੇ ਉਹਦਾ
ਪਾਵਰ ਪ੍ਰੋਜੈਕਟ, ਕਿਤੇ ਸੋਲਰ ਪ੍ਰੋਜੈਕਟ, ਕਿਤੇ ਜਿਹੜਾ ਅੰਬਾਨੀਆਂ ਅਡਾਨੀਆਂ ਦੇ ਚੱਲਦੇ ਆ ਉਹਨਾਂ ਦੀਆਂ ਸਟੀਲ ਮਿਲਸ ਜਾਂ ਆਸਟ੍ਰੇਲੀਆ ਦੇ ਨਾਲ ਕੋਲ ਡੀਲਸ, ਔਰ ਦੂਸਰਾ ਇਹ ਸਾਰਾ ਕਿਵੇਂ ਹੋਇਆ। ਔਰ ਇਹ ਜਦੋਂ ਇੱਕ ਝਟਕਾ ਲੱਗਾ ਅਕਤੂਬਰ ਨਵੰਬਰ 'ਚ ਪਿਛਲੇ ਸਾਲ, ਜਦੋਂ ਕਿ ਅਮਰੀਕਾ ਦੇ ਵਿੱਚ ਇਹ ਉਹਨਾਂ ਦੇ ਉੱਤੇ ਅਡਾਨੀਆਂ ਦੇ ਉੱਤੇ ਚਾਰਜ ਲੱਗੇ, ਕਿਉਂਕਿ ਅਮਰੀਕਨ ਇਸ ਮਾਮਲੇ ਦੇ ਵਿੱਚ ਇਹਨਾਂ ਦਾ ਜਿਹੜਾ ਵਾਚ ਡੌਗ ਸੀ ਕਿ ਵੀ ਜਿਹਦੇ 'ਚ ਕੋਈ ਵੀ ਫੋਰਨ ਇਨਵੈਸਟਮੈਂਟ ਜਿਹੜੀ ਹੈ, ਜੇ ਤੁਸੀਂ ਅਮਰੀਕਨ ਟੈਕਸ ਪੇਅਰ ਮਨੀ ਦੇ ਨਾਲ ਜਾਂ ਇਨਵੈਸਟਰਸ ਦੇ ਨਾਲ ਕਰਦੇ ਹੋ, ਜਾਂ ਜਿਹਦੇ 'ਚ ਅਮਰੀਕਨ ਇੰਟਰਸਟ ਇਨਵੋਲਵ ਨੇ, ਜੇ ਉਹਦੇ 'ਚ ਤੁਸੀਂ ਬ੍ਰਾਈਬ ਦਾ ਇਸਤੇਮਾਲ ਕਰਦੇ ਹੋ ਤੇ ਇਹ ਜਿਹੜਾ ਇੱਕ ਆਫੈਂਸ ਹੈ। ਤੇ ਜਦੋਂ ਇਹਨਾਂ ਦੇ ਖਿਲਾਫ ਅਡਾਨੀ ਔਰ ਉਹਦੇ ਭਤੀਜਾ ਸਾਗਰ ਔਰ 6-7 ਦੇ ਖਿਲਾਫ ਇੱਥੇ ਚਾਰਜ ਫਾਈਲ ਹੋਏ ਤੇ ਇੱਕਦਮ ਹਾਹਾਕਾਰ ਮਚ ਗਈ, ਕਿਉਂਕਿ ਕੱਲ੍ਹ ਚਾਰਜ ਨਹੀਂ ਹੋਏ, ਵਾਰੰਟ ਅਰੈਸਟ ਵਾਰੰਟ ਜਾਰੀ ਹੋਏ। ਫਿਰ ਅਸੀਂ ਦੇਖਦੇ ਹਾਂ ਵੀ ਕੀਨੀਆ ਨੇ ਸਮਝੌਤਾ ਜਿਹੜਾ ਖਾਰਜ ਕੀਤਾ, ਸ੍ਰੀਲੰਕਾ ਨੇ ਉਸ ਦੇ ਉੱਤੇ ਸਵਾਲ ਚੁੱਕ ਕੇ ਖਾਰਜ ਕੀਤਾ, ਬੰਗਲਾਦੇਸ਼ ਨੇ ਕੀਤਾ, ਹੋਰ ਮੁਲਕਾਂ ਦੇ ਵਿੱਚ ਵੀ ਹੋਇਆ। ਉਦੋਂ ਫਿਰ ਸਾਹਮਣੇ ਆਇਆ ਕਿ ਭਾਈ ਇਹ ਮੋਦੀ ਜਿਹੜਾ ਕਦੇ ਕੀਨੀਆ ਬੜਿਆ, ਕਦੇ ਸ੍ਰੀਲੰਕਾ ਗਿਆ ਜਾਂ ਕਦੇ ਬੰਗਲਾਦੇਸ਼ ਗਿਆ, ਉਹਦੇ ਇਹਦੇ ਅਡਾਨੀ ਦੇ ਇੰਟਰਸਟ ਨੂੰ ਹੀ ਪ੍ਰਮੋਟ ਕਰ ਰਿਹਾ ਸੀ। ਹੁਣ ਜਦੋਂ ਅਡਾਨੀ ਕਾਬੂ ਆ ਗਿਆ, ਵਾਰੰਟ ਵੀ ਆ ਗਏ, ਜ਼ਾਹਰ ਹੈ ਕਿ ਵੀ ਨੈਕਸਟ ਪ੍ਰੋਸੈਸ ਐਕਸਟ੍ਰੈਡੀਸ਼ਨ ਦੀ ਹੋਣੀ ਸੀ ਔਰ ਬਹੁਤ ਸਾਰੀ ਫਰਦਰ ਇਨਵੈਸਟਮੈਂਟ ਦੇ ਦਰਵਾਜ਼ੇ ਬੰਦ ਹੋ ਗਏ। ਤੇ RSS ਦੇ ਖੈਮੇ ਦੇ ਵਿੱਚ ਤਾਂ ਵੱਡੀ ਭਗਦੜ ਮਚੀ ਕਿ ਵੀ ਇਹਨੂੰ ਕਿਵੇਂ ਆਫ ਦਾ ਹੁੱਕ ਕੀਤਾ ਜਾਏ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਗੋਇੰਗ ਸੀ ਆਲਰੇਡੀ, ਜਦੋਂ ਚਾਰਜਸ ਫਾਈਲ ਹੋ ਗਏ ਉਸ ਦੇ ਥੱਲੇ ਬਹੁਤਾ ਕੁਝ ਤਾਂ ਕੀਤਾ ਨਹੀਂ ਸੀ ਜਾ ਸਕਦਾ। ਔਰ ਹੁਣ ਜਦੋਂ ਅਸੀਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਮੌਕੇ ਇਹ ਦੇਖ ਰਹੇ ਸੀ ਕਿ ਬਈ ਕਿਹੜੇ-ਕਿਹੜੇ, ਕਿਉਂਕਿ ਦੋ ਮੁੱਦੇ ਜਿਨ੍ਹਾਂ ਦੇ ਵਿੱਚ ਅਮਰੀਕਾ ਨਾਲ ਜਿਹੜੇ ਭਾਰਤ ਦੇ ਸਬੰਧਾਂ 'ਚ ਜਿਹੜੀ ਹੈ ਉਹ ਕਸ਼ੀਦਗੀ ਆਈ ਜਾਂ ਉਸ ਦੇ ਵਿੱਚ ਕੁੜਿੱਤਣ ਆਈ, ਉਹਦੇ 'ਚ ਜ਼ਾਹਰ ਹੈ ਕਿ ਅਡਾਨੀ ਦੇ ਕੇਸ ਤੋਂ ਵੀ ਪਹਿਲਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ 2023 ਦਾ ਗੁਰਪਤਵੰਤ ਪੰਨੂ ਮਰਡਰ ਪਲਾਟ, ਜਿਸ ਦੇ ਥੱਲੇ ਅਸੀਂ ਬਿਆਨਦੇ ਹੀ ਹਾਂ ਕਿ ਨਿਖਿਲ ਗੁਪਤਾ ਸਾਲ ਦੇ ਐਫਰਟ ਬਾਅਦ ਉਹਨੂੰ ਐਕਸਟ੍ਰਾਡਾਈਟ ਕੀਤਾ ਔਰ ਅਮਰੀਕਨ ਜਸਟਿਸ ਡਿਪਾਰਟਮੈਂਟ, FBI, ਹੋਮਲੈਂਡ ਸਿਕਿਉਰਿਟੀ, ਸੋ ਇਹ ਬਾਹਰਲੇ ਮੁਲਕ ਦਾ ਅਮਰੀਕਾ ਦੀ ਸੋਇਲ ਦੇ ਉੱਤੇ ਅਮਰੀਕਨ ਸਿਟੀਜ਼ਨ ਦੇ ਕਤਲ ਦਾ ਕੇਸ ਸੀ, ਜਿਸ ਨੂੰ ਜ਼ਾਹਰ ਹੈ ਕਿ ਵੀ ਅਰੇਂਜਮੈਂਟ ਵੀ ਹੋਈ ਔਰ ਟ੍ਰਾਇਲ 'ਚ ਵੀ ਜਾ ਰਿਹਾ ਹੈ ਔਰ ਰਾਹ ਵੀ ਉਹਦੇ 'ਚ ਇਨਵੋਲਵ ਹੋਣ ਦੀ ਗੱਲ ਆਈ ਜਦੋਂ ਕਿ ਉਹਨਾਂ ਦੇ ਵਿਕਾਸ ਯਾਦਵ ਦਾ ਜ਼ਿਕਰ ਆਇਆ ਔਰ ਵਿਕਾਸ ਯਾਦਵ ਦੀ ਐਕਸਟ੍ਰੈਡੀਸ਼ਨ ਨੈਕਸਟ ਸਟੈਪ ਹੋਣਾ ਸੀ। ਹੁਣ ਤਾਂ ਪਤਾ ਨਹੀਂ ਕਿੱਧਰ ਨੂੰ ਇਹ ਗੱਲ ਜਾਏਗੀ। ਔਰ ਫਿਰ ਉਸ ਤੋਂ ਬਾਅਦ ਅਸੀਂ 4 ਮਹੀਨੇ ਪਹਿਲਾਂ ਦੇਖਦੇ ਹਾਂ ਕਿ ਵੀ ਇਹ ਜਿਹੜਾ ਅਡਾਨੀ ਦੇ ਉੱਤੇ ਆਇਆ ਕੇਸ ਜਿਹਦੇ ਥੱਲੇ ਵਾਰੰਟ ਗ੍ਰਿਫਤਾਰੀ। ਅੱਛਾ। ਔਰ ਇਸ ਸਾਰੇ ਦੇ ਚਲਦਿਆਂ ਮੋਦੀ ਨੂੰ ਇਗਨੋਰ ਕਰਨਾ, ਟਰੰਪ ਵੱਲੋਂ ਇਨੋਗ੍ਰੇਸ਼ਨ ਦੇ ਉੱਤੇ ਨਾ ਸੱਦਣਾ, ਕਿਉਂਕਿ ਮੋਦੀ ਨੇ ਉਹਨੂੰ ਮਿਲਣ ਤੋਂ ਨਾ ਕਰ ਦਿੱਤੀ ਸੀ, ਇਹ ਆਪਣੀ ਥਾਂ ਤੇ ਚੱਲ ਰਿਹਾ ਸੀ, ਇਹਦੇ ਤੇ ਵੀ ਅਸੀਂ ਜ਼ਿਕਰ ਕਰਦੇ ਰਹੇ। ਹੁਣ ਜਦੋਂ ਕਿ ਫਾਈਨਲੀ ਪਹਿਲਾ ਵਿਜ਼ਿਟ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦਾ ਹੋਇਆ, ਫਿਰ ਅਸੀਂ ਦੇਖਦੇ ਹਾਂ ਕਿ ਵੀ ਜਾਰਡਨ, ਹਾਲਾਂਕਿ ਇਹ ਸੀ ਕਿ ਸ਼ਾਇਦ ਜਾਰਡਨ ਦੇ ਕਿੰਗ ਨੇ ਬਾਅਦ ਚ ਆਉਣਾ ਹੈ, ਉਹਨਾਂ ਦੀ ਵੀ ਜਿਹੜੀ ਆ ਉਹ ਜਾਰਡਨ ਦੇ ਵਿਜ਼ਿਟ ਹੋਈ ਔਰ ਹੁਣ ਪਰਸੋਂ ਯਾਨੀ ਕਿ 13 ਫਰਵਰੀ ਨੂੰ ਮੋਦੀ ਆ ਰਹੇ। ਸੋ ਉਸ ਤੋਂ ਪਹਿਲਾਂ ਇਹ ਰਿਹਾ ਕਿ ਜੀ ਐਸ ਜੈ ਸ਼ੰਕਰ ਦਸੰਬਰ 'ਚ ਇੱਥੇ ਇਨੋਗ੍ਰੇਸ਼ਨ ਦੇ ਲਈ ਸੱਦਾ ਲੈਣ ਲਈ ਵੀ ਬੈਠਾ ਰਿਹਾ, ਫਿਰ ਇੱਥੇ ਆਇਆ 2-3 ਚੱਕਰ। ਔਰ ਇਹ ਸੀ ਕਿ ਵੀ ਇਹ ਮੋਦੀ ਦੇ ਆਮਦ ਦੇ ਉੱਤੇ ਟਰੰਪ ਮੋਦੀ ਰਿਲੇਸ਼ਨਸ਼ਿਪ ਕੀ ਹੋਏਗੀ, ਇਹਦੇ 'ਚੋਂ ਕੀ। ਔਰ ਬਹੁਤ ਵਾਰੇ ਹੁੰਦਾ ਵੀ ਜਿਹੜੇ ਫਾਈਨਲ ਦੌਰੇ ਹੁੰਦੇ ਨੇ ਜਿਨ੍ਹਾਂ ਨੂੰ ਜਿਹੜੇ ਇਨਵੀਟੇਸ਼ਨ ਦੇ ਉੱਤੇ ਹੁੰਦੇ ਨੇ, ਇੱਕ ਤਾਂ ਸਾਈਡਲਾਈਨ ਮੀਟਿੰਗਸ ਹੁੰਦੀਆਂ, ਜਿਵੇਂ ਹੁਣ ਪੈਰਿਸ ਹੈ, ਪੈਰਿਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਿਟ ਹੋਈ, ਉਹਦੇ 'ਚ ਵਾਈਸ ਪ੍ਰੈਜ਼ੀਡੈਂਟ ਵੈਂਸ ਵੀ ਗਿਆ ਹੋਇਆ ਅਮਰੀਕਾ ਦਾ, ਉਹਦੀ ਘਰ ਵਾਲੀ ਊਸ਼ਾ ਵੀ ਗਈ ਹੋਈ ਹੈ, ਉਹਨਾਂ ਦੇ ਬੱਚੇ ਵਿਵੇਕ ਦਾ ਜਨਮ ਦਿਨ ਸੀ, ਮੋਦੀ ਵੀ ਉੱਥੇ ਪਹੁੰਚਿਆ ਹੋਇਆ, ਤੋਹਫੇ ਲੈ ਕੇ ਉਹਨੂੰ ਵਧਾਈ ਦੇ ਰਹੀ ਹੈ, ਉਹ ਉਹਨਾਂ ਨੂੰ ਦੇ ਰਹੇ ਨੇ, ਉਹਦੀ ਤਾਰੀਫ ਕਰ ਰਿਹਾ। ਇਹ ਜਿਹੜੀਆਂ ਸਾਈਡਲਾਈਨ ਮੀਟਿੰਗਸ ਨੇ, ਇਹ ਜੈਸਚਰਸ ਵੀ ਹੁੰਦੇ ਨੇ ਤੇ ਇੱਕ ਦੂਜੇ ਨੂੰ ਟੋਹਣਾ ਵੀ ਹੁੰਦਾ ਹੈ। ਇਵੇਂ ਹੀ UK ਦਾ ਵੀ ਪ੍ਰਾਈਮ ਮਿਨਿਸਟਰ ਗਿਆ ਹੋਇਆ ਔਰ ਬਾਕੀ, ਲੇਕਿਨ ਜਿਹੜੀ ਵਾਈਟ ਹਾਊਸ ਮੀਟਿੰਗਸ ਹੁੰਦੀਆਂ ਨੇ ਉਹਨਾਂ ਦਾ ਇੱਕ ਆਪਣਾ ਪ੍ਰੋਟੋਕੋਲ ਹੁੰਦਾ ਹੈ ਔਰ ਉਹਦੇ 'ਚ ਕਿਉਂਕਿ ਫਾਈਨਲ ਉਹਦੀ ਆਊਟਕਮ ਵੀ ਦੱਸਣੀ ਹੁੰਦੀ ਹੈ ਵੀ ਕੀ ਹੋਇਆ, ਸੋ ਉਹ ਡੀਲਸ ਪਹਿਲਾਂ ਸਟ੍ਰਾਈਕ ਹੋ ਜਾਂਦੀਆਂ ਨੇ। ਇਹ ਨਹੀਂ ਹੁੰਦਾ ਕਿ ਜੀ ਉਹ ਪ੍ਰਾਈਮ ਮਿਨਿਸਟਰ ਆਇਆ ਜਾਂ ਆਉਣ ਤੋਂ ਬਾਅਦ, ਇਹ ਜਿਹੜਾ ਉਹਨਾਂ ਦਾ ਫੋਰਨ ਆਫਿਸ ਹੁੰਦਾ ਹੈ ਉਹ ਆਪਸ ਦੇ ਵਿੱਚ ਪਹਿਲਾਂ ਹੀ ਕਰ ਲੈਂਦੇ ਨੇ
ਕਿ ਵੀ ਆਹ ਗੱਲਾਂ ਕਲੀਅਰ ਨੇ, ਤੇ ਜਿਹੜਾ ਕੋਈ ਕੰਟੈਂਸ਼ੀਅਸ ਇਸ਼ੂ ਹੁੰਦਾ ਹੈ ਉਹਨੂੰ ਫਿਰ ਬੈਕ ਬਰਨਰ ਤੇ ਰੱਖ ਦਿੰਦੇ ਨੇ। ਜਿਵੇਂ ਟ੍ਰੇਡ ਡੀਲਸ ਹੁੰਦੀਆਂ ਨੇ ਜਦੋਂ, ਕਿ ਭਾਈ ਉਹਨੂੰ ਫਿਰ ਅਸੀਂ ਨਜ਼ਰਸਾਨੀ ਕਰਨੀ ਹੈ। ਜੀ। ਸੋ ਪ੍ਰਭਾਵ ਉਹ ਦੋਨੋਂ ਹੀ ਧਿਰਾਂ ਇਹ ਦੇਣਾ ਚਾਹੁੰਦੀਆਂ ਹੁੰਦੀਆਂ ਨੇ ਕਿ ਜਿਹੜਾ ਦੌਰਾ ਹੈ ਉਹ ਬਹੁਤ ਸਫਲ ਰਿਹਾ। ਅੱਛਾ। ਸੋ ਅਸੀਂ ਇਹ ਦੇਖ ਰਹੇ ਸੀ ਕਿ ਵੀ ਮੋਦੀ ਦੇ ਇਸ ਦੌਰੇ ਤੋਂ ਪਹਿਲਾਂ, ਕਿਉਂਕਿ ਜਿਵੇਂ ਉਹਨੇ ਬਜਟ ਦੇ ਵਿੱਚ ਸਾਰੀਆਂ ਟੈਰਿਫਸ ਜਿਹੜੀਆਂ ਲਾਉਂਦੇ ਸੀ ਅਮਰੀਕਨ ਪ੍ਰੋਡਕਟਸ ਤੇ, ਕੁਝ ਰਿਡਿਊਸ ਕੀਤੀਆਂ, ਕੁਝ ਖਤਮ ਕਰਨ ਤੱਕ ਗਏ, ਬਿਲਕੁਲ ਲੰਮੇ ਪੈ ਗਏ। ਜਿਹੜਾ ਇਲੀਗਲਸ ਦੇ ਉੱਤੇ ਟਰੰਪ ਦੀ ਪੋਜੀਸ਼ਨ ਹੈ, ਉਸ ਦੇ ਮੁੱਦੇ ਦੇ ਉੱਤੇ ਵੀ ਹੱਥਕੜੀਆਂ ਔਰ ਬੇੜੀਆਂ 'ਚ ਜਕੜਿਆਂ ਨੂੰ ਐਕਸੈਪਟ ਕੀਤਾ, ਜਦੋਂ ਕਿ ਮੈਕਸੀਕੋ ਔਰ ਕੋਲੰਬੀਆ ਵਰਗਿਆਂ ਨੇ ਇਹਨਾਂ ਦੇ ਜਹਾਜ਼ ਵਾਪਸ ਭੇਜ ਕੇ ਆਪਣੇ ਜਹਾਜ਼ ਵਿੱਚ ਉਹ ਹਿਊਮਿਲੇਸ਼ਨ ਵੀ ਟੋਲਰੇਟ ਕੀਤੀ। ਔਰ ਇਹ ਸਾਰੇ ਦੇ ਚੱਲਦਿਆਂ ਹੁਣ ਇਹ ਸੀ ਕਿ ਵੀ ਇਹ ਜਿਹੜੇ ਦੋ ਮੁੱਦੇ ਨੇ, ਅਡਾਨੀ ਦੇ ਖਿਲਾਫ ਜਿਹੜਾ ਕੇਸ ਹੈ ਪਲੱਸ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਇਸ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਕੀ ਟੇਕ ਹੋਏਗੀ। ਸੋ ਪਹਿਲੇ ਇਸ਼ੂ ਦੇ ਉੱਤੇ ਤਾਂ ਸਾਹਮਣੇ ਆ ਗਿਆ ਵੀ ਆਲਰੇਡੀ ਡੀਲ ਹੋ ਗਈ। ਔਰ ਅਸੀਂ ਕੱਲ ਬੇਸ਼ੱਕ ਬਲੂਮਬਰਗ ਦੇ ਹਵਾਲੇ ਨਾਲ ਇਹ ਗੱਲ ਕੀਤੀ ਸੀ, ਕਿਉਂਕਿ ਸਾਡੇ ਕੋਲ, ਔਰ ਬਲੂਮਬਰਗ ਨੇ ਕਿਹਾ ਸੀ ਕਿ ਵੀ ਸਾਡੇ ਕੋਲ ਓਰੀਜਨਲ ਟੈਕਸਟ ਹੈ ਐਗਜ਼ੈਕਟਿਵ ਆਰਡਰ ਦਾ। ਔਰ ਅੱਜ ਜਦੋਂ ਅਸੀਂ ਇਹ ਖਬਰ ਦੇਖ ਰਹੇ ਹਾਂ ਔਰ ਇਸ ਨੂੰ ਡਿਸਕਸ ਕਰ ਰਹੇ ਹਾਂ ਕਿ ਆਲਰੇਡੀ ਜਿਹੜਾ 80ਵਾਂ ਐਗਜ਼ੈਕਟਿਵ ਆਰਡਰ ਟਰੰਪ ਨੇ ਸਾਈਨ ਕੀਤਾ ਹੈ ਰਿਪੋਰਟਰਸ ਦੀ ਪ੍ਰੈਜ਼ੈਂਸ ਦੇ ਵਿੱਚ, ਉਹਦੇ 'ਚ ਜਿਹੜਾ ਫੋਰਨ ਬ੍ਰਾਈਬਰੀ ਐਕਟ ਜਿਹਦੇ ਥੱਲੇ ਅਡਾਨੀਆਂ ਦੇ ਉੱਤੇ ਕੇਸ ਦਰਜ ਹੋਇਆ ਸੀ, ਉਸ ਦੇ ਉੱਤੇ 180 ਦਿਨਾਂ ਦੀ ਜਿਹੜੀ ਹੈ ਉਹ ਰੋਕ ਲਾ ਦਿੱਤੀ ਹੈ 6 ਮਹੀਨੇ ਦੀ। ਹੁਣ ਜਿਹੜਾ ਅਟਾਰਨੀ ਜਨਰਲ ਹੈ ਅਮਰੀਕਾ ਦਾ, ਉਹ ਤਾਂ ਨਵਾਂ ਅਟਾਰਨੀ ਜਨਰਲ ਟਰੰਪ ਦਾ ਨੋਮੀਨੀ ਹੈ। ਸੋ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 6 ਮਹੀਨੇ ਦੇ ਲਈ ਤੁਸੀਂ ਇਸ ਦੇ ਉੱਤੇ ਜਿਹੜਾ ਦੁਬਾਰਾ ਨਜ਼ਰਸਾਨੀ ਕਰੋ, ਕਿਉਂਕਿ ਜਿਹੜਾ ਅਡਾਨੀਆਂ ਦੇ ਉੱਤੇ ਜਿਹੜੇ ਚਾਰजेस ਹੈ US ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਦੇ ਥੱਲੇ ਔਰ US ਅਟਾਰਨੀ ਜਨਰਲ ਦਾ ਆਫਿਸ ਈਸਟਰਨ ਡਿਸਟ੍ਰਿਕਟ ਨਿਊਯਾਰਕ ਦਾ, ਜਿਨ੍ਹਾਂ ਨੇ ਬ੍ਰਾਈਬਰੀ ਦੇ ਉੱਤੇ ਲਾਇਆ। ਔਰ ਇਸ ਹਾਲਾਂ ਮੀਡੀਆ ਇਹ ਕਹਿ ਰਿਹਾ ਵੀ ਕਿਉਂਕਿ ਇਹ ਆਲਰੇਡੀ ਰਜਿਸਟਰਡ ਕੇਸ ਹੈ ਕਿ ਵੀ ਜਿਹੜਾ ਪੌਜ਼ ਹੈ ਜਾਂ ਉਹਦੇ ਤੇ ਉਹਨੂੰ ਰਿਵਿਊ ਕਰਨ ਦੀ ਗੱਲ ਹੈ, ਉਹ ਤਾਂ ਫਿਊਚਰ ਦੇ ਕੇਸਾਂ ਨੂੰ ਪ੍ਰਭਾਵਿਤ ਕਰਦਾ ਹੈ। ਪਰ ਜਦੋਂ ਮੈਂ ਇਸ ਦੀ ਵਰਡਿੰਗ ਦੇਖਦਾ ਕਿ ਟਰੰਪ ਦੇ ਆਰਡਰ ਦੀ, ਸੋ ਮੈਨੂੰ ਲੱਗਦਾ ਹੈ ਕਿ ਇਸ ਦਾ ਐਡਵਾਂਟੇਜ ਪੂਰਾ ਅਡਾਨੀ ਗਰੁੱਪ ਨੂੰ ਮਿਲੇਗਾ। ਔਰ ਇਹ ਜਿਹੜਾ, ਔਰ ਇਹ ਵੀ ਹੈ ਕਿ ਵੀ ਇਹ ਅਨਕਲੀਅਰ ਹੈ ਕਿ ਇਹ ਜਿਹੜਾ ਆਰਡਰ ਹੈ ਉਹ ਕਿਵੇਂ ਅਡਾਨੀ ਗਰੁੱਪ ਦੇ ਕੇਸ ਨੂੰ ਪ੍ਰਭਾਵਿਤ ਕਰੇਗਾ। ਭਾਵੇਂ ਉਹ ਨਵੀਂ ਇਨਵੈਸਟੀਗੇਸ਼ਨ ਜਾਂ ਐਨਫੋਰਸਮੈਂਟ ਐਕਸ਼ਨ ਦੀ ਗੱਲ ਕਰਦਾ ਹੈ ਔਰ ਨਿਊ ਗਾਈਡਲਾਈਨਸ ਜਸਟਿਸ ਡਿਪਾਰਟਮੈਂਟ ਨੂੰ ਦੇਣ ਦੀ ਗੱਲ ਕਰਦਾ ਹੈ, ਔਰ ਇਸ ਆਰਡਰ ਦੇ ਮੁਤਾਬਕ ਕਿ ਵੀ ਈਵਨ ਹਾਲ ਦੀ ਘੜੀ 6 ਮਹੀਨੇ ਦਾ ਪੌਜ਼ ਹੈ, ਪਰ ਇਸ ਪੌਜ਼ ਨੂੰ ਅੱਗੇ ਵੀ ਵਧਾਇਆ ਜਾ ਸਕਦਾ, ਜਿਹੜਾ ਓਬਵੀਅਸਲੀ ਵਧਾਇਆ ਜਾਏਗਾ। ਔਰ ਇਹ ਜਿਹੜਾ ਅਟਾਰਨੀ ਜਨਰਲ ਹੈ ਅਮਰੀਕਾ ਦਾ ਨੋਮੀਨੀ ਟਰੰਪ ਦਾ, ਜਿਹਦੀ ਕਨਫਰਮੇਸ਼ਨ ਹੋ ਚੁੱਕੀ ਹੈ ਸੈਨੇਟ ਦੇ ਵਿੱਚ, ਮਿਸਟਰ ਪਾਮ ਬੌਂਡੀ, ਟਰੰਪ ਲਾਇਲਿਸਟ ਹੈ। ਔਰ ਉਹਨਾਂ ਨੇ ਕਿਹਾ ਇਸ ਆਰਡਰ ਦੇ ਥੱਲੇ ਕਿ ਇਸ ਦੇ ਉੱਤੇ ਜਿਹੜਾ ਕੋਈ ਵੀ ਨਵੀਂ ਇਨਵੈਸਟੀਗੇਸ਼ਨ ਨਾ ਓਪਨ ਕੀਤੀ ਜਾਏ ਜਦੋਂ ਤੱਕ ਨਵੀਆਂ ਗਾਈਡਲਾਈਨਸ ਇਨ ਪਲੇਸ ਨਹੀਂ ਹੁੰਦੀਆਂ। ਔਰ ਇਹ ਜਿਹੜੇ ਆਲਰੇਡੀ ਰਜਿਸਟਰਡ ਵੀ ਨੇ ਉਹਨਾਂ 'ਚ ਵੀ ਰੈਮੇਡੀਅਲ ਮੇਜਰ ਵਿਦ ਰਿਸਪੈਕਟ ਟੂ ਇਨਐਪਰੋਪ੍ਰੀਏਟ ਇਨਵੈਸਟੀਗੇਸ਼ਨਸ, ਕਿ ਜਿਹੜੀਆਂ ਇਨਵੈਸਟੀਗੇਸ਼ਨਸ ਪਹਿਲਾਂ ਨੇ ਜੇ ਉਹ ਐਪਰੋਪ੍ਰੀਏਟ ਨਹੀਂ ਹੋਈਆਂ ਤੇ ਉਹਨਾਂ ਦੇ ਉੱਤੇ ਜਿਹੜਾ ਰੈਮੇਡੀਅਲ ਮੇਜਰ ਦਾ ਮਤਲਬ ਹੈ ਕਿ ਉੱਥੇ ਤੁਸੀਂ ਰਾਹਤ ਦਿਓ। ਔਰ ਇਹ ਜਿਹੜਾ ਇਹਦੇ ਖਿਲਾਫ ਅਡਾਨੀਆਂ ਦੇ ਕੇਸ ਹੈ ਉਹ FCPA ਜਿਹੜਾ ਲਾਅ ਹੈ ਫੋਰਨ ਇਹ ਕਰਪਸ਼ਨ ਵਾਲਾ, ਇਹਦੇ ਤੇ ਸੀ ਕਿ $250 ਮਿਲੀਅਨ ਦੀ ਇਹਨਾਂ ਨੇ ਰਿਸ਼ਵਤ ਦਿੱਤੀ 2020 ਤੋਂ 2024 ਤੱਕ। ਉਸ ਦੇ ਵਿੱਚ ਉਹਦਾ ਨੈਫਿਊ ਸਾਗਰ ਅਡਾਨੀ ਤੇ ਉਹਦਾ ਇੱਕ ਹੋਰ ਐਗਜ਼ੈਕਟਿਵ ਆਫਿਸਰ ਵਨੀਤ ਜੈਨ, ਔਰ ਇਹ ਉਹਨਾਂ ਨੇ ਚਾਰਜ ਕੀਤਾ ਕੰਸਪੀਰੇਸੀ ਟੂ ਕਮਿਟ ਵਾਇਰ ਫਰਾਡ ਐਂਡ ਸਿਕਿਉਰਿਟੀਜ਼ ਫਰਾਡ, ਕਿਉਂਕਿ ਅਮਰੀਕਨ ਇਨਵੈਸਟਰਸ ਦੀ ਇਹਨਾਂ ਦੀਆਂ ਕੰਪਨੀਆਂ ਦੇ ਵਿੱਚ ਮਨੀ ਲੱਗੀ ਹੋਈ ਹੈ। ਔਰ 5 ਹੋਰ ਜਿਹੜੇ ਨੇ ਉਹਨਾਂ ਦੇ ਉੱਤੇ ਚਾਰਜ FCPA ਨੂੰ ਵਾਇਲੇਟ ਕਰਨ ਦੇ ਨੇ। ਔਰ ਇਹ ਜਿਹੜੀਆਂ 2 ਕੰਪਨੀਆਂ ਇਹ ਸਾਰੀ ਐਲੀਗੇਸ਼ਨ ਦਾ ਆਧਾਰ ਨੇ, ਉਹ ਨਿਊਯਾਰਕ ਸਟਾਕ ਐਕਸਚੇਂਜ 'ਚ ਇਹ ਸਾਰੇ ਪੀਰੀਅਡ ਦੇ ਵਿੱਚ ਡੀਲ ਕਰਦੀਆਂ ਰਹੀਆਂ। ਹੁਣ ਇਹ ਜਿਹੜਾ ਨਵਾਂ ਐਗਜ਼ੈਕਟਿਵ ਆਰਡਰ ਟਰੰਪ ਨੇ ਜਾਰੀ ਕੀਤਾ ਹੈ, ਉਸ ਤੋਂ ਜਦੋਂ ਪਹਿਲੀ ਟਰਮ ਸੀ ਟਰੰਪ ਦੀ, ਉਦੋਂ ਵੀ ਟਰੰਪ ਨੇ ਇਹ ਕਿਹਾ ਸੀ ਕਿ ਜਦੋਂ ਤੁਸੀਂ ਇਸ ਦੇ ਉੱਤੇ
ਰਿਸਟ੍ਰਿਕਸ਼ਨਸ ਲਾਉਂਦੇ ਹੋ ਕਿ ਜੀ ਸਾਡੀ ਕੰਪਨੀ ਕੋਈ ਬਾਹਰ ਕਰਪਸ਼ਨ ਜਿਹੜਾ ਉਹ ਬ੍ਰਾਈਬ ਜਾਂ ਦੂਜੀ ਨਹੀਂ ਦੇ ਸਕਦੀ, ਤੁਸੀਂ ਅਮਰੀਕਨ ਕੰਪਨੀਆਂ ਦੇ ਅੱਗੇ ਵਧਣ ਦੇ ਰਸਤੇ ਦੇ ਉੱਤੇ ਰੁਕਾਵਟ ਬਣਦੇ ਹੋ ਕਿ ਉਹ ਖੁਸ਼ਹਾਲ ਨਹੀਂ ਹੋ ਸਕਦੀਆਂ, ਕਿਉਂਕਿ ਜਿੱਥੋਂ ਦਾ ਜੋ ਵਰਤਾਰਾ ਹੈ ਉੱਥੇ ਉਹਨਾਂ ਨੇ ਉਵੇਂ ਹੀ ਕਰਨਾ। ਹੁਣ ਇਸ ਆਰਡਰ ਤੋਂ ਬਾਅਦ ਜਿਹੜੀ ਦੁਨੀਆ ਦੀ ਗਲੋਬਲ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ ਸੰਸਥਾ, ਉਹਨਾਂ ਨੇ ਇਸ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਕਿ FCPA ਇਹ ਜਿਹੜਾ ਲਾਅ ਐਕਟ ਹੈ ਇਹਨੇ ਦੁਨੀਆ ਦੇ ਵਿੱਚ ਅਮਰੀਕਾ ਨੂੰ ਲੀਡਰ ਬਣਾਇਆ ਸੀ ਗਲੋਬਲ ਕਰਪਸ਼ਨ ਚੈੱਕ ਕਰਨ ਦੇ ਲਈ। ਸੋ ਇਹਦਾ ਮਤਲਬ ਇਹ ਹੈ ਕਿ ਵੀ ਹੁਣ ਭਾਵੇਂ ਜੋ ਤੁਸੀਂ ਕਰਪਟ ਪ੍ਰੈਕਟਿਸਿਸ ਯੂਜ਼ ਕਰੋ, ਹੈਡ ਆਫ ਸਟੇਟਸ ਨੂੰ ਖਰੀਦੋ, ਉਹਨਾਂ ਦੇ ਘਰ ਭਰੋ, ਸਸਤਾ ਮਾਲ ਵੇਚੋ, ਇਹਨੇ ਖਤਮ ਕਰ ਦਿੱਤਾ। ਉਹਨੇ ਕਿਹਾ ਵੀ ਇਹ ਟਰੰਪ ਦਾ ਜਿਹੜਾ ਐਗਜ਼ੈਕਟਿਵ ਆਰਡਰ ਹੈ ਇਹ that diminishes and could pave the way for completely eliminating the crown jewel in the US fight against global corruption। ਕਿ ਜਿਹੜਾ ਅਮਰੀਕਾ ਗਲੋਬਲ ਜੂਲ ਸੀ ਕਰਪਸ਼ਨ ਇੰਟਰਨੈਸ਼ਨਲੀ, ਉਹਦਾ ਰੁਤਬਾ ਜਿਹੜਾ ਖਤਮ ਹੋ ਗਿਆ, ਇਹ ਉਹਨਾਂ ਦੇ ਐਗਜ਼ੈਕਟਿਵ ਡਾਇਰੈਕਟਰ ਨੇ ਕਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਐਂਟੀ ਬ੍ਰਾਈਬਰੀ ਲਾਅ ਹੀ ਹੈ ਜਿਹਦੇ ਥੱਲੇ ਜਸਟਿਸ ਡਿਪਾਰਟਮੈਂਟ ਨੇ ਵੱਡੇ ਜਿਹੜੇ ਨੇ ਵੱਡੇ ਸ਼ੁਤਰਮੁਰਗ ਉਹਨਾਂ ਨੂੰ ਹੱਥ ਪਾਇਆ, ਜਿਵੇਂ ਇਨਵੈਸਟਮੈਂਟ ਬੈਂਕ ਗੋਲਡਮੈਨ ਸੈਚਸ ਨੂੰ ਮਲੇਸ਼ੀਆ ਦੀ ਵੈਲਥ ਨੂੰ ਲੁੱਟਣ ਦੇ ਲਈ ਦੋਸ਼ੀ ਪਾਇਆ ਗਿਆ ਸੀ। ਔਰ ਇਹ ਸਾਰੇ ਦੇ ਚਲਦੇ ਆ ਜਿਹੜਾ ਹੁਣ ਟਰੰਪ ਨੇ ਜਦੋਂ ਇਹ ਦਸਤਖਤ ਕੀਤੇ ਤੇ ਨਾਲ ਹੀ ਉਹਨੇ ਕਿਹਾ ਇਟਸ ਗੋਇੰਗ ਟੂ ਮੀਨ ਅ ਲੋਟ ਮੋਰ ਬਿਜ਼ਨਸ ਫॉर ਅਮਰੀਕਾ, ਕਿ ਹੁਣ ਸਾਡੇ ਕੋਲ ਬਹੁਤ ਬਿਜ਼ਨਸ ਆਏਗੀ। ਪਰ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਕਿਹਾ ਕਿ ਵੀ ਇਹ ਕਿੱਥੇ ਤਾਂ 2024 ਦੇ ਵਿੱਚ ਜਸਟਿਸ ਡਿਪਾਰਟਮੈਂਟ ਤੇ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਨੇ 26 ਇਸ ਕਿਸਮ ਦੇ ਐਕਸ਼ਨ, ਜਿਨ੍ਹਾਂ 'ਚ 31 ਕੰਪਨੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਸੀ, ਇਹ ਵਾਈਟ ਹਾਊਸ ਦੀ ਫੈਕਟ ਸ਼ੀਟ ਦੇ ਮੁਤਾਬਕ ਹੈ। ਉਹਨੇ ਕਿਹਾ ਵੀ ਇਹਨਾਂ ਸਾਰਿਆਂ ਦਾ ਬੇੜਾ ਗਰਕ ਹੋਏਗਾ। ਔਰ ਇਸ ਦੇ ਚੱਲਦਿਆਂ ਹੁਣ ਅਡਾਨੀਆਂ ਦੀ ਤਾਂ ਚੜ੍ਹ ਮਚੇਗੀ। ਔਰ ਨਾਲ ਦੀ ਨਾਲ ਗੌਤਮ ਅਡਾਨੀ ਨੇ ਇਸ ਦੇ ਉੱਤੇ ਤਾਂ ਕਮੈਂਟ ਨਹੀਂ ਕੀਤਾ, ਪਰ ਉਹਨੇ ਕਿਹਾ ਕਿ ਜੀ ਹੁਣ ਅਸੀਂ ਅਮਰੀਕਾ ਦੇ ਜਿਹੜੀ ਇੱਕ ਵੱਡਾ ਮੇਓ ਕਲੀਨਿਕ ਨੇ ਉਹਨਾਂ ਨਾਲ ਮਿਲ ਕੇ ਅਡਾਨੀ ਹੈਲਥ ਸਿਟੀ ਪਾਰਟਨਰਸ਼ਿਪ ਅਸੀਂ ਕਰ ਰਹੇ ਹਾਂ ਮੇਓ ਕਲੀਨਿਕ ਨਾਲ ਮਿਲ ਕੇ। ਔਰ ਅਹਿਮਦਾਬਾਦ ਔਰ ਮੁੰਬਈ ਦੇ ਵਿੱਚ ਹਜ਼ਾਰ ਬੈੱਡ ਦੇ ਹਸਪੀਟਲ ਅਸੀਂ ਬਣਾਵਾਂਗੇ। ਔਰ ਅਸੀਂ ਉਹਦੇ ਵਿੱਚ ਕਟਿੰਗ ਐਜ ਮੈਡੀਕਲ ਇਨੋਵੇਸ਼ਨ, ਜਿਹਦੇ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੀ ਮੈਡੀਕਲ ਇਨੋਵੇਸ਼ਨ, ਉਹ ਵੀ ਇਨਸਰਟ ਕਰਾਂਗੇ। ਔਰ ਇਹ ਦਿਸ ਇਜ਼ ਬਿਗਨਿੰਗ ਫॉर ਅ ਹੈਲਥੀਅਰ ਸਟਰੋਂਗਰ ਇੰਡੀਆ, ਵਨ ਕੈਂਪਸ ਐਟ ਅ ਟਾਈਮ। ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਇਹ ਅਡਾਨੀਆਂ ਨੂੰ ਜਿਹੜੀ ਰਾਹ ਦਿੱਤੀ ਹੈ, ਇਹ ਉਹਦੇ 'ਚ ਇੱਕ ਸਟੋਰੀ ਉਹ ਇਹ ਹੈ ਕਿ ਵੀ ਜਿਹੜਾ G20 ਮੀਟ ਦੇ ਵਿੱਚ ਦਿੱਲੀ 'ਚ ਫੈਸਲਾ ਹੋਇਆ ਸੀ ਕਿ ਇੱਕ ਕੋਰੀਡੋਰ ਬਣਾਇਆ ਜਾਏਗਾ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕਲ ਕੋਰੀਡੋਰ ਜਿਹਨੂੰ ਕਿਹਾ ਗਿਆ ਸੀ, ਉਹ ਬਿਲਕੁਲ ਆਈਡੀਆ ਛੱਡਿਆ ਗਿਆ ਸੀ। ਪਰ ਇਹ ਸਟੋਰੀ ਜਿਹੜੀ ਉਹਨਾਂ ਦੇ NDTV ਔਰ ਦੂਸਰਿਆਂ ਦੀ ਹੈ ਕਿ ਅਡਾਨੀ ਗਰੁੱਪਸ ਐਕੋ ਕੋਰੀਡੋਰ ਪਲਾਨ ਟੂ ਕਾਊਂਟਰ ਚਾਈਨਾ ਔਨ PM ਟਰੰਪ ਮੈਨੂੰ, ਕਿ ਵੀ ਇਹ ਆਪਸ ਦੇ ਵਿੱਚ ਜਿਹੜੀ ਗੱਲਬਾਤ ਹੋਣੀ ਹੈ ਵੀ ਸ਼ਾਇਦ ਬਹੁਤ ਸਾਰਾ ਪੈਸਾ ਇਹ ਜਿਹੜਾ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕਲ ਕੋਰੀਡੋਰ ਹੈ, ਇਹ ਐਂਬੀਸ਼ੀਅਸ ਇਨਫਰਾਸਟ੍ਰਕਚਰ ਪ੍ਰੋਜੈਕਟ ਹੈ। ਔਰ ਇਸ ਦੇ ਇਹ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਨੂੰ ਕਾਊਂਟਰ ਕਰਨ ਲਈ ਹੈ। ਔਰ ਇਸ ਗੱਲ ਦੀਆਂ ਪੋਸੀਬਿਲਿਟੀਜ਼ ਨੇ ਕਿ ਅਡਾਨੀ ਔਰ ਚਾਈਨਾ ਨੇ ਤਾਂ $400 ਬਿਲੀਅਨ ਇਨਵੈਸਟ ਕੀਤਾ ਹੈ ਕਿ ਅਡਾਨੀ ਐਂਡ ਕੰਪਨੀ ਇਸ ਕੋਰੀਡੋਰ ਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਕਰੇ। ਔਰ ਮੇਰਾ ਖਿਆਲ ਹੈ ਕਿ ਜਿਹੜਾ ਟਰੰਪ ਨੂੰ ਇਨਵੈਸਟਮੈਂਟ ਚਾਹੀਦੀ ਹੈ ਵਿਦਨ ਅਮਰੀਕਾ ਵੀ, ਆਲਰੇਡੀ ਅਡਾਨੀਆਂ ਨੇ ਕਿਹਾ ਸੀ ਜੀ ਅਸੀਂ $60 ਬਿਲੀਅਨ ਇਨਵੈਸਟ ਕਰਾਂਗੇ ਤਾਂ ਕਿ ਮੋਰ ਜੌਬਸ ਸ਼ੁੱਡ ਬੀ ਕ੍ਰੀਏਟਡ। ਤੇ ਜਿਵੇਂ ਟਰੰਪ ਨੇ ਸਾਊਦੀ ਅਰੇਬੀਆ ਨੂੰ ਕਿਹਾ ਜੀ $1 ਟ੍ਰਿਲੀਅਨ ਅਮਰੀਕਾ 'ਚ ਇਨਵੈਸਟ ਕਰੋ, ਅਡਾਨੀ ਇੱਥੇ ਵੀ ਕਰੇਗਾ। ਪਰ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਚਾਈਨਾ ਨੂੰ ਕਾਊਂਟਰ ਕਰਨ ਲਈ ਇਹ ਜਿਹੜਾ ਕੋਰੀਡੋਰ ਹੈ, ਔਰ ਇਹਦੇ ਨਾਲ ਜੇ ਤੁਸੀਂ ਟਰੰਪ ਦਾ ਗਜ਼ਾ ਦੇ ਉੱਤੇ ਉਹਦੀ ਟੇਕ ਦੇਖੋ ਜਿਹਦੇ 'ਚ ਉਹ ਕਹਿੰਦਾ ਕਿ ਵੀ ਅਸੀਂ ਇਹਨੂੰ ਲੈ ਲਾਂਗੇ ਔਰ ਇਹਨੂੰ ਅਸੀਂ ਜਿਹੜਾ ਉਹ ਇੱਕ ਟੂਰਿਸਟ ਸਪੌਟ ਬਣਾ ਦੇਵਾਂਗੇ ਵਰਲਡ। ਸੋ ਇਹ ਜੇ ਲੰਬੀ ਇਸ ਸਾਰੇ 'ਚ ਦੇਖੋ ਤਾਂ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਅਡਾਨੀਆਂ ਨੂੰ ਰਾਹਤ ਦਿੱਤੀ ਗਈ ਹੈ ਇਸ ਦੇ ਵਿੱਚ ਅਡਾਨੀਆਂ ਦੀ ਇਨਵੈਸਟਮੈਂਟ ਔਰ ਇਹ ਸਾਰੀ ਇਸ ਦਾ ਹਿੱਸਾ ਹੈ। ਔਰ ਨਾਲ ਦੀ ਨਾਲ ਕਿਉਂਕਿ ਪ੍ਰੈਸ਼ਰ ਇੱਕ ਲੈਵਲ ਤੇ ਨਹੀਂ ਹੁੰਦਾ, ਜੇ ਇਧਰ ਟਰੰਪ ਨੇ ਐਗਜ਼ੈਕਟਿਵ ਆਰਡਰ ਕਰਕੇ ਇਹਨੂੰ ਆਫ ਦਾ ਹੁੱਕ ਕੀਤਾ
ਤੇ ਨਾਲ ਦੀ ਨਾਲ ਇਹ ਸਟੋਰੀ ਹੈ ਕਿ 6 ਕਾਂਗਰਸਮੈਨ ਅਮਰੀਕਾ ਦੇ ਕਰੰਟ ਹਾਊਸ ਦੇ, ਜਿਨ੍ਹਾਂ ਦੇ ਵਿੱਚ ਕਾਂਗਰਸਮੈਨ ਲੈਂਸ ਗੂਡਨ, ਕਾਂਗਰਸਮੈਨ ਪੈਟ ਫੈਲਨ, ਮਾਈਕ ਹੈਰਿਡਪੋਲੋਸ, ਕਾਂਗਰਸਮੈਨ ਬ੍ਰੈਂਡਨ ਜਿਲ, ਵਿਲੀਅਮ ਆਰ ਟਿਮਨਸ ਔਰ ਬ੍ਰਾਇਨ ਰੋਬਿਨ, ਉਹਨਾਂ ਨੇ ਜਿਹੜਾ ਅਮਰੀਕਾ ਦੇ ਅਟਾਰਨੀ ਜਨਰਲ ਨੂੰ ਇਹ ਚਿੱਠੀ ਲਿਖੀ ਹੈ ਕਿ ਵੀ ਇਹ ਜਿਹੜੇ ਅਡਾਨੀ ਦੇ ਖਿਲਾਫ ਕੇਸ ਨੇ ਇਹ ਬਿਲਕੁਲ ਪਿਛਲੇ ਐਡਮਿਨਿਸਟ੍ਰੇਸ਼ਨ ਨੇ ਬਦਲਾਖੋਰੀ ਦੀ ਭਾਵਨਾ 'ਚ ਕਾਹਲੀ 'ਚ ਬਣਾਏ, ਇਹਨਾਂ ਨੂੰ ਵਾਪਸ ਲਿਆ ਜਾਏ। ਔਰ ਇਹ ਪੂਰੀ PTI ਦੀ ਉਹਨਾਂ ਦੀ ਆਪਣੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਦੀ ਖਬਰ ਹੈ। 6 US ਕਾਂਗਰਸਮੈਨ ਰਾਈਟ ਟੂ ਨਿਊ ਅਟਾਰਨੀ ਜਨਰਲ ਅਗੇਂਸਟ ਅਡਾਨੀਜ਼ ਇੰਡਾਈਟਮੈਂਟ, ਔਰ ਉਹਨਾਂ ਨੇ ਕਿਹਾ ਕਿ ਇਨਸਟੈਡ ਆਫ ਡੈਫਰਿੰਗ the case to the appropriate Indian authorities, the Biden Department of Justice decided to push forward and indict Adani Group's executives without any real injury to US interest being present. ਉਹਨਾਂ ਨੇ ਕਿਹਾ ਜੀ ਉੱਥੇ ਜੇ ਕਰਪਸ਼ਨ ਕੀਤੀ ਉਹਨੇ ਅਡਾਨੀ ਨੇ, US ਇੰਟਰਸਟ ਨੂੰ ਕੀ ਫਰਕ ਪੈਂਦਾ ਸੀ? ਤੇ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਵੇਂ ਅਡਾਨੀ ਗਰੁੱਪ ਦੇ ਐਗਜ਼ੈਕਟਿਵਸ ਨੂੰ ਚਾਰਜ ਕਰਕੇ ਅਮਰੀਕਨ ਇੰਟਰਸਟ ਨੂੰ ਹਾਰਮ ਕੀਤਾ। ਔਰ ਇਸ ਸਾਰੇ ਨੂੰ ਜਿਹੜਾ ਹੈ ਇਹਨਾਂ ਨੇ ਅਟਾਰਨੀ ਜਨਰਲ ਨੂੰ ਕਿਹਾ ਕਿ ਵੀ ਇਹ ਸਾਰੇ ਨੂੰ ਬੰਦ ਕਰੋ, ਇਹ ਸਾਰੀ ਇਨਵੈਸਟੀਗੇਸ਼ਨ ਨੂੰ, ਔਰ ਇਹ ਕੇਸ ਵਾਪਸ ਲਓ। ਇਹ ਕੁਐਸਚਨੇਬਲ ਡਿਸੀਜਨ ਸੀ, ਇਨਟੋਲਰੇਬਲ ਹੈ। ਦਿਸ ਵਾਸ ਜਿਹੜਾ ਇਸ ਦੀ ਹਕੀਕਤ ਅਮਰੀਕਨਾਂ ਨੂੰ ਨਹੀਂ ਦੱਸੀ ਗਈ, ਔਰ ਇਹ ਸੈਲੈਕਟਿਵ ਜਿਹੜੀ ਪਰਸੂਇੰਗ ਆਫ ਦਾ ਕੇਸਿਸ ਹੈ ਅਮਰੀਕਨ ਇੰਟਰਸਟ ਦੇ ਖਿਲਾਫ ਹੈ, ਅਮਰੀਕਨ ਬਿਜ਼ਨਸ ਇੰਟਰਸਟ ਦੇ ਖਿਲਾਫ ਹੈ, ਐਂਡ ਦੈਟ jeopardizes relationship with close allies like India, ਔਰ ਇੰਡੀਆ ਅਮਰੀਕਾ ਰਿਲੇਸ਼ਨਸ ਦੇ ਵਿੱਚ ਇਹ ਇੱਕ ਵੱਡੀ ਰੁਕਾਵਟ ਬਣਿਆ। ਔਰ ਇਹ ਅਮਰੀਕਾ ਔਰ ਇੰਡੀਆ ਇਹ ਸ਼ੇਅਰ ਮਿਊਚੁਅਲ ਇੰਟਰਸਟ ਐਪਰੀਸ਼ੀਏਸ਼ਨ ਪ੍ਰੈਜ਼ੀਡੈਂਟ ਟਰੰਪ ਔਰ ਮੋਦੀ ਦੀ ਬੋਨ ਹੋਮੀ ਹੈ, ਔਰ ਉਹਨਾਂ 'ਚ ਪੋਟੈਂਸ਼ੀਅਲ ਹੈ ਇਹਨਾਂ ਦੋਨਾਂ ਮੁਲਕਾਂ 'ਚ ਅੱਗੇ ਵਧਣ ਦਾ। ਔਰ ਈਵਨ ਮਿਲਟਰੀ ਸੁਪਰ ਪਾਵਰ ਔਰ 2 ਇਕਨੋਮਿਕ ਐਂਡ ਮਿਲਟਰੀ ਸੁਪਰ ਪਾਵਰਸ ਨੇ US ਔਰ ਅਮਰੀਕਾ, ਔਰ ਇਹ ਸਾਰੇ ਨੂੰ ਜਿਹੜਾ ਖਤਮ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਨੂੰ ਜੇ ਕੱਲ੍ਹ ਨੂੰ ਮੋਦੀ ਜਦੋਂ ਵਾਪਸ ਜਾਏਗਾ ਮਿਲ ਕੇ, ਤੇ ਇਹ ਬਹੁਤ ਵੱਡੀ ਉਹਨਾਂ ਦੀ ਕਾਮਯਾਬੀ ਹੈ ਕਿ ਮੁਲਕ ਦਾ ਇੰਟਰਸਟ ਤਾਂ ਵੇਚਿਆ, ਟੈਰਿਫ ਵੀ ਸਾਰੇ ਖਤਮ ਕੀਤੇ, ਔਰ ਲੇਕਿਨ ਅਮਰੀਕਾ ਨੂੰ ਇਹ ਕਿੱਥੇ ਲੈ ਕੇ ਜਾਏਗਾ? ਔਰ ਠੀਕ ਕਿਹਾ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਕਿ ਜਿਹੜਾ ਅਮਰੀਕਾ ਜੂਲ ਸੀ ਦੁਨੀਆ ਦੇ ਵਿੱਚ ਕਿ ਕਾਰਪੋਰੇਟ ਸੈਕਟਰ ਦੇ ਵਿੱਚ ਕਰਪਸ਼ਨ ਨੂੰ ਕਿਵੇਂ ਚੈੱਕ ਕਰਨਾ ਹੈ, ਇਹ ਉਸ ਤੋਂ ਜਿਹੜੀ ਹੈ ਉਹ ਢੱਕਣ ਚੁੱਕ ਦਿੱਤਾ ਹੈ ਕਿ ਭਾਈ ਭਰ ਕੇ ਨਹਾਓ ਇਹ ਸਾਰੇ ਕਰਪਸ਼ਨ ਦੇ ਖੂਹ ਦੇ ਵਿੱਚ, ਔਰ ਡੁਬਕੀਆਂ ਲਾਓ ਔਰ ਖਾਓ ਤੇ ਖਵਾਓ। ਜਿਵੇਂ ਸਾਡੇ ਤਾਂ ਮੁਲਕਾਂ 'ਚ ਪਹਿਲਾਂ ਹੀ ਕਹਿੰਦਾ ਜੀ ਖਾਤਾ ਹੈ, ਕਹਿੰਦਾ ਖਾਤਾ ਹੈ ਤਾਂ ਲਗਾਤਾ ਵੀ ਤਾਂ ਹੈ। ਹੁਣ ਇੱਥੇ ਇਹੀ ਹੋ ਗਿਆ ਵੀ ਖਾਓ ਵੀ ਤੇ ਨਹਾਓ ਵੀ, ਹਾਂ ਤੇ ਲਾਓ ਵੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ
ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਕੱਲ ਅਮਰੀਕਾ ਪਹੁੰਚ ਰਿਹਾ ਹੈ ਔਰ 13 ਫਰਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਨਾਲ ਮੋਦੀ ਦੀ ਮੀਟਿੰਗ ਤੈਅ ਹੈ ਔਰ ਵਿਊਅਰਸ ਇਉਂ ਜਾਪਦਾ ਹੈ ਕਿ ਟਰੰਪ ਤੇ ਮੋਦੀ ਵਿਚਕਾਰ ਪਹਿਲਾਂ ਹੀ ਡੀਲ ਹੋ ਚੁੱਕੀ ਹੈ, ਜਿਹੜੀ ਦੋਵਾਂ ਲਈ ਵਿਨ-ਵਿਨ ਸਿਚੁਏਸ਼ਨ ਹੋਵੇਗੀ। ਸਿੱਖ ਜਥੇਬੰਦੀਆਂ ਵੱਲੋਂ ਵਾਈਟ ਹਾਊਸ ਦੇ ਬਾਹਰ ਵੱਡੇ ਪੱਧਰ ਤੇ ਖਾਲਿਸਤਾਨ ਰੈਲੀ ਜਿਹੜੀ ਕੀਤੀ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਅੱਡ-ਅੱਡ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇਹ ਚੱਲ ਰਹੀ ਹੈ ਅਨਾਉਂਸਮੈਂਟ ਕਿ ਵਾਈਟ ਹਾਊਸ ਦੇ ਬਾਹਰ ਪਰਸੋਂ ਜਦੋਂ ਕਿ ट्रंप और मोदी की मुलाकात होनी है, प्रोटेस्ट है, खालिस्तान रैली है। ये 1600 पेंसिल्वेनिया एवेन्यू नॉर्थ वेस्ट वाशिंगटन DC, ये 11 बजे के करीब का टाइम है। ज़ाहिर है कुछ वक्त कलैक्ट होने लगता है। अच्छा। और ये ईस्ट कोस्ट सिख कोआर्डिनेशन कमेटी और पंथक ऑर्गेनाइजेशंस वालों अपील है कि जिथे इंडिया जिन्हें मोदी की कमांड, मोदी और अमित शाह के थले डिकलेयर्ड वार अगेंस्ट सिख, साढ़े खिलाफ जंग ऐलानी हुई है, उस दा जवाब देने के लिए असीं उत्थे इकट्ठे होइए, प्रेजिडेंट ट्रंप और इंटरनेशनल कमेटी नूं सुनेहा देइए कि असीं खालिस्तान दे लई वचनबद्ध हैं। अच्छा। और इस दे नाल ही सिक्स फॉर जस्टिस ने भी अपनी मीडिया एडवाइजरी जारी की है। उन्होंने कहा क्योंकि 2 घंटे तो ये रैली चलेगी, फिर 2 बजे जिहड़ा है मोदी का जिस ठेठ पंजाबी कहना होए तो उहदियां फ्यूनरल सर्विसिज कीतियां जाणगियां, जिन्हों असीं पंजाबी स्यापा कहते हैं। और उस दे विच जिहड़ा है उन्होंने ये रीजनिंग दित्ती है कि भी इन्होंने कीता की है, किवें उन्होंने गुरपतवंत पन्नू मर्डर प्लॉट US एजेंसियां ने फाइल किया है। और ये उन्होंने राह दे ऑपरेटिव्स ने डिप्लोमैटिक कवर दे थले अमरीका की धरती ते असैसीनेशन अटैम्प्ट कीते और इस दे लई ही डिपार्टमेंट ऑफ जस्टिस ने इंडियन नैशनल नूं जिहड़ा है वो चार्ज किया है, निखिल गुप्ता नूं। और फिर इस तरह हरदीप सिंह निज्जर दा जून 18 2023 नूं कैनेडा च जिहड़ा वो मर्डर किया गया और उस दे उत्ते जिहड़ा है ये सैंक्शनड बाय इंडिया, PM मोदी, एग्जीक्यूटेड बाय NSA अजीत डोवर एंड इंटैलीजेंस एजेंसी रॉ। और ये कैनेडियन इन्वेस्टिगेशन ने संजय वर्मा और बाकी 5 ਜਿਹੜੇ डिप्लोमैट ने उन्होंने कैनेडा चों कढ़िया, ਜਿਹੜੇ ਜ਼ਿੰਮੇਵਾਰ ਨੇ। ਹੁਣ ਜਿਹੜੀ ਉਹਨਾਂ ਨੇ ਇਸ ਦੇ ਉੱਤੇ ਫੋਕਸ ਰੱਖਿਆ ਕਿ ਭਾਈ ਸਾਡੀ ਡਿਮਾਂਡ ਕੀ ਹੈ। ਅੱਛਾ। ਉਹ ਇਹੀ ਹੈ ਕਿ ਅਕਾਊਂਟੇਬਿਲਟੀ ਐਂਡ ਸੈਂਕਸ਼ਨਸ ਔਨ ਇੰਡੀਆਜ਼ ਰਾ, ਜਵਾਬਦੇਹੀ ਸਭ ਤੋਂ ਇੰਪੋਰਟੈਂਟ ਹੈ। ਔਰ ਇਹਨਾਂ ਦੇ ਉੱਤੇ ਰਾਹ ਜਿਹੜੀ ਇੰਡੀਆ ਦੀ ਖੁਫੀਆ ਏਜੰਸੀ ਹੈ ਜਿਹਨੇ ਬਾਹਰ ਅਮਰੀਕਨ ਸੋਇਲ ਤੇ ਅਮਰੀਕਨ ਸੋਵਰਨਟੀ ਵਾਇਲੇਟ ਕੀਤੀ, अमेरिकन सिटीजन नूं टारगेट किया, इंटरनेशनल लॉ वायलेट किया। और ये है कि मोदी नूं जवाबदेह बनाया जाए टारगेटेड किलिंग्स दे लई जिहड़ियां प्रो खालिस्तान एक्टिविस्ट दियां कीतियां। इंडिया दी रॉ दे उत्ते पाबंदियां लाइयां जाण ट्रांसनैशनल रिप्रैशन दे लई। और इंडियन डिप्लोमैट्स दी जिहड़ी है इन्वेस्टिगेशन की जाए कि उन्होंने इन्हां असैसीनेशनस दे विच की रोल अदा किया। अच्छा। सो ऑलरेडी मोदी का ट्वीट भी आ गया कि भाई मैं जिहड़ा मोदी जिहड़ा ट्रंप दे नाल मिलण दे लई बहुत बेसबरा होया। ये जिहड़ी विजिट है ये इंडिया US फ्रेंडशिप नूं होर जिहड़ा वो निघिया और डूंघिया करेगी और अड्ड-अड्ड सैक्टर्स दे विच जिहड़ा साडे जिहड़े संबंध ने वो होर भी विकसित होणगे।
ਔਰ ਮੈਂ ਬਹੁਤ ਜਿਹੜਾ ਮੈਂ ਯਾਦ ਕਰਦਾ ਕਿ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਵਿਜ਼ਿਟ ਵੇਲੇ ਵੀ ਸਾਡੇ ਸਬੰਧ ਕਿੰਨੇ ਜਿਹੜੇ ਨੇ ਉਹ ਨਿੱਘੇ ਸਨ। ਔਰ ਇਹ ਐਂਡ ਆਈ ਐਮ ਸ਼ੋਰ ਆਵਰ ਟਾਕਸ ਵਿਲ ਬਿਲਡ ਔਨ ਦਾ ਗਰਾਊਂਡ ਕਵਰਡ ਦੈਨ, ਕਿ ਜਿਹੜੀ ਆਲਰੇਡੀ ਅਸੀਂ ਗਰਾਊਂਡ ਤੈਅ ਕੀਤੀ ਹੋਈ ਆ ਉਦੋਂ ਦੀ, ਉਸ ਦੇ ਉੱਤੇ ਇਹ ਰਿਲੇਸ਼ਨਸ਼ਿਪ ਅੱਗੋਂ ਬਿਲਟ ਹੋਏਗੀ। ਅੱਛਾ, ਹੁਣ ਅਸੀਂ ਤਾਂ ਚਲੋ ਰੋਜ਼ਾਨਾ ਆਪਣਾ ਤਜ਼ੀਆ ਦਿੰਦੇ ਹਾਂ ਕਿ ਵੀ ਇਸ ਸਾਰੇ ਦੇ ਵਿੱਚ ਕੀ ਖੱਟਿਆ ਕੀ ਗਵਾਇਆ ਦੇ ਥੱਲੇ। ਤਾਂ ਜਿਵੇਂ ਅਸੀਂ ਕਿਹਾ ਵੀ ਜਦੋਂ ਕੋਈ ਵਿਸ਼ ਹੀ ਜਾਂਦਾ ਹੈ, ਲੰਮਾ ਹੀ ਪੈ ਜਾਂਦਾ ਹੈ, ਤੇ ਉਹ ਬ੍ਰਾਹਮਣ ਦੇ ਕੋਲ ਤਾਂ ਉਹ ਆਰਟ ਹੈ, ਸਦੀਆਂ ਤੋਂ ਹੈ ਕਿ ਭਾਈ ਜਿਹੜਾ ਜਿਹਨੂੰ ਗਧੇ ਨੂੰ ਤਾਂ ਵਿਚਾਰੇ ਨੂੰ ਗਧੇ ਦੇ ਵੀ ਕੋਈ ਜਿਹੜੇ ਐਥਿਕਸ ਨੇ ਜਾਂ ਉਹਦੇ ਵੀ ਨੇ, ਪਰ ਅਸੀਂ ਜਦੋਂ ਕਹਿੰਦੇ ਹਾਂ ਵੀ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ, ਤੇ ਮੈਂ ਇੱਕ ਹਾਸਰਸ ਦਾ ਦੇਖ ਰਿਹਾ ਸੀ, ਹਾਸਰਸ ਦਾ ਕਵੀ ਹਿੰਦੀ ਜ਼ਬਾਨ ਦਾ, ਉਹ ਕਹਿ ਰਿਹਾ ਸੀ ਕਿ ਵੀ ਇਹ ਜਿੰਨੇ ਜਾਨਵਰ ਨੇ ਉਹਨਾਂ ਨੇ ਉਹਨੂੰ ਸ਼ਿਵ ਨੂੰ ਕਿਹਾ ਕਿ ਜੀ ਸਾਨੂੰ ਜ਼ਰਾ ਛੁੱਟੀ ਦਿਓ ਥੋੜੀ ਦੇਰ ਦੀ, ਤੇ ਗਧੇ ਨੇ ਵੀ ਛੁੱਟੀ ਮੰਗੀ, ਤੇ ਉਹਨੂੰ ਪੁੱਛਿਆ ਵੀ ਤੂੰ ਛੁੱਟੀ ਲੈ ਕੇ ਕੀ ਕਰਨਾ ਹੈ? ਕਹਿੰਦਾ ਵੀ ਮੈਨੂੰ ਤਾਂ ਇੰਨਿਆਂ ਨੇ ਆਪਣਾ ਪਿਓ ਬਣਾਇਆ, ਮੈਨੂੰ ਲੱਗਦਾ ਮੈਂ ਮਾਵਾਂ ਤੇ ਦੇਖਾਵਾਂ ਕਿਹੜੀਆਂ। ਸੋ ਬ੍ਰਾਹਮਣ ਤਾਂ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ ਥੱਕ ਕੇ ਭਾਈ ਅਸੀਂ ਸਾਮ ਦਾਮ ਦੰਡ ਭੇਦ, ਸਾਮ ਸ਼ੁਰੂ ਇੱਥੋਂ ਹੁੰਦਾ, ਸ਼ਰਨ 'ਚ ਚਲੇ ਜਾਣਾ। ਸੋ ਇਹਨਾਂ ਨੇ ਤਾਂ ਦੇਖਿਆ ਟਰੰਪ ਦੇ ਬਦਲੇ ਤੇ ਔਰ ਉਹਨਾਂ ਨੇ ਤਾਂ ਪੈਰ ਫੜ ਲਏ, ਹਜ਼ੂਰ ਸਾਡੇ ਮਾਈ ਬਾਪ, ਔਰ ਉਹਦਾ ਨਤੀਜਾ ਕਿ ਐਨ ਬਜਟ ਦੇ ਵਿੱਚ ਵੀ ਜੋ ਨਹੀਂ ਵੀ ਮੰਗਿਆ ਸੀ ਉਹ ਵੀ ਕੰਸੈਸ਼ਨ ਦੇ ਦਿੱਤਾ, ਔਰ ਸ਼ੈਕਲਡ ਔਰ ਹੈਂਡਕਫਡ ਸਿਟੀਜ਼ਨ, ਇੱਕ ਤੁਹਾਡੇ ਸਿਟੀਜ਼ਨ ਨੇ ਜਿਨ੍ਹਾਂ ਨੂੰ ਤੁਸੀਂ ਕਿਵੇਂ ਜ਼ਲਾਲਤ ਨਾਲ, ਔਰ ਉੱਥੇ ਜੈ ਸ਼ੰਕਰ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਕਿ ਬਈ ਇਹ ਸਟੈਂਡਰਡ ਆਪਰੇਸ਼ਨ ਹੈ, ਉਹ ਸਟੈਂਡਰਡ ਆਪਰੇਸ਼ਨ ਇਹਨਾਂ ਦਾ ਹੋਏਗਾ, ਤੁਹਾਡਾ ਤੇ ਨਹੀਂ ਹੈ। ਜੇ ਕੋਲੰਬੀਆ ਔਰ ਮੈਕਸੀਕੋ ਇਹ ਕਹਿ ਸਕਦੇ ਨੇ ਵੀ ਆਪਣੇ ਮਿਲਟਰੀ ਜਹਾਜ਼ ਤੁਸੀਂ ਕੋਲ ਰੱਖੋ, ਅਸੀਂ ਜਹਾਜ਼ ਭੇਜਦੇ ਹਾਂ, ਸਾਡੇ ਸ਼ਹਿਰੀ ਨੇ, ਪਰ ਇਹਨਾਂ ਨੇ ਤਾਂ ਜੋ ਟਰੰਪ ਜਾਂ ਐਡਮਿਨਿਸਟ੍ਰੇਸ਼ਨ ਚਾਹੁੰਦਾ ਹੈ ਵੀ, ਹਾਲਾਂਕਿ ਇਹ ਨਹੀਂ ਹੈ ਵੀ ਕੋਈ ਡਿਪੋਰਟ ਪਹਿਲੀ ਵਾਰ ਹੋਏ ਨੇ, ਆਲਰੇਡੀ ਜਿਹੜੀਆਂ ਖੁਦ ਹੀ ਐਸ ਜੈ ਸ਼ੰਕਰ ਨੇ ਫਿਗਰਸ ਦਿੱਤੀਆਂ ਠੀਕ ਨੇ ਉਹ, ਕਿ 2009 ਤੋਂ ਜੇ ਸ਼ੁਰੂ ਕਰਕੇ 15 ਤੋਂ 20 ਹਜ਼ਾਰ ਬੰਦਾ ਡਿਪੋਰਟ ਹੋਇਆ ਹੈ, ਸਭ ਤੋਂ ਜ਼ਿਆਦਾ ਓਬਾਮਾ ਦੇ ਵੇਲੇ ਹੋਏ। ਉੱਥੇ ਤੁਰੇ ਰਹਿੰਦੇ ਨੇ, ਸਿਵਲ 'ਚ ਜਾਂਦੇ ਨੇ, ਜਾਂ ਚਾਰਟਰਡ ਪਲੇਨ ਹੁੰਦਾ ਛੱਡ ਕੇ ਆ ਜਾਂਦੇ ਨੇ। ਲੇਕਿਨ ਕਿਉਂਕਿ ਇਹ ਮੈਸੇਜ ਟਰੰਪ ਐਡਮਿਨਿਸਟ੍ਰੇਸ਼ਨ ਦੁਨੀਆ ਨੂੰ ਦੇਣਾ ਚਾਹੁੰਦਾ ਸੀ, ਇਸ ਲਈ ਈਵਨ ਉਹਨਾਂ ਦੀ ਬਾਰਡਰ ਪੈਟਰੋਲ ਨੇ ਵੀ, ਜਦੋਂ ਉਹ ਤਾਂ ਅਜੇ ਉੱਥੇ ਤਾਂ ਉਹਨਾਂ ਨੇ ਜਦੋਂ ਬਾਹਰ ਕੱਢਿਆ 에ਅਰਪੋਰਟ ਤੋਂ, ਉਦੋਂ ਤਾਂ ਕਿਸੇ ਦੇ ਨਹੀਂ ਸੀ ਲੱਗੀਆਂ ਹੋਈਆਂ ਹੱਥਕੜੀਆਂ, ਸ਼ਾਇਦ ਖਬਰ ਵੀ ਦਬਾ ਜਾਂਦੇ, ਪਰ ਉਹ ਜਦੋਂ ਵੀਡੀਓ ਸਾਹਮਣੇ ਆ ਗਈ ਇਹਨਾਂ ਕੋਲ ਕੋਈ ਚੋਇਸ ਨਹੀਂ ਸੀ। ਹੁਣ ਇਸ ਸਾਰੇ ਦੇ ਵਿੱਚ ਇਸ ਸਾਰੇ ਚੋਂ ਨਿਕਲਣਾ ਲੁਕਾਣਾ ਕੀ ਹੈ, ਇਹ ਤਾਂ ਸਾਹਮਣੇ ਹੀ ਹੈ ਕਿ ਇੰਡੀਆ ਦਾ ਟੋਟਲ ਸਰੈਂਡਰ ਹੈ, ਔਰ ਇੰਡੀਆ ਦਾ ਰੋਲ ਕੋਈ ਕਲੋਜ਼ ਪਾਰਟਨਰ ਵਾਲਾ ਤਾਂ ਨਹੀਂ ਹੈ ਜਿਵੇਂ ਅਮਰੀਕਾ ਨੇ ਨੈਟੋ ਦੇ ਉੱਤੇ ਇਨਵੈਸਟਮੈਂਟ ਕੀਤੀ, ਇਵੇਂ ਵੀ ਨਹੀਂ ਹੈ, ਹੋਸਟਾਈਲ ਵੀ ਨਹੀਂ ਹੈ ਕੋਈ ਚਾਈਨਾ ਜਾਂ ਈਰਾਨ ਵਾਂਗ ਵੀ ਨਹੀਂ ਹੈ ਕਿ ਬਈ ਉਹਦੇ ਨਾਲ। ਸੋ ਉਹ ਇਸ਼ੂ ਬੇਸਡ ਹੈ, ਉਹਨਾਂ ਨੇ ਜਿਹੜਾ ਟੈਰਿਫ ਵਾਲਾ ਕੰਮ ਕਰਵਾ ਲਿਆ, ਉਹਨਾਂ ਨੇ ਡਿਫੈਂਸ ਡੀਲਸ ਆਲਰੇਡੀ ਜਿਹੜੇ ਹਥਿਆਰ ਖਰੀਦਣੇ ਨੇ ਉਹਦੇ ਚੋਂ ਕੁਛ ਨਾ ਕੁਛ ਨਿਕਲੇਗਾ, ਪਲੱਸ ਅਡਾਨੀ ਨੂੰ ਆਫ ਦਾ ਹੁੱਕ ਕਰ ਦਿੱਤਾ ਔਰ ਉਹਨੂੰ ਕਿਹਾ ਕਿ ਵੀ ਚਲੋ ਇਨਵੈਸਟ ਕਰੋ, ਜਿਹੜਾ ਇੰਡੀਆ ਮਿਡਲ ਈਸਟ ਯੂਰਪ ਕੋਰੀਡੋਰ ਹੈ ਉਹਦੇ ਤੇ ਵੀ ਕਰਵਾਉਣਗੇ, ਅਮਰੀਕਾ 'ਚ ਵੀ ਇਨਵੈਸਟਮੈਂਟ ਕਰਾਉਣਗੇ, ਔਰ ਬੰਦੇ ਦਾ ਪੁੱਤ ਬਣਾ ਲਿਆ, ਗੋਡਾ ਧੌਣ ਤੇ ਰੱਖ ਲਿਆ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਸਾਡਾ ਕੰਸਰਨ ਹੈ ਆਮ ਤੌਰ ਤੇ ਸਿੱਖ ਕੌਮ ਦਾ, ਕਿ ਜੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਟ ਕੀਤਾ ਹੈ, ਜਿਹਨੂੰ ਇਨਵਿਜ਼ੀਬਲ ਅਟੈਕ ਹੈ ਔਨ ਦਾ ਅਮਰੀਕਨ ਸੋਇਲ, ਉਹਦਾ ਕੀ ਬਣੇਗਾ। ਸੋ ਉਹਦੇ 'ਚ ਮੈਨੂੰ ਲੱਗਦਾ ਹੈ ਕਿ ਵੀ ਇਹ ਬਹੁਤ ਸਾਰਿਆਂ ਦਾ ਹੈ ਕਿ ਵੀ ਇਹਨੂੰ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਇਹ ਕਹੇਗਾ ਕਿ ਵੀ ਅੱਗੋਂ ਨਾ ਕਰਿਓ। ਸੋ ਉਹਨੂੰ ਵੀ ਕੇਸ ਤਾਂ ਚੱਲੇਗਾ ਨਿਖਿਲ ਗੁਪਤੇ ਤੇ ਜਾਂ ਦੂਜੇ, ਉਹਨਾਂ ਨਾ ਤਾਂ ਇੰਡੀਆ ਨੇ ਉਹਨੂੰ ਔਨ ਕੀਤਾ ਤੇ ਨਾ ਉਹ ਤਾਂ ਉਹਨਾਂ ਨੇ ਈਵਨ ਵਿਦਨ ਵੀ ਜਿਹੜਾ ਵਿਕਾਸ ਯਾਦਵ ਹੈ ਉਹਨੂੰ ਪਾਸੇ ਲਾ ਦਿੱਤਾ ਹੈ, ਔਰ ਇਸ ਤੋਂ ਬਿਯੋਂਡ ਜਿਹੜਾ ਹੈ ਉਹ ਕੋਈ ਬਹੁਤਾ ਨਹੀਂ ਹੋਏਗਾ। ਇਹਦੇ ਤੇ ਦੋ ਟੇਕਸ ਜਿਹੜੀਆਂ ਨੇ ਮੈਂ ਇਹ ਦੇਖੀਆਂ, ਇੱਕ ਜਿਹੜਾ ਕਰਨ ਥਾਪਰ ਦੇ ਨਾਲ ਅੱਜ ਡਾਕਟਰ ਡੈਨੀਅਲ ਮਾਰਕੀ ਸੀਨੀਅਰ ਐਡਵਾਈਜ਼ਰ ਨੇ ਯੂਨਾਈਟਿਡ ਸਟੇਟਸ ਇੰਸਟੀਚਿਊਟ ਆਫ ਪੀਸ ਦੇ, ਉਹਨਾਂ ਦਾ ਇੰਟਰਵਿਊ ਸੀ, ਔਰ ਉਹਦੇ 'ਚ ਜਿਹੜਾ ਉਹਨਾਂ ਨੇ ਕੀਤਾ ਉਹਦੇ 'ਚ ਕੁਛ ਨੁਕਤੇ ਜਿਹੜੇ ਨੇ ਮੈਨੂੰ ਲੱਗਿਆ ਵੀ ਵਰਥ ਸ਼ੇਅਰਿੰਗ ਨੇ, ਔਰ ਉਹਦੇ 'ਚ ਉਹਨਾਂ ਨੂੰ ਪੁੱਛਿਆ ਕਿ ਵੀ ਇਸ ਵਿਜ਼ਿਟ ਦਾ
ਕੀ ਇਸ ਚੋਂ ਨਿਕਲੇਗਾ। ਜਦੋਂ ਉਹਨੇ ਕਿਹਾ ਜੀ ਟਰੰਪ ਦਾ ਏਜੰਡਾ ਕਲੀਅਰ ਹੈ ਔਰ ਇੱਕ ਤਾਂ ਇਹਦਾ ਜਿਹੜਾ ਮੇਨ ਪਰਪਸ ਤਾਂ ਇਹ ਹੈ ਕਿ ਰੀਐਸਟੈਬਲਿਸ਼ ਪਰਸਨਲ ਕਨੈਕਸ਼ਨ ਟਰੰਪ ਤੇ ਮੋਦੀ ਦਾ ਜਿਵੇਂ ਸੀ ਵਿਚਾਲੇ ਜਿਹੜੀ ਬਿਟਰਨੈਸ ਆਈ ਕਿਉਂਕਿ ਮੋਦੀ ਨੇ ਮਿਲਣ ਤੋਂ ਨਾ ਕਰ ਦਿੱਤੀ ਸੀ ਜਦੋਂ ਟਰੰਪ ਨੇ ਇਹ ਕਿਹਾ ਸੀ ਆਲਰੇਡੀ ਉਹਨੇ ਅਨਾਉਂਸ ਕੀਤਾ ਹੋਇਆ ਸੀ ਮਿਲਣਾ। ਸੋ ਉਹਨਾਂ ਟਰੰਪ ਨੇ ਗੁੱਸਾ ਕੱਢ ਲਿਆ ਔਰ ਬਾਕੀ ਉਹਨੇ ਗੋਡਾ ਰੱਖ ਕੇ ਜੋ ਨੈਸ਼ਨਲ ਇੰਟਰਸਟ ਹੈ ਅਮਰੀਕਾ ਦੇ ਉਹ ਮਨਾ ਲਿਆ। ਔਰ ਇਹ ਜਿਹੜੀ ਮੀਟਿੰਗ ਹੈ ਇਹ ਇੰਡੀਆ ਨੇ ਰਿਕੁਐਸਟ ਕੀਤੀ ਹੈ, ਨਹੀਂ ਹੈ ਵੀ ਉਹਨਾਂ ਦੇ ਸੱਦਣ ਤੇ ਹੈ। ਇਹ ਉਹਨਾਂ ਦਾ ਡਾਕਟਰ ਡੈਨੀਅਲ ਮਾਰਕੇ ਦਾ ਕਰਨ ਥਾਪਰ ਨੂੰ ਕਹਿਣਾ ਔਰ ਇਹ ਜਿਹੜਾ ਮੋਦੀ ਐਡਮਿਨਿਸਟ੍ਰੇਸ਼ਨ ਜਿਹੜਾ ਇਸ ਨੂੰ ਠੀਕ ਕਰਨਾ ਚਾਹੁੰਦਾ ਸੀ ਤਾਂ ਕਿ ਟਰੰਪ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ ਕੋਈ ਵਰਸਟ ਫਾਰਮ ਨਾ ਲੈ। ਔਰ ਜਿਹੜਾ ਮੁੱਦਾ ਇਲੀਗਲ ਇਮੀਗ੍ਰੇਸ਼ਨ ਤੇ ਡਿਪੋਰਟੇਸ਼ਨ ਇਹ ਇੱਕ ਵੱਡਾ ਡਿਪਲੋਮੈਟਿਕ ਚੈਲੰਜ ਸੀ ਇੰਡੀਆ ਦਾ, ਤੇ ਇੰਡੀਆ ਨੇ ਤਾਂ ਪਹਿਲਾਂ ਹੀ ਇਲੀਗਲ ਇਮੀਗ੍ਰੈਂਟ 104 ਵੀ ਲੈ ਲਏ ਨੇ ਸ਼ੈਕਲਸ ਔਰ ਦੂਸਰੇ ਚ ਆਏ, ਭਾਵੇਂ ਉਹਨੇ ਮੀਡੀਆ ਨੂੰ ਔਰ ਆਪੋਜੀਸ਼ਨ ਨੂੰ ਤਾਂ ਗੁੱਸੇ 'ਚ ਲਿਆਂਦਾ, ਆਮ ਲੋਕ ਵੀ ਗੁੱਸੇ 'ਚ ਆਏ। ਪਰ ਇਹ ਜਿਹੜਾ US ਐਡਮਿਨਿਸਟ੍ਰੇਸ਼ਨ ਜਿਹੜਾ ਇਹਨੂੰ ਐਪਰੀਸ਼ੀਏਟ ਹੀ ਕਰੇਗਾ ਕਿ ਜੀ ਦੇਖੋ ਇਹਦੇ ਬਾਵਜੂਦ ਜਿਹੜਾ ਕੋਈ ਮੋਦੀ ਸਰਕਾਰ ਨੇ ਕੋਈ ਯੀਲਡ ਨਹੀਂ ਕੀਤਾ। ਫਿਰ ਜਿਹੜਾ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਵੀ ਜਿਹੜੀ ਇੰਡੀਆ ਦੀ ਨੀਤੀ ਹੈ ਉਹ ਦੋਨੋਂ ਪਾਸਿਓਂ, ਕਿਉਂਕਿ ਇਲੀਗਲ ਇਮੀਗ੍ਰੇਸ਼ਨ ਐਂਡ ਲੀਗਲ ਹੁਣ ਜਿਹੜਾ ਦੂਸਰਾ ਖੇਤਰ ਹੈ ਇਹਦੇ 'ਚ ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਨੇ ਉਹਨਾਂ ਨੂੰ ਭੇਜ ਦਿਓ, ਅਸੀਂ 18,000 ਤੋਂ ਪਹਿਲਾਂ ਆਨਲਾਈਨ ਵੇਟ ਕਰ ਰਹੇ ਨੇ। ਤੇ ਜਿਹੜੇ H1B ਵੀਜ਼ੇ ਸੀ ਜਿਹੜੇ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵੇਲੇ 72% ਕੱਲੇ ਇੰਡੀਅਨਸ ਨੂੰ ਲਏ। ਇੰਡੀਆ ਦਾ ਇੰਟਰਸਟ ਇਹ ਹੈ ਔਰ ਇਹਦੇ ਤੇ ਐਲਨ ਮਸਕ ਜਾਂ ਟਰੰਪ ਦੀ ਵੀ ਇਹੀ ਟੇਕ ਹੈ ਕਿ ਜੀ ਅਸੀਂ ਕੁਆਲੀਫਾਈਡ ਔਰ ਦੂਜੇ ਲੈਣੇ ਨੇ। ਸੋ ਇੰਡੀਆ ਦਾ ਕੋਸ਼ਿਸ਼ ਇਹ ਹੈ ਕਿ ਵੀ ਇਸ ਨੂੰ H1B ਵੀਜ਼ੇ ਦੇ ਵਿੱਚ ਅਜੇ ਵੀ ਜਿਹੜਾ ਵੱਡਾ ਚੰਕ ਹੈ, ਵੱਡਾ ਪੀਸ ਆਫ ਕੇਕ ਹੈ, ਉਹ ਇੰਡੀਆ ਨੂੰ ਮਿਲੇ। ਔਰ ਕਿਉਂਕਿ ਟਰੰਪ ਹੁਣ ਵੀ ਜਿਹੜਾ ਸਕਿਲਡ ਇਮੀਗ੍ਰੇਸ਼ਨ ਨੂੰ ਫੇਵਰ ਕਰਦਾ ਹੈ ਔਰ ਭਾਵੇਂ ਉਹਦਾ ਬੇਸ ਜਿਹੜਾ ਹੈ ਡਿਵਾਈਡਡ ਹੈ ਔਰ ਇਹ H1B ਦਾ ਇਸ਼ੂ ਅਜੇ ਸੈਟਲ ਨਹੀਂ ਹੈ। ਫਿਊਚਰ ਪਾਲਿਸੀਜ਼ ਦੇ ਵਿੱਚ ਦੋਨੋਂ ਪਾਸਿਓਂ ਪੋਲੀਟੀਕਲ ਪ੍ਰੈਸ਼ਰ ਹੋਣਗੇ। ਔਰ ਫਿਰ ਟ੍ਰੇਡ ਐਂਡ ਟੈਰਿਫ ਉਹਨਾਂ ਨੇ ਕਿਹਾ ਜੀ ਟਰੰਪ ਨੇ ਕਨਫਰੰਟੇਸ਼ਨਿਸਟ ਅਪਰੋਚ ਰੱਖੀ ਹੈ ਤੇ ਇੰਡੀਆ ਨੇ ਆਲਰੇਡੀ ਉਹ ਟੈਰਿਫ ਕਿੰਗ ਵੀ ਕਹਿੰਦਾ ਸੀ ਔਰ ਟ੍ਰੇਡ ਅਬਿਊਜ਼ ਦਾ ਵੀ ਉਹਨਾਂ ਨੇ ਚਾਰਜ ਲਾਇਆ ਸੀ। ਪਰ ਆਲਰੇਡੀ ਇੰਡੀਆ ਨੇ ਹੁਣ ਲੋਅਰ ਕਰਤੇ ਨੇ ਟੈਰਿਫ US ਗੂਡਸ ਦੇ ਉੱਤੇ, ਜਿਵੇਂ ਹਾਰਲੇ ਡੇਵਿਡਸਨ ਬਾਈਕਸ ਜਿਹੜੀਆਂ ਟਰੰਪ ਦੀ ਫੇਵਰੇਟ ਔਰ ਹਮੇਸ਼ਾ ਉਹ ਮੈਨੂੰ ਨਹੀਂ ਕਦੇ ਵੀ ਯਾਦ ਹੋਇਆ ਨਾ ਹੈ, ਪਰ ਟਰੰਪ ਹਮੇਸ਼ਾ ਹਾਰਲੇ ਡੇਵਿਡਸਨ ਹੀ ਕਹਿੰਦਾ ਸੀ ਵੀ ਉਹਦੇ ਤੇ ਇੰਨੇ % ਜਿਹੜਾ ਉਹ ਲਾਇਆ ਹੋਇਆ ਉਹ ਉਹਨਾਂ ਨੇ ਖਤਮ ਕਰ ਦਿੱਤਾ। ਔਰ ਉਹਦੇ 'ਚ ਉਹ ਪੁੱਛਦਾ ਥਾਪਰ ਕਿ ਵੀ ਹੁਣ ਕਿ ਇਸ ਤੋਂ ਬਾਅਦ ਟਰੰਪ ਖੁਸ਼ ਹੋ ਜਾਏਗਾ, ਤੇ ਮਾਰਕੇ ਨੇ ਕਿਹਾ ਕਿ ਵੀ ਟਰੰਪ ਅਜੇ ਤੱਕ ਕੋਈ ਟੈਰਿਫ ਇੰਡੀਆ ਤੇ ਨਹੀਂ ਲਾਏਗਾ ਔਰ ਲੇਕਿਨ ਇਹ ਜਿਹੜਾ ਆਉਣ ਵਾਲੇ ਪੀਰੀਅਡ 'ਚ ਆਲਰੇਡੀ ਜਦੋਂ ਐਲੂਮੀਨੀਅਮ ਔਰ ਇੱਕ ਕੋਈ ਹੋਰ ਚੀਜ਼ ਹੈ ਆਇਰਨ ਇਸ ਦੇ ਉੱਤੇ ਆਲਰੇਡੀ 25% ਟੈਰਿਫ ਲਾਤਾ ਹੈ। ਉਹ ਕੈਨੇਡਾ ਨੇ ਵੀ ਹੁਣ ਰੈਸੀਪਰੋਕੇਟ ਕਰ ਰਿਹਾ, ਇੰਡੀਆ ਨੂੰ ਵੀ ਹਾਲਾਂ ਵੱਡਾ ਜਿਹੜਾ ਸੋਰਸ ਹੈ ਐਲੂਮੀਨੀਅਮ ਔਰ ਸਟੀਲ ਦਾ ਕੈਨੇਡਾ ਆਸਟ੍ਰੇਲੀਆ ਨੂੰ ਵੀ ਵਕਤ ਪਿਆ ਹੈ ਵੀ ਕੀ ਕਰਨਾ ਹੈ। ਇੰਡੀਆ ਨੂੰ ਵੀ ਉਸ ਦਾ ਜਿਹੜਾ ਓਵਰਆਲ $30 ਬਿਲੀਅਨ ਸਰਪਲਸ ਹੈ ਉਹਦੇ 'ਚ 0.2 ਮਿਲੀਅਨ ਕਿ ਕਿੰਨਾ ਟਨ ਜਿਹੜਾ ਇੰਡੀਆ ਤੋਂ ਸਟੀਲ ਆਉਂਦਾ ਹੈ ਉਹ ਆਲਰੇਡੀ ਉਹਨੇ ਸਾਰਿਆਂ ਤੇ ਹੀ ਲਾਤਾ, ਕੋਈ ਉਹ ਇੰਡੀਆ ਦੀ ਐਕਸੈਪਸ਼ਨ ਨਹੀਂ ਕੀਤੀ ਹੈ। ਔਰ ਹਾਲਾਂਕਿ ਆਸਟ੍ਰੇਲੀਆ ਦੇ ਐਲਬਨੀ ਨੇ ਜਦੋਂ ਟਰੰਪ ਨੇ ਲਾਇਆ 25% ਟੈਰਿਫ ਉਹਨੇ ਕਿਹਾ ਜੀ ਆਸਟ੍ਰੇਲੀਆ ਨੂੰ ਐਗਜ਼ੈਂਪਟ ਕਰਤਾ, ਨਾਲ ਦੀ ਨਾਲ ਟਰੰਪ ਨੇ ਫਿਰ ਪੋਸਟ ਕਰਤਾ ਵੀ ਕੋਈ ਕਿਸੇ ਨੂੰ ਐਗਜ਼ੈਂਪਟ ਨਹੀਂ ਕੀਤਾ। ਔਰ ਫਿਰ ਜਿਹੜਾ ਥਾਪਰ ਨੇ ਇਹਨੂੰ ਪੁੱਛਿਆ ਡਾਕਟਰ ਡੇਵਿਡਸਨ ਨੂੰ ਕਿ ਜੀ ਇਹ ਜਿਹੜਾ ਬ੍ਰਿਕਸ ਔਰ ਡਾਲਰ ਟ੍ਰਾਂਜੈਕਸ਼ਨ ਦੇ ਉੱਤੇ ਕਿਹਾ, ਉਹਨੇ ਕਿਹਾ ਵੀ ਉਹਨੇ ਕਲੀਅਰ ਕਰ ਦਿੱਤਾ ਟਰੰਪ ਨੇ ਕਿ ਵੀ 100% ਅਸੀਂ ਟੈਰਿਫ ਲਾਵਾਂਗੇ ਬ੍ਰਿਕਸ ਨੇਸ਼ਨ ਦੇ ਉੱਤੇ ਜੇ ਉਹ ਡਾਲਰ ਦੇ ਬਰਾਬਰ ਕਰੰਸੀ ਖੜੇ ਕਰਦੇ ਨੇ। ਔਰ ਇੰਡੀਆ ਜਿਹੜਾ ਆਲਰੇਡੀ ਜਿਹੜਾ ਉਹ ਰਸ਼ੀਆ ਦੇ ਨਾਲ ਰੂਪੀ ਔਰ ਰੂਬਲ ਦੇ ਵਿੱਚ ਟ੍ਰੇਡ ਕਰਦਾ ਹੈ, ਕੀ ਇਹ ਸੈਕੰਡ ਟ੍ਰੇਡ ਇਸ਼ੂ ਬਣ ਸਕਦਾ ਹੈ ਇੰਡੀਆ ਔਰ ਅਮਰੀਕਾ ਦੇ ਵਿਚਾਲੇ? ਪਰ ਉਹਨਾਂ ਨੇ ਕਿਹਾ ਵੀ ਆਲਰੇਡੀ ਇੰਡੀਆ ਨੇ ਇਸ ਦੇ ਉੱਤੇ ਵੀ ਯੀਲਡ ਕਰ ਦਿੱਤਾ ਹੈ। ਟਰੰਪ ਜਿਹੜਾ US ਡਾਲਰ ਦੀ ਡੋਮੀਨੈਂਸ ਕਾਇਮ ਰੱਖਣਾ ਚਾਹੁੰਦਾ ਹੈ ਔਰ ਇਹ ਉਹਨੇ ਇੰਡੀਆ ਨੇ ਵੀ ਇਸ ਦੇ ਉੱਤੇ ਕੋਈ ਸਿਰ ਨਹੀਂ ਚੁੱਕਣਾ ਹੈ। ਫਿਰ ਇੰਡੀਆ ਇਰਾਨ ਰਿਲੇਸ਼ਨਸ਼ਿਪ ਦੇ ਉੱਤੇ ਸਵਾਲ ਹੈ, ਉਹਨੇ ਕਿਹਾ ਜੀ ਕਿ ਵੀ ਉਹ ਆਲਰੇਡੀ ਜਿਹੜਾ ਇੰਡੀਆ ਨੂੰ ਉਹਨਾਂ ਨੇ ਚਾਬਹਾਰ ਦੇ ਮਾਮਲੇ ਦੇ ਵਿੱਚ ਵਾਰਨ ਕਰ ਦਿੱਤਾ ਹੈ ਔਰ ਉਹ ਕੋਈ ਵੇਵਰ ਉਹਨਾਂ ਨੂੰ ਨਹੀਂ ਮਿਲਣਾ। ਸੋ ਉਹਦੇ ਥੱਲੇ ਵੀ ਇਹਨਾਂ ਨੇ ਜਿਹੜਾ ਇੰਡੀਆ ਨੇ ਸਰੈਂਡਰ ਹੀ ਕੀਤਾ ਇਸ ਦੇ ਸਾਹਮਣੇ। ਜਦੋਂ ਹਰ ਪਾਲਿਸੀ ਦੇ ਸਾਹਮਣੇ ਸਰੈਂਡਰ ਹੈ ਫਿਰ ਜਿਹੜਾ ਸਾਡੇ ਖਾਸ ਮਤਲਬ ਦਾ ਇੱਕ ਸਵਾਲ ਜਿਹਦੇ 'ਚ ਉਹਨੂੰ
ਇਹ ਪੁੱਛਿਆ ਗਿਆ, ਅਡਾਨੀ ਦੇ ਉੱਤੇ ਪੁੱਛਿਆ ਗਿਆ ਕਿ ਉਹ ਕੀ ਹੋਏਗਾ, ਅਡਾਨੀ ਇੰਡਾਇਕਟਮੈਂਟ, ਵਿਲ ਟਰੰਪ ਡ੍ਰੌਪ ਦਾ ਕੇਸ, ਉਦੋਂ ਅਜੇ ਐਗਜ਼ੈਕਟਿਵ ਆਰਡਰ ਨਹੀਂ ਸੀ ਆਇਆ। ਥਾਪਰ ਨੇ ਪੁੱਛਿਆ ਕਿ ਇਹ ਜਿਹੜਾ ਫੋਰਨ ਕਰਪਟ ਪ੍ਰੈਕਟਿਸਿਸ ਐਕਟ ਹੈ FCPA, ਇਹਦੀ ਗੌਤਮ ਅਡਾਨੀ ਦੀ ਜਿਹਦੇ ਥੱਲੇ ਚੱਲ ਰਹੀ ਹੈ ਇਨਵੈਸਟੀਗੇਸ਼ਨ, ਇਹਦੇ ਤੇ ਡਾਕਟਰ ਮਾਰਕੀ ਨੇ ਕਿਹਾ ਲਾਈਕਲੀ ਯੈਸ, ਉਹ ਆਲਰੇਡੀ ਉਹ ਕੇਸ ਡ੍ਰੌਪ ਦੀ ਲਾਈਨ। The Trump administration has deprioritized corruption enforcement, business ties with Adani may return to normal। और वो normal। ਹੁਣ ਜਿਹੜਾ ਸੈਕੰਡ ਸਵਾਲ ਜਿਹੜਾ ਥਾਪਰ ਬ੍ਰਿਲੀਅੰਟ ਇੰਟਰਵਿਊਅਰ ਹੈ ਉਹਨੇ ਕਿਹਾ ਇੰਡੀਆ ਲਿੰਕਡ ਅਸੈਸੀਨੇਸ਼ਨ ਪਲਾਟ, ਵਿਲ ਟਰੰਪ ਆਲਸੋ ਡ੍ਰੌਪ ਦਿਸ, ਕਿ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਹੈ ਇਹਦੇ ਉੱਤੇ ਕੀ ਹੋਏਗਾ। ਫਿਰ ਉਹ ਅੱਗੋਂ ਕੰਟੀਨਿਊ ਕਰਦਾ ਥਾਪਰ, the murder for hire case involving India and US based dissidents caused tension, will Trump let this slide too? ਹੁਣ ਉਹ ਖਾਲਿਸਤਾਨ ਲਫ਼ਜ਼ ਨਹੀਂ, ਇਹ ਵੀ ਐਸੇ ਚਲਾਕ ਨੇ ਖਾਲਿਸਤਾਨ ਲਫ਼ਜ਼ ਨਹੀਂ ਕਿਹਾ, ਉਹਨੇ ਇਹ ਕਿਹਾ ਕਿ ਜੀ US based dissidents, ਕਿ ਜਿਹੜੇ ਸਹਿਮਤ ਨਹੀਂ ਨੇ, ਜ਼ਾਹਰ ਹੈ ਖਾਲਿਸਤਾਨ ਦੀ ਗੱਲ ਕਰ ਰਹੇ ਹੋ, ਕਿ ਕੀ ਜਿਹੜਾ ਇਹਨੂੰ ਵੀ ਟਰੰਪ ਪਾਸੇ ਲੈ ਜਾਏਗਾ। ਡਾਕਟਰ ਮਾਰਕੀ ਨੇ ਇਹਦਾ ਜਿਹੜਾ ਜਵਾਬ ਦਿੱਤਾ ਮੈਨੂੰ ਲੱਗਦਾ ਵੀ ਇਹੀ that is what going to happen। ਉਹਦੇ ਚ ਉਹਨੇ ਕਿਹਾ yes it is likely the Trump administration will move past it, ਇਸ ਨੂੰ ਪਾਸੇ ਲਾ ਦੇਗਾ। however if another similar incident happens Trump's reaction could be unpredictable, ਕਿ ਜੇ ਫੇਰ ਹੋਇਆ ਇਹ ਉਹਨੂੰ ਵਾਰਨਿੰਗ ਨਾ ਕਰ ਦੇਗਾ ਵੀ ਚਲੋ ਇਹ ਤਾਂ ਅਸੀਂ ਮਿੱਟੀ ਪਾਓ ਰੋਟੀ ਖਾਓ, ਨਹੀਂ ਉਹ ਛੱਡੋ ਬਾਕੀ, ਲੇਕਿਨ ਇਹ ਨਹੀਂ, ਇਸ ਤੋਂ ਬਿਯੋਂਡ ਜਿਹੜਾ ਹੈ ਉਹ ਕੋਈ ਬਹੁਤਾ ਪਾਰਟ ਨਹੀਂ ਹੋਣ ਵਾਲਾ। ਫਿਰ ਉਹਨੇ ਪੁੱਛਿਆ ਕਿ ਵੀ ਇਹ ਜਿਹੜਾ ਮਾਰਕੋ ਰੂਬੀਓ ਹੈ ਸੈਕਟਰੀ ਆਫ ਸਟੇਟ, ਇਹ ਇੰਡੀਆ ਕਾਕਸ ਦਾ ਵੀ ਚੇਅਰਪਰਸਨ ਹੁੰਦਾ ਸੀ, ਇਸੇ ਤਰ੍ਹਾਂ ਮਾਈਕਲ ਵਾਟਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਇਹ ਪ੍ਰੋ ਇੰਡੀਆ ਨੇ ਕਿ ਇੰਡੀਆ ਨੂੰ ਇਹ ਬਿਲਕੁਲ ਐਸ਼ੋਰ ਹੋਣਾ ਚਾਹੀਦਾ ਵੀ ਜਿਹੜਾ ਉਹ ਵੀ ਤੇ ਉਹ ਵੀ। ਉਹਦੇ ਤੇ ਉਹਨੇ ਡਾਕਟਰ ਮਾਰਕੀ ਨੇ ਕਿਹਾ ਹਾਂ ਠੀਕ ਹੈ ਦੋਨੋਂ ਹੀ ਪ੍ਰੋ ਇੰਡੀਆ ਨੇ, ਪਰ ਉਹਨੇ ਕਿਹਾ ਵੀ ਟਰੰਪ ਜਿਹੜਾ ਹੈ ਉਹ ਫਾਈਨਲ ਡਿਸੀਜਨ ਮੇਕਰ ਹੈ ਹਰ ਇਸ਼ੂ ਦਾ। ਔਰ ਜੇ ਇਫ ਟਰੰਪ ਗੈਟਸ ਅਪਸੈਟ ਵਿਦ ਇੰਡੀਆ ਫ੍ਰੈਂਡਲੀ ਐਡਵਾਈਜ਼ਰਸ ਵੋਂਟ ਮੈਟਰ, ਕਿ ਫਿਰ ਇਹਨੇ ਪਤਾ ਨਹੀਂ ਕਿਹਦੇ ਸਿਰ 'ਚ ਚੁੱਕ ਕੇ ਛਟਾਕੀ ਮਾਰਨੀ ਹੈ ਤੇ ਕਿਹਦੇ ਸਿਰ 'ਚ ਚੁੱਕ ਕੇ ਕਿਲੋ ਦਾ ਵੱਟਾ ਮਾਰਨਾ, ਇਹ ਕੋਈ ਪਤਾ ਨਹੀਂ ਹੈ। ਔਰ ਇਹ ਉਹਨੇ ਕਿਹਾ ਕਿ ਵੀ ਇਹ ਹੁਣ ਡਿਪੈਂਡ ਕਰੇਗਾ ਕਿ ਵੀ ਟਰੰਪ ਦੇ ਜਿਹੜੇ ਨੇ ਮੂਡ ਔਰ ਜਿਹੜੇ ਨੇ ਉਹ ਟੈਂਟਰਮਸ ਕਿਸ ਕਿਸਮ ਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਕੁਆਇਟ ਫੇਅਰ ਐਨਾਲਿਸਿਸ ਹੈ। ਲੈਟ ਵੀ ਸੀ, ਉਹਨਾਂ ਨੇ ਜੋ ਸਰਕਾਰਾਂ ਨੇ ਕਰਨਾ ਹੈ ਉਹ ਆਪਣਾ ਢੰਗ ਕਰਨ, ਅਸੀਂ ਜਿਹੜਾ ਹਾਂ ਜਿੰਨੇ ਘਰਾਂ ਦੇ ਪੁਰਾਣੇ ਛਿੱਤਰ ਇਕੱਠੇ ਕਰਕੇ ਬਹੁਤ ਸਾਰਿਆਂ ਨੇ ਹਾਰ ਬਣਾਏ ਹੋਏ ਨੇ ਛਿੱਤਰਾਂ ਦੇ, ਔਰ ਉਹਦੀ ਤਿਆਰੀ ਪੂਰੀ ਹੈ ਜੀ। ਸੋ ਬਾਕੀ ਮੈਂ ਇਹ ਅੱਗੇ ਵੀ ਇਹ ਕਹਿੰਦਾ ਔਰ ਇਹਦੇ ਤੋਂ ਕੋਈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਸਾਡੇ ਗੁਰੂ ਨੇ ਸਾਨੂੰ ਸਮਝਾਇਆ ਹੋਇਆ ਹੈ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਪਹਿਲਾਂ ਵੀ ਜੇ ਕਿਸੇ ਨੂੰ ਲੱਗੇ ਕਿ ਜੀ ਕੋਈ ਇਹ ਠੀਕ ਹੈ ਫੇਵਰੇਬਲ ਅਨਫੇਵਰੇਬਲ, ਆਲਰੇਡੀ ਇੰਡੀਆ ਦਾ ਜਲੂਸ ਸਿੱਖਾਂ ਨੇ ਇੰਟਰਨੈਸ਼ਨਲ ਲੈਵਲ ਤੇ ਕੱਢਿਆ ਹੋਇਆ, ਅੱਗੋਂ ਵੀ ਕੱਢਣਗੇ, ਲੇਕਿਨ ਅਲਟੀਮੇਟਲੀ ਜਿਹੜਾ ਉਹ ਤੁਹਾਨੂੰ ਆਪਣੇ ਬਲ ਹੋਆ ਬੰਧਨ ਛੁਟੇ ਸਭ ਕੁਛ ਹੋਤ ਉਪਾਏ। ਤੁਹਾਡੇ ਕੋਲ ਤਾਕਤ ਬਲ ਜਿਹੜਾ ਹੈ ਉਹ ਅਲਟੀਮੇਟਲੀ ਤੁਹਾਨੂੰ ਹਾਸਲ ਕਰਨਾ ਪੈਂਦਾ ਹੈ, ਉਹ ਜਿਹੜਾ ਗ੍ਰੈਬ ਕਰਨੀ ਪੈਂਦੀ ਹੈ ਪੋਲੀਟੀਕਲ ਪਾਵਰ, ਕੋਈ ਵੀ ਤਸ਼ਤਰੀ ਤੇ ਰੱਖ ਕੇ ਤੁਹਾਨੂੰ ਭੇਟ ਨਹੀਂ ਕਰਦਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ
ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਔਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਗਜ਼ਾ ਦੇ ਮਾਮਲੇ ਤੇ ਹਮਾਸ ਜਥੇਬੰਦੀ ਨੂੰ ਧਮਕੀ ਦਿੱਤੀ ਹੈ ਕਿ ਸ਼ਨੀਵਾਰ ਤੱਕ ਸਾਰੇ ਅਗਵਾ ਕੀਤੇ ਇਜ਼ਰਾਈਲੀਆਂ ਨੂੰ ਛੱਡ ਦਿਓ, ਨਹੀਂ ਤਾਂ ਤੁਹਾਨੂੰ ਨਰਕਾਂ ਵਿੱਚ ਧੱਕ ਦਿਆਂਗੇ। ਸੋ ਮਤਲਬ ਇਜ਼ਰਾਈਲ ਨੂੰ ਖੁੱਲੀ ਛੁੱਟੀ ਕਿ ਉਹ ਗਜ਼ਾ ਦੇ ਚਿਥੜੇ ਉਡਾ ਦੇਵੇ। ਹਮਾਸ ਨੇ ਇਸ ਧਮਕੀ ਦਾ ਕੋਈ ਅਸਰ ਨਹੀਂ ਕਬੂਲਿਆ ਔਰ ਦੁਨੀਆ ਕਿਸ ਪਾਸੇ ਤੁਰੀ ਜਾ ਰਹੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? देखो, हालांकि कुछ मेरे नज़दीकी दोस्त और सियाणे चिंतक मैनू ये ज़रूर सलाह दिंदे ने कि सानू अपने खालिस्तान के मुद्दे ते फोकस रखना चाहिए। हर इशू दे विच अपनी राय देण नाल हो सकदा है असीं किसी दी गुडविल नू गवा भी रहे होईए। ते मैं उन्हां नू यही कहा, मैं कहा भी ये ठीक है कि असी इस सिट्टे ते पहुँचे हैं कि खालिस्तान तो बिना सिखां दा कोई मसला हल नहीं होना और उस डगर ते तुरदे हैं असी गुरु दी रहमत नाल अपने मंजिले मकसूद वाल वध रहे हैं। पर असी गुरु नानक दे सिख हैं और गुरु नानक साहब ने हर उस पीड़ नू जिहड़ी उस धरती दे उत्ते जां किते भी इंसानियत दी उठी उस नू आवाज़ दिती है। और जे गुरु नानक पातशाह मुड़ रहे ने अपनी उदासी तो बाबर 1526 च सैदपुर जिहदा नाम जैमनाबाद है उस शहर नू तबाह करदा, लुटदा चला जांदा। गुरु साहब भाई मरदाने दे नाल होंदे ने, खुद गिरफ्तार होंदे ने, बाबर नू रोकदे ने कि भी और जिहड़ी पीड़ गुरु साहब ने उन्हां लोकां दी महसूस कीती। हालां ਉਹਦੇ 'ਚ ਜਿਹੜੇ ਮੁਗਲਾਂ ਦੀ ਲੜਾਈ ਸੀ ਉਹ ਅਫਗਾਨਾਂ ਦੇ, ਉਹ ਵੀ ਮੁਸਲਮਾਨ ਸਨ, ਹਮਲਾਵਰ ਮੁਗਲ, ਔਰ ਇਬਰਾਹਿਮ ਲੋਧੀ ਪਠਾਨ ਸਨ ਜਿਨ੍ਹਾਂ ਦੇ ਕੋਲ ਭਾਰਤ ਦਾ ਜਾਂ ਦਿੱਲੀ ਦਾ ਤਖਤ ਸੀ। ਲੇਕਿਨ ਗੁਰੂ ਸਾਹਿਬ ਨੇ ਉਸ ਪੀੜ ਨੂੰ ਜਿਹਦੇ 'ਚ ਗੁਰੂ ਸਾਹਿਬ ਦੇ ਲਈ ਕੋਈ ਔਰਤ ਮੁਸਲਮਾਨੀ ਹੈ ਕਿ ਉੱਚੀ ਜਾਤ ਦੀ ਹੈ ਕਿ ਨੀਵੀਂ ਜਾਤ ਦੀ ਹੈ, ਇਹ ਨਹੀਂ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਕਿ ਭਾਈ ਉਹ ਵਿਚਾਰੀਆਂ ਜਿਹੜੀਆਂ ਨੇ ਕਿਹਨਾਂ ਹਾਲਾਂ ਦੇ ਵਿੱਚ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਦੂਰ ਸੋ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਤੂਰ। ਉਹ ਸੰਦੂਰ ਵਾਲੀਆਂ ਹਿੰਦੂ ਔਰਤਾਂ ਉਹਨਾਂ ਦੇ ਸਿਰ ਮੁੰਨੇ ਹੋਏ ਨੇ, ਉਹਨਾਂ ਨੂੰ ਜਿਹੜਾ ਉਹ ਘੜੀਸ ਕੇ ਲਿਜਾਇਆ ਜਾ ਰਿਹਾ, ਉਹ ਬੇਪਤ ਹੋ ਰਹੀਆਂ। ਫਿਰ ਜਿਹੜੇ ਲੋਕ ਮਾਰੇ ਗਏ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਵੇਂ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਰਾਤ ਘਰੀ ਨਹੀਂ ਪਰਤੇ, ਉਹਨਾਂ ਘਰਾਂ ਦੇ ਵਿੱਚੋਂ ਕਿਵੇਂ ਉਹ ਵਿਚਾਰੀਆਂ ਸੁਆਣੀਆਂ ਨੇ ਰਾਤਾਂ ਗੁਜ਼ਾਰੀਆਂ ਨੇ। ਫਿਰ ਆਪਣੇ ਰੱਬ ਦੇ ਨਾਲ ਗੱਲ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਤੈਂਕੀ ਦਰਦ ਨਾ ਆਇਆ। ਇੰਨਾ ਜ਼ੁਲਮ ਇੰਨਾ। ਔਰ ਬਾਬਰ ਨੂੰ ਜਦੋਂ ਬਾਬਰ ਨੇ ਗੁਰੂ ਸਾਹਿਬ ਦੇ ਉਸ ਰੂਹਾਨੀ ਕ੍ਰਿਸ਼ਮੇ ਨੂੰ ਦੇਖਿਆ ਔਰ ਉਹਨੇ ਗੁਰੂ ਸਾਹਿਬ ਨੂੰ ਰਿਲੀਜ਼ ਕਰਨੇ, ਉਹਨਾਂ ਨੇ ਕਿਹਾ ਵੀ ਨਹੀਂ, ਪਹਿਲਾਂ ਆਗਜ਼ਨ ਹੀ ਬੰਦ ਕਰੋ ਸਾਰੇ ਸ਼ਹਿਰ, ਸਾਰੇ ਕੈਦੀ ਜਿਹੜੇ ਨੇ ਇਹਨਾਂ ਨੂੰ ਛੱਡੋ। ਬਿਲਕੁਲ। ਔਰ ਇਹ ਸਾਡਾ ਬਿਰਧ ਹੈ। ਜੇ ਅਸੀਂ ਇਹ ਸੈਂਸਿਟੀਵਿਟੀ ਜਿਹੜੀ ਹੈ ਆਲੇ ਦੁਆਲੇ ਕੀ ਵਾਪਰ ਰਿਹਾ ਹੈ, ਕਿਹਦੇ ਨਾਲ ਕੀ ਕਸ਼ਟ ਹੈ, ਉਹਦੇ ਥੱਲੇ ਅਸੀਂ ਸਿਰਫ ਆਪਣਾ ਨੈਰੋ ਪੋਲੀਟੀਕਲ ਏਜੰਡਾ ਲਿਆਵਾਂਗੇ ਤਾਂ ਫਿਰ ਘੱਟੋ ਘੱਟ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਸਿੱਖ ਦੇ ਨਾਤੇ ਠੀਕ ਹੈ ਅਸੀਂ ਕੁਛ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਗਲਤ ਨੂੰ ਗਲਤ ਕਹਿਣਾ ਬਣਦਾ ਹੁੰਦਾ ਆਲਵੇਜ਼। ਠੀਕ ਹੈ, ਕੁਛ ਇਸ਼ੂਜ਼ ਐਸੇ ਵੀ ਹੁੰਦੇ ਨੇ ਜਿਨ੍ਹਾਂ 'ਚ ਵੀ ਸ਼ੁੱਡ ਸਟੇ ਅਵੇ। ਪਰ ਜੋ ਕੁਛ ਮਿਡਲ ਈਸਟ 'ਚ ਹੋ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ, ਅਸੀਂ ਸੈਕੰਡ ਵਰਲਡ ਵਾਰ ਵੇਲੇ ਨਾਜ਼ੀਆਂ ਨੇ ਕੀ ਕੀਤਾ,
ਫਾਸ਼ਿਸਟ ਨੇ ਕੀ ਕੀਤਾ ਉਹ ਤਾਂ ਹਿਸਟਰੀ ਦੀਆਂ ਕਿਤਾਬਾਂ 'ਚ ਪੜ੍ਹਿਆ ਹੈ, ਜਾਂ ਜਦੋਂ ਤੁਸੀਂ ਹੋਲੋਕਾਸਟ ਮਿਊਜ਼ੀਅਮ ਜਾਂਦੇ ਹੋ ਜਾਂ ਉਹਨਾਂ ਕੰਸੈਂਟਰੇਸ਼ਨ ਕੈਂਪਾਂ 'ਚ ਜਿਨ੍ਹਾਂ ਨੂੰ ਸੰਭਾਲਿਆ ਯੂਰਪ ਵਾਲਿਆਂ ਨੇ ਜਾਂ ਦੂਜਿਆਂ ਨੇ। ਪਰ ਜੋ ਗਜ਼ਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ ਬੇਸ਼ੱਕ ਕੰਡੈਮਨੇਬਲ ਹੈ, ਜੋ ਹਮਾਸ ਨੇ ਅਕਤੂਬਰ 2023 'ਚ ਕੀਤਾ, 1200 ਦੇ ਕਰੀਬ ਜਿਹੜੇ ਨੇ ਉਹ ਮਾਰੇ ਔਰ 300 ਦੇ ਕਰੀਬ ਜਿਹੜੇ ਨੇ ਉਹ ਅਗਵਾ ਕੀਤੇ, ਕੰਡੈਮਨੇਬਲ ਹੈ, ਅਸੀਂ ਉਦੋਂ ਵੀ ਇਹ ਕਿਹਾ ਸੀ। ਲੇਕਿਨ ਹੁਣ ਮਤਲਬ ਇਸ ਦੀ ਸਜ਼ਾ ਤੁਸੀਂ 50,000 ਤੋਂ ਜ਼ਿਆਦਾ ਫਲਸਤੀਨੀ ਮਾਰ ਦਿੱਤੇ ਗਜ਼ਾ ਦੇ ਵਿੱਚ, 3 ਗੁਣਾ ਜ਼ਿਆਦਾ ਜ਼ਖਮੀ ਕਰ ਦਿੱਤੇ। ਉਹ ਸਾਰੇ ਨੂੰ ਇੱਕ 80% ਹਸਪਤਾਲ, ਸਕੂਲ, ਮਸੀਤਾਂ ਔਰ ਆਲਮੋਸਟ 90% ਘਰ ਬਰਬਾਦ ਕਰਕੇ ਖੰਡਰਾਤ ਅੱਜ ਵੀ ਉਹਦੇ ਥੱਲੇ ਜਿਹੜੇ ਨੇ ਉਹ ਦੱਬੇ ਹੋਏ ਨੇ ਮੁਰਦੇ। ਔਰ ਉਹਨਾਂ ਸਾਰਿਆਂ ਦੇ ਚੱਲਦੇ ਆ ਤੁਸੀਂ ਚਲੋ ਇਹ ਗੱਲ ਬੜੀ ਪੋਜ਼ਿਟਿਵ ਸੀ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਪਹਿਲਾਂ, ਜਿਹੜਾ ਕੰਮ ਬਾਈਡਨ ਐਡਮਿਨਿਸਟ੍ਰੇਸ਼ਨ 6 ਮਹੀਨੇ ਪਹਿਲਾਂ ਦੀ ਜਿਹੜੀ ਡੀਲ ਸੀ ਉਹਨੂੰ ਇੰਪਲੀਮੈਂਟ ਨਹੀਂ ਸੀ ਕਰ ਸਕਿਆ, ਸੀਜ਼ਫਾਇਰ ਡੀਲ ਉਹਦੇ ਥੱਲੇ ਛੱਡੇ ਗਏ। ਉਹਨਾਂ ਨੇ ਛੱਡੇ ਜੋ ਵੀ ਡੀਲ ਕਤਰ ਨੇ, ਇਜਿਪਟ ਨੇ ਜਾਂ ਅਮਰੀਕਨ ਸੈਕਟਰੀ ਆਫ ਸਟੇਟ ਨੇ ਜਾਂ ਦੂਜੀ ਕੀਤੀ। ਪਰ ਹੁਣ ਜੇ ਤੁਸੀਂ ਉਸ ਸਭ ਦੇ ਚੱਲਦੇ ਆ, ਬਹੁਤੇ ਤਾਂ ਹੋਪ ਕਰਦੇ ਸੀ ਕਿ ਵੀ ਇਹ ਜਿਹੜਾ ਸੀਜ਼ਫਾਇਰ ਦਾ ਫਸਟ ਫੇਜ਼ ਓਵਰ ਹੋਇਆ, ਸੈਕੰਡ ਸ਼ੁਰੂ ਹੋਏਗਾ ਨੈਗੋਸ਼ੀਏਟ, ਔਰ ਇਵੈਂਚੁਅਲੀ ਪ੍ਰੈਜ਼ੀਡੈਂਟ ਟਰੰਪ ਜਿਹੜੀ ਟੈਕਨੀਕਲ ਪੋਜੀਸ਼ਨ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਵੀ ਰਹੀ 2 ਸਟੇਟ ਫਾਰਮੂਲਾ, ਜਿਹੜਾ UN ਦਾ ਪਾਰਟ ਹੈ, ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਹੈ ਔਰ ਜਿਹੜਾ ਅਲਟੀਮੇਟ ਸੋਲੂਸ਼ਨ ਹੈ, ਔਰ ਜਿਹਦੇ ਥੱਲੇ ਅਮਰੀਕਾ ਨੇ ਹੀ ਇੰਟਰਵੀਨਿੰਗ ਕੀਤੀ, ਸਮਝੌਤੇ ਕਰਾਏ। ਜਿਹੜਾ ਔਸਲੋ ਅਵਾਰਡ ਜਿਹੜਾ ਯਾਸਰ ਅਰਾਫਾਤ ਔਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਰੈਬਿਨ ਦੇ ਵਿਚਾਲੇ ਹੋਇਆ, ਹਾਲਾਂਕਿ ਰੈਬਿਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ, ਕੋਈ ਐਕਸਟ੍ਰੀਮਿਸਟ ਨੇ ਉਹਨੂੰ ਮਾਰਿਆ। ਯਾਸਰ ਅਰਾਫਾਤ ਦਾ ਵੀ ਜਿਹੜਾ ਉਹ ਪੋਇਜ਼ਨ ਔਰ ਦੂਜਾ ਦੇ ਕੇ ਕੈਮੀਕਲ ਮਰਡਰ ਹੀ ਹੋਇਆ, ਜਿਵੇਂ ਅਵਤਾਰ ਸਿੰਘ ਖੰਡੇ ਦਾ ਹੋਇਆ। ਔਰ ਟਰੰਪ ਨੇ ਪਹਿਲੀ ਆਪਣੀ ਟਰਮ ਵੇਲੇ ਵੀ ਹਾਲਾਂਕਿ ਉਦੋਂ ਵੀ ਇੱਕ ਜਿਹੜਾ ਇਹ ਕੀਤਾ ਸੀ ਕਿ ਆਪਣੀ ਅਮਰੀਕਾ ਦੀ ਐਮਬੈਸੀ ਤੈਲ ਅਵੀਵ ਤੋਂ ਚੁੱਕ ਕੇ ਜੈਰੂਸ਼ਲਮ ਲੈ ਗਏ ਸੀ, ਲੇਕਿਨ 2 ਸਟੇਟ ਫਾਰਮੂਲੇ ਦੇ ਉੱਤੇ। ਤਾਂ ਹੁਣ ਅਚਾਨਕ ਜਿਹੜੇ ਹੈ ਉਹ ਨੇਤਨਯਾਹੂ ਜਿਹੜਾ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੋਇਆ ICC ਵੱਲੋਂ, ਉਹ ਵਾਈਟ ਹਾਊਸ ਆਉਂਦਾ ਔਰ ਜੁਆਇੰਟ ਪ੍ਰੈਸ ਕਾਨਫਰੰਸ 'ਚ ਟਰੰਪ ਜਨਾਬ ਜਿਹੜੇ ਨੇ ਗਜ਼ਾ ਨੂੰ ਜਿਹੜਾ ਹੈ ਉਹ ਇੱਕ ਟੂਰਿਸਟ ਰਿਜ਼ੋਰਟ ਬਣਾਉਣ ਦਾ ਕਿ ਵੀ ਸੈਰਗਾਹ, ਇੱਥੇ ਮੌਜਾਂ ਐਸ਼ਾਂ ਗਜ਼ਾ ਹੈ ਔਰ ਪਾਣੀ ਔਰ ਇਹ ਉਹ, ਤੇ ਤੁਸੀਂ ਉਹਨੂੰ ਕਰੋ। ਔਰ ਉਹਨੇ ਇੱਕ ਸ਼ੌਕ ਵੇਵ ਭੇਜੀ, ਜ਼ਾਹਰ ਹੈ ਦੁਨੀਆ ਦੇ ਕਿਸੇ ਨੇ ਵੀ ਉਸ ਨੂੰ ਨਹੀਂ ਮੰਨਿਆ। ਔਰ ਈਵਨ ਉਸ ਪੀਰੀਅਡ 'ਚ ਵੀ ਕਿਹਾ ਕਿ ਜੀ ਅਸੀਂ ਨਾ ਉੱਥੇ ਕੋਈ ਪੈਸਾ ਲਾਉਣਾ, ਪੈਸਾ ਜਿਹੜਾ ਹੈ ਔਰ ਇਹ ਜਿਹੜੇ ਨੇ ਗਜ਼ਾ ਦੇ ਲੋਕ ਬੇਘਰੇ ਹੋਏ 22 ਲੱਖ ਨੇ, ਇਹ ਇਜਿਪਟ ਔਰ ਜਾਰਡਨ ਇਹਨਾਂ ਨੂੰ ਲਏਗਾ। ਔਰ ਇਹ ਵੀ ਜਦੋਂ ਫਿਰ ਕਿਹਾ ਗਿਆ ਕਿ ਜੀ ਜੇ ਇਹ ਨਹੀਂ ਲਏਗਾ, ਇਹਨਾਂ ਨੂੰ ਏਡ ਜਾਂਦੀ ਆ ਉਹ ਅਸੀਂ ਬੰਦ ਕਰ ਦੇਵਾਂਗੇ, ਔਰ ਇਹ ਜਿਹੜਾ ਅਸੀਂ ਉਹਨੂੰ ਰਿਜ਼ੋਰਟ ਬਣਾਵਾਂਗੇ ਰਿਵੇਰੀਆ ਕਿ ਕੀ ਲਫ਼ਜ਼ ਜਿਹੜਾ ਉਹ ਫਰਾਂਸ ਔਰ ਇਟਲੀ ਦੇ ਵਿਚਾਲੇ ਹੈ ਕਿ ਵੀ ਅਸੀਂ ਇੱਕ ਸੈਰਗਾਹ ਹੋਏਗੀ। ਔਰ ਇਹ ਲੋਕ ਜਿਹੜੇ ਨੇ ਮਤਲਬ ਤੁਸੀਂ ਹੀ ਜਿਸ ਧਰਤੀ ਦੇ ਉੱਤੇ ਤੁਹਾਡੀਆਂ ਪੁਸ਼ਤਾਂ, ਤੁਹਾਡੇ ਜਨਰੇਸ਼ਨਾਂ, ਤੁਹਾਡਾ ਘਰ ਤੁਹਾਡੇ ਲਈ ਇਹ ਇਵੇਂ ਹੀ ਹੈ ਕਿ ਵੀ ਹੁਣ ਕਿਉਂਕਿ ਐਵਰੇਜ ਅਮਰੀਕਨਸ 'ਚ ਸੈਂਸ ਆਫ ਬਿਲੋਂਗਿੰਗ ਨਹੀਂ ਹੈ ਕਿਸੇ ਥਾਂ ਦੇ ਨਾਲ, ਇਸੇ ਲਈ ਹਰ ਤੀਸਰਾ ਅਮਰੀਕਨ ਆਪਣਾ ਕਿੱਤਾ ਵੀ ਬਦਲਦਾ ਹੈ। ਫਲੋਰੀਡਾ ਵਾਲਾ ਟੈਕਸਾਸ ਆ ਜਾਂਦਾ, ਉਹ ਵੇਚ ਬਚਾ ਕੇ ਕੈਲੀਫੋਰਨੀਆ ਚਲਾ ਜਾਂਦਾ ਜਾਂ ਦੂਜਾ। ਲੇਕਿਨ ਜਿਹੜੀਆਂ ਸਿਵਲਾਈਜੇਸ਼ਨਸ ਮਿਲੇਨੀਅਮਸ ਤੋਂ ਨੇ, ਉਹਨਾਂ ਦੇ ਟਿਕਾਣੇ ਨੇ, ਘਰ ਨੇ, ਥਾਵਾਂ ਨੇ, ਭਾਵੇਂ ਝੁੱਗੀ ਹੋਏ। ਹਾਂਜੀ, ਐਵੇਂ ਨਹੀਂ ਉਹਨੇ ਕਿਹਾ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ। ਹੁਣ ਉਦੋਂ ਵੀ ਬਲਖ ਅਫਗਾਨਿਸਤਾਨ 'ਚ ਹੈ, ਬੁਖਾਰਾ ਅੱਜ ਉਜ਼ਬੇਕਿਸਤਾਨ 'ਚ ਹੈ, ਬੜੇ ਬੜੀਆਂ ਡਿਵੈਲਪਡ ਸਿਵਲਾਈਜੇਸ਼ਨਲ ਐਂਗਲ ਤੋਂ ਡਿਵੈਲਪਡ ਸਿਟੀ ਸੀ। ਪਰ ਉਹਨੇ ਕਿਹਾ, ਛੱਜੂ ਨੇ ਕਿਹਾ ਵੀ ਮੈਂ ਆਪਣੇ ਚੁਬਾਰੇ ਹੀ ਜਾਣਾ, ਮੈਂ ਭਾਵੇਂ ਮੈਂ ਬਲਖ ਵਾਲੇ ਤੁਸੀਂ ਮੈਨੂੰ ਆਨਰ ਕਰ ਰਹੇ ਹੋ, ਭਾਵੇਂ ਚੁਬਾਰਾ ਪਾ ਕੇ ਦੇ ਦਿਓ, ਪਰ ਮੈਨੂੰ ਆਪਣਾ ਹੀ ਉਹ ਟੁੱਟਾ ਭੱਜਾ ਚੁਬਾਰਾ ਹੀ ਚੰਗਾ ਲੱਗਦਾ। ਹੁਣ ਇਹ ਅਜੇ ਚੱਲ ਹੀ ਰਿਹਾ ਸੀ ਔਰ ਇਜ਼ਰਾਈਲ ਨੇ ਵਾਇਲੇਟ ਕੀਤਾ ਸੀਜ਼ਫਾਇਰ ਨੂੰ। ਹਮਾਸ ਨੇ ਜਿਨ੍ਹਾਂ ਨੂੰ ਛੱਡਣਾ ਸੀ, ਜਿਹੜੇ ਉਹਨਾਂ ਨੇ ਕਿਹਾ ਜੀ ਅਸੀਂ ਇੱਥੇ ਹੋਲਡ ਕਰ ਰਹੇ ਹਾਂ। ਹੁਣ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਤਜਵੀਜ਼ ਨੂੰ ਹੀ ਸਾਰਿਆਂ ਨੇ ਨਕਾਰਿਆ ਸੀ, ਅਰਬਾਂ ਨੇ ਵੀ ਨਕਾਰਿਆ ਔਰ ਬਾਕੀ ਦੁਨੀਆ ਨੇ ਵੀ, UK, ਇਟਲੀ, ਫਰਾਂਸ ਜਿਹੜੇ ਇਹਨਾਂ ਦੇ ਅਲਾਈ ਨੇ। ਔਰ ਈਵਨ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਵੀ ਜਾਰਡਨ ਦਾ ਕਿੰਗ ਅਬਦੁੱਲਾ ਉਹ
ਵਾਈਟ ਹਾਊਸ ਦੇ ਵਿੱਚ ਸੀ ਔਰ ਉਹਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਟਰੰਪ ਫੇਸਿਸ ਸ਼ੋਡਾਊਨ ਵਿਦ ਜਾਰਡਨ ਓਵਰ ਗਜ਼ਾ ਪਲਾਨ, ਉਹਨਾਂ ਨੇ ਕਿਹਾ ਕਿ ਵੀ after meeting with Trump, Jordan's king says his country opposes displacing Palestinians in Gaza ਕਿ ਵੀ ਅਸੀਂ ਇਹਦੇ ਬਿਲਕੁਲ ਹੱਕ 'ਚ ਨਹੀਂ ਹੈ। ਅੱਛਾ। ਔਰ ਚਲੋ ਇਸ ਦੇ ਉੱਤੇ ਟਰੰਪ ਨੇ ਜਿਹੜੀ ਪਹਿਲੀ ਧਮਕੀ ਸੀ ਕਿ ਏਡ ਅਸੀਂ ਬੰਦ ਕਰ ਦਿਆਂਗੇ ਜਾਰਡਨ ਦੀ ਔਰ ਇਜਿਪਟ ਦੀ, ਉਹਦੇ ਤੋਂ ਸਟੈਪ ਬੈਕ ਕੀਤਾ ਔਰ ਲੇਕਿਨ ਇਸ ਇਸ਼ੂ ਦੇ ਉੱਤੇ ਹੌਸਟੇਜ ਦਾ ਜਿਹੜਾ ਇਜ਼ਰਾਈਲ ਨੇ ਵਾਇਲੇਟ ਕੀਤਾ, ਹਮਾਸ ਨੇ ਰੋਕ ਦਿੱਤਾ ਹੈ ਔਰ ਟਰੰਪ ਨੇ ਕਿਹਾ ਕਿ ਵੀ ਟਰੰਪ ਵਾਰਸ ਆਲ ਹੈਲ ਵਿਲ ਬ੍ਰੇਕ ਲੂਜ਼ ਇਫ ਗਜ਼ਾ ਹੌਸਟੇਜ ਇਜ਼ ਨਾਟ ਰਿਟਰਨਡ। ਸੈਟਰਡੇ ਤੱਕ ਦਾ ਟਾਈਮ ਦਿੱਤਾ ਹੈ ਕਿ ਜੀ ਜੇ ਤੁਸੀਂ ਨਾ, ਉਹ ਕਹਿੰਦਾ ਸਾਰੇ ਛੱਡੋ, ਅਦਰਵਾਈਜ਼ ਤਾਂ ਜੋ ਵੀ ਇਹਨਾਂ ਨੇ ਕਤਰ, ਇਜਿਪਟ ਜਾਂ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਡੀਲ ਨੈਗੋਸ਼ੀਏਟ ਕੀਤੀ ਹੈ ਉਹਦੇ ਮੁਤਾਬਕ ਡੀਲ ਕਰ ਰਹੇ ਨੇ, ਉਹ ਕਹਿੰਦਾ ਸਾਰੇ ਛੱਡੋ ਸੈਟਰਡੇ, ਨਹੀਂ ਤਾਂ ਇਹਨੂੰ ਅਸੀਂ ਨਰਕਾਂ ਨੂੰ ਬਣਾ। ਤੇ ਮੈਨੂੰ ਇਹ ਲੱਗਾ ਕਿ ਵੀ ਇਹ ਤਾਂ ਇਵੇਂ ਹੀ ਹੈ ਜਿਵੇਂ ਕਿਸੇ ਜੰਨਤ ਦੇ ਵਿੱਚ ਜਾਂ ਬਹਿਸ਼ਤ 'ਚ ਰਹਿਣ ਵਾਲਿਆਂ ਨੂੰ ਕੋਈ ਕਹੇ ਕਿ ਤੈਨੂੰ ਮੈਂ ਨਰਕਾਂ 'ਚ ਭੇਜ ਦਿਆਂਗਾ। ਉਹਨਾਂ ਵਿਚਾਰਿਆਂ ਦੀਆਂ 4 ਜਨਰੇਸ਼ਨਾਂ ਲਈ ਆਲਮੋਸਟ 47-48 ਤੋਂ ਉਹਨਾਂ ਦੀ ਪ੍ਰੋਬਲਮ ਚੱਲ ਰਹੀ ਹੈ। ਵੈਸਟ ਬੈਂਕ, ਗਜ਼ਾ ਦੀ 66-67 ਹੋਰ ਵਰਸਟ ਹੋਈ। ਉਹਨਾਂ ਦੀਆਂ ਤਾਂ 20 ਸਾਲ ਦੀ ਜਨਰੇਸ਼ਨ ਹੈ, ਉਹਨਾਂ ਦੀਆਂ ਤਾਂ 3 ਜਨਰੇਸ਼ਨ ਜਾਂ 4 ਜਿਹੜੀਆਂ ਨੇ ਉਸ ਨਰਕ 'ਚ ਹੀ ਜੰਮੀਆਂ, ਉਹਦੇ 'ਚ ਹੀ ਪਲੀਆਂ। ਹੁਣ ਵੀ ਤੁਸੀਂ ਉਹਨਾਂ ਨੂੰ ਖੰਡਰਾਤ ਬਣਾਓ, ਫਿਰ ਵੀ ਵਿਚਾਰੇ ਸਿਰ ਦੇ ਉੱਤੇ। ਮੈਨੂੰ ਉਹ ਜਦੋਂ ਮੈਂ ਦੇਖਿਆ ਤੇ ਮੈਨੂੰ ਉਹ 47 ਦਾ ਉਜਾੜਾ ਯਾਦ ਆਇਆ ਜਦੋਂ ਤੁਸੀਂ ਉਹ ਤਸਵੀਰਾਂ ਦੇਖਦੇ ਹੋ। ਇਵੇਂ ਹੀ ਦੋਵੇਂ ਪਾਸਿਓਂ, ਇਧਰਲੇ ਪੰਜਾਬ ਤੋਂ ਉਧਰਲੇ ਪੰਜਾਬ ਤੋਂ ਸਿਰ ਤੇ ਗੰਢਾਂ ਰੱਖ ਕੇ ਆਪਣੇ ਕੋਈ ਨਾ ਕੋਈ ਜੀ ਮਰਵਾ ਕੇ ਜਾ ਕੇ ਜਿਹੜੇ ਨੇ ਉਹਨਾਂ ਨੇ ਫਿਰ ਵੀ ਅੱਜ ਵੀ ਭਾਵੇਂ ਉੱਥੋਂ ਉਜੜ ਕੇ ਆਏ, ਦੋਵੇਂ ਪਾਸੇ ਜਦੋਂ ਜਾਂਦੇ ਨੇ ਉਸ ਥਾਂ ਨੂੰ ਦੇਖ ਕੇ ਰੋਂਦੇ ਨੇ। ਉਹੀ ਘਰ ਨੇ ਤੁਹਾਡੇ, ਉਹੀ ਥਾਵਾਂ ਨੇ, ਭਾਵੇਂ ਤੁਸੀਂ ਇੱਧਰ ਆ ਕੇ ਮਹਿਲ ਪਾ ਲਏ ਹੋਣ ਪਰ ਤੁਹਾਡੀ ਮੁਹੱਬਤ ਉਸ ਥਾਂ ਨਾਲ ਹੈ। ਸੋ ਮੈਂ ਇਹ ਸਮਝਦਾ ਕਿ ਵੀ ਗੱਲ ਕੱਲੀ ਇੱਕ ਖਿੱਤੇ ਦੀ ਨਹੀਂ ਹੈ, ਇਹ ਇਨਸਾਨੀਅਤ ਕੀ ਇੰਨੀ ਸੈਂਸਿਟੀਵਿਟੀ ਖਤਮ ਹੋ ਗਈ ਹੈ ਕਿ ਵੀ ਅੱਜ ਜਿੱਥੇ ਇਸ ਧਰਤੀ ਦੇ ਉੱਤੇ 8 ਬਿਲੀਅਨ ਲੋਕ ਰਹਿੰਦੇ ਨੇ, ਜੇ ਅਸੀਂ ਇੱਕ ਦੂਜੇ ਦੀ ਪੀੜ ਨੂੰ ਨਾ ਸਮਝਾਂਗੇ, ਇੱਕ ਦੂਸਰੇ ਦਾ ਦਰਦ ਨਹੀਂ ਸਮਝਾਂਗੇ, ਹਿਊਮਨ ਲਾਈਫ ਨੂੰ ਅਸੀਂ ਜਿਹੜਾ ਉਹ ਮੂਲੀਆਂ ਗਾਜਰਾਂ ਵਾਂਗ ਜੇ ਮਾਰੇ ਗਏ ਤਾਂ ਜਿਵੇਂ ਮੂਲੀਆਂ ਗਾਜਰਾਂ ਕੱਟੇ ਜਾਂਦੇ ਨੇ ਇਵੇਂ ਗਏ ਅਸੀਂ ਰਬਲ ਬਣਾ ਦੇਵਾਂਗੇ, ਅਸੀਂ ਹੈਲ ਕ੍ਰੀਏਟ ਕਰ ਦੇਵਾਂਗੇ, ਅਸੀਂ ਉਸ ਹੈਲ ਨੂੰ ਪਾਸੇ ਕਰਕੇ ਅਸੀਂ ਹੈਵਨ ਬਣਾਵਾਂਗੇ, ਤੁਸੀਂ ਜਾ ਕੇ ਉੱਥੇ ਮੌਜ ਮੇਲਾ ਕਰਨਾ। ਇਹ ਮੈਨੂੰ ਨਹੀਂ ਲੱਗਦਾ ਵੀ ਇਹ ਕਿਹੜੇ ਧਰਮ ਦੀਆਂ ਟੀਚਿੰਗਸ ਦੇ ਉੱਤੇ ਕੌਣ ਕੰਮ ਕਰ ਰਿਹਾ। ਜੇ ਇਵੇਂ ਹੀ ਹੈ, ਜੇ ਹਮਾਸ ਵਾਲੇ ਵੀ ਉਸ ਕਿਸਮ ਦਾ ਇਨਹਿਊਮਨ ਟਿਰਨ ਨਹੀਂ ਕਰਦੇ ਨੇ, ਇਸਲਾਮ ਤਾਂ ਇਹ ਨਹੀਂ ਸਿਖਾਉਂਦਾ ਹੈ, ਕ੍ਰਿਸਚੀਅਨਿਟੀ ਵੀ ਇਹ ਨਹੀਂ ਸਿਖਾਉਂਦੀ ਵੀ ਤੁਸੀਂ ਇੱਕ ਪਾਸੇ ਅਬਰਾਹਮ ਨੇ ਅਕੋਰਡ ਕਰਾ ਰਹੇ ਹੋ ਕਿ ਜੀ ਅਸੀਂ ਫਾਦਰ ਸਾਡੇ ਅਬਰਾਹਮ ਨੇ, ਅਸੀਂ ਸੈਮੈਟਿਕ ਧਰਮ ਇੱਕੋ ਹੈ। ਤੇ ਇਹ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ ਕਿਸੇ ਕਿਤਾਬ 'ਚ ਲਿਖਿਆ ਹੋਇਆ ਹੈ ਕਿ ਬਈ ਤੁਸੀਂ ਇਸ ਕਿਸਮ ਦਾ ਵਰਤਾਰਾ ਕਰੋ। ਪਹਿਲਾ ਮਜ਼ਹਬ ਤਾਂ ਇਨਸਾਨੀਅਤ ਹੈ। ਜੇ ਤੁਹਾਨੂੰ ਇਨਸਾਨ ਦੀ ਪੀੜ ਨਹੀਂ ਹੈ, ਬਾਕੀ ਤਾਂ ਫਿਰ ਰਿਚੁਅਲ ਹੈ, ਬਾਕੀ ਸਭ ਡਰਾਮੇਬਾਜ਼ੀ ਹੈ, ਨੌਟੰਕੀ ਹੈ। ਜੇ ਤੁਹਾਡੇ ਅੰਦਰ ਇਨਸਾਨ ਲਈ ਪਿਆਰ ਨਹੀਂ ਹੈ ਔਰ ਤੁਸੀਂ ਇਨਸਾਨੀ ਨਫ਼ਰਤ ਨਾਲ ਭਰੇ ਹੋਏ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ, ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਰੱਬ ਜਿਹੜਾ ਉਹ ਤੁਹਾਡਾ ਜਾਂ ਕੋਈ ਵੀ ਤੁਹਾਡਾ ਪ੍ਰੋਫਿਟ ਜਾਂ ਸਨ ਆਫ ਗॉड ਜਾਂ ਕੋਈ ਤੁਹਾਡਾ ਜਾਮਨ ਹੋਏਗਾ ਉਸ ਅੱਲਾਹ ਤਾਲਾ ਜਾਂ ਖੁਦਾ ਜਾਂ ਰੱਬ ਦੀ ਦਰਗਾਹ ਦੇ ਵਿੱਚ। ਔਰ ਇਹੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਬਗਦਾਦ ਦੀ ਧਰਤੀ ਤੇ ਖਲੋ ਕੇ ਕਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਸੀ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਕਿ ਵੀ ਰੱਬ ਦੀ ਦਰਗਾਹ 'ਚ ਤੁਹਾਡੇ ਅਮਲ ਨੇ, ਜਿਹਨੂੰ ਅਲਾਮਾ ਨੇ ਕਿਹਾ, ਅਲਾਮਾ ਇਕਬਾਲ ਨੇ, ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत से ना नूरी है ना नारी है। बिल्कुल जी डॉक्टर साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ।
ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। व्यूअर्स वेलकम बैक ऑन प्रोग्राम। सो इस गलबात करन जा रहे हैं कि बारामूला कश्मीर तो चुने गए मैंबर पार्लीमेंट इंजीनियर रशीद नूं जेल चों 2 दिनां लई पैरोल ते रिहा किया गया है ताकि वह पार्लीमेंट सैशन विच हिस्सा लै सकन। इंजीनियर रशीद ने पार्लीमेंट विच अपनी तकरीर विच कहा है कि भारतीय सुरक्षा दस्ते कश्मीर विच बहुत जुल्म कर रहे ने और साडा खून इन्ना सस्ता नहीं है, असीं अपने हक्कां लई लड़दे रहांगे। और भाई अमृतपाल सिंह नूं तां 2 दिनां दी पैरोल भी नहीं दित्ती गई कि वह अपने हलके दी लोकां लई पार्लीमेंट विच नुमाइंदगी कर सकन। यह है भारत दा जमहूरी निज़ाम। सो इस बारे आपां गलबात करन जा रहे हां। सो असीं चाहांगे कि तुसीं इसे तरह बड़े रहना देखण सुणन लई लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो पिछले सैगमेंट च गज़ा की गल करदे हां कुदरती मेरे दिमाग च आया कि 5 अगस्त 2019 नूं ਜਦੋਂ जम्मू कश्मीर ਦਾ स्पैशल स्टेटस आर्टिकल 370-35A ख़त्म किया गया, सूबे के तौर पर भी उसकी होंद मिटाई गई और ये गल मनोहर लाल खट्टर उस वेले दे चीफ मिनिस्टर हरियाणे दे ने और हिंदूत्वी लीडर ने कहा कि हुण तुसीं कश्मीरी बहु लिया सकते हो और दूजिया ने कहा कि जी हुण तक उत्थे कोई प्लॉट भी नहीं सी लै सकदा, हुण जिहड़ा कश्मीर दे विच जाके ਜਿਹੜਾ ਇਸ ਧਰਤੀ ਦੇ ਉੱਤੇ ਬਹਿਸ਼ਤ ਹੈ ਉੱਥੇ ਤੁਸੀਂ ਜਾ ਕੇ ਜਿਹੜਾ ਉਹ ਜ਼ਮੀਨਾਂ ਖਰੀਦੋ, ਮੌਜਾਂ ਕਰੋ। ਔਰ ਪਿਛਲੇ ਦਿਨਾਂ 'ਚ ਹੀ ਪਾਰਲੀਮੈਂਟ 'ਚ ਪੁੱਛਿਆ ਗਿਆ ਸੀ ਕਿ ਜੀ ਕਿੰਨੇ ਲੋਕਾਂ ਨੇ ਉਦੋਂ ਦੇ ਕਸ਼ਮੀਰ 'ਚ ਜਾ ਕੇ ਪਲਾਟ ਲਏ ਨੇ ਤੇ ਫਿਗਰ 212 ਕਿ 214 ਸੀ ਸਾਰਿਆਂ ਦੀ। ਸੋ ਮਤਲਬ ਇਹ ਹੈ, ਮੈਨੂੰ ਇਹ ਖਿਆਲ ਆਇਆ ਵੀ ਜਿਵੇਂ ਗਜ਼ਾ ਨੂੰ ਜਿਹੜਾ ਤਬਾਹ ਕਰਕੇ ਜਾਂ ਦੂਜਾ ਉਹਨੂੰ ਰਿਜ਼ੋਰਟ ਬਣਾਉਣ ਦੀ ਲਾਈਨ ਹੈ, ਸੈਰਗਾਹ ਬਣਾਉਣ ਦੀ ਲਾਈਨ ਹੈ, ਇਹ ਹਿੰਦੂਤਵੀ ਆਈਡੀਆ ਵੀ ਜਿਹੜਾ ਸੀ ਕਸ਼ਮੀਰ ਨੂੰ, ਕਿਉਂਕਿ ਮੋਸਾਦ ਤੋਂ ਹੀ ਇਹ ਇਹਨਾਂ ਦੀ ਟ੍ਰੇਨਿੰਗ ਮਾਈਂਡਸੈਟ ਹੈ, ਇਹਨਾਂ ਨੂੰ ਇਹ ਲੱਗਾ ਕਿ ਵੀ ਇਹਦਾ ਤਾਂ ਸੂਬੇ ਦਾ ਵਜੂਦ ਹੀ ਮਿਟਾ ਦਿਓ, ਡੈਮੋਗ੍ਰਾਫੀ ਵੀ ਬਦਲੋ ਔਰ ਉੱਥੇ ਜਾ ਕੇ ਜਿਹੜਾ ਹੈ ਉਹ ਬਦ ਅਖਲਾਕੀ ਔਰ ਦੂਸਰੇ ਨੂੰ ਐਨਕਰੇਜ ਕਰੋ। ਅੱਛਾ। ਔਰ ਉਸ ਦਾ ਹੀ ਨਤੀਜਾ ਕਿ ਹੁਣ 2019 ਤੋਂ ਬਾਅਦ ਆਲਮੋਸਟ 5 ਸਾਲ हो गए ने पूरे, इस दे बावजूद कि सुप्रीम कोर्ट च मन्निया इंडियन स्टेट ने भी असी उन्हां दा स्टेट दा रुतबा बहाल करांगे, अज तक नहीं किया गया। पार्लियामानी चोणां दे वेले बीजेपी दा सी ये दस्सण दे लई देखो जी बड़ी डिवेलपमेंट, कश्मीरी बहुत खुश ते ये वो, लेकिन जिवें पंजाब दे विच भाई अमृतपाल सिंह और सरबजीत सिंह 2 कैंडीडेट्स नूं सिखां ने खड़े करके, सरबजीत सिंह तो चलो बाहर सी, वो तो शहीद बेअंत सिंह का बेटा होना ही उसका सर्टिफिकेट है, भाई अमृतपाल सिंह जिन्होंने जेल दे विच 2200 किलोमीटर दूर रखा होया है और जिवें फरीदकोट के लोगों ने 2 लाख वोटां के फर्क के नाल उन्होंने जिताया, ये मैसेज सी कि भी तुसी पंजाब दे विच 4 दहाइयां तो खून खराबा, नस्लकुशी, हर किस्म का हथियार वरत्या, लेकिन लोगों दियां भावनावां जिहड़ियां ने वो आज़ादी पसंद सिखां नाल जुड़ियां हुई ने। इवें ही ये जिहड़े बारामूले हल्के तो इंजीनियर रशीद जिन्हां नूं मनी लॉन्डरिंग और टैररिज्म नूं फाइनैंशियल सपोर्ट करन दे नां थले जेल च डक्या होया है, इन्हां ने जेल च हुंदियां ही जिहड़ा है वो बारामूले तो चोण लड़ी और रिकॉर्ड वोटां दे नाल जित हासिल की। लेकिन दोनों नूं अजे तक ना उन्होंने छड्डिया गया ना उन्होंने छड्डिया गया। पुलिस पहरे दे विच ही अमृतपाल सिंह ने सौं तो चुक लई, MP तो है, इस तरह इंजीनियर रशीद ने भी चुक लई।
ਹੁਣ ਮੈਂ ਸਮਝਦਾ ਵੀ ਇੰਜੀਨੀਅਰ ਰਸ਼ੀਦ ਨੇ ਇੱਕ ਕੰਮ ਚੰਗਾ ਇਹ ਕੀਤਾ ਵੀ ਇਹਨੇ ਕਿਹਾ ਵੀ ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਬਜਟ ਮੈਂ ਜਾਣਾ ਹੈ। ਤਿਹਾੜ ਜੇਲ੍ਹ 'ਚ ਰੱਖਿਆ ਹੋਇਆ ਉਹਨੂੰ, ਇਹ ਭੁੱਖ ਹੜਤਾਲ ਤੇ ਚਲਾ ਗਿਆ। 7 ਦਿਨ ਭੁੱਖ ਹੜਤਾਲ ਕੀਤੀ ਨੇ ਔਰ ਫਾਈਨਲੀ ਜੇਲ੍ਹ ਅਥਾਰਟੀਜ਼ ਨੇ ਜੋ ਵੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਹੋਏਗੀ, ਉਹਨਾਂ ਨੇ ਕਿਹਾ ਜੀ ਠੀਕ ਹੈ 2 ਦਿਨ ਦੀ ਪੈਰੋਲ ਦੇ ਦਿਓ ਔਰ ਉਹ ਜਿਹੜਾ ਪਾਰਲੀਮੈਂਟ 'ਚ ਆ ਕੇ ਅਟੈਂਡ ਕਰ ਸਕਦੇ। ਸੋ ਅੱਜ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹ ਪਾਰਲੀਮੈਂਟ ਦੇ ਵਿੱਚ ਆਏ ਔਰ ਉਹਨਾਂ ਨੇ ਪਾਰਲੀਮੈਂਟ 'ਚ ਖਲੋ ਕੇ ਸਪੀਚ ਵੀ ਕੀਤੀ। ਹੁਣ ਹਾਲਾਂਕਿ ਅਸੀਂ ਇਹ ਦੇਖ ਰਹੇ ਹਾਂ ਵੀ ਇੰਨੇ ਜ਼ੁਲਮ ਕਰਨ ਦੇ ਬਾਵਜੂਦ ਜੰਮੂ ਕਸ਼ਮੀਰ ਦੇ ਲੋਕਾਂ ਦੀ ਕੋਈ ਆਜ਼ਾਦੀ ਦੀਆਂ ਉਮੰਗਾਂ ਦਵਾਈਆਂ ਨਹੀਂ ਜਾ ਸਕੀਆਂ। ਅੱਜ ਜਦੋਂ ਮੈਂ ਇਹ ਖਬਰ ਦੇਖ ਰਿਹਾ ਨਾਲ ਦੀ ਨਾਲ ਇਹ ਮੇਜਰ ਖਬਰ ਸਾਰੇ ਮੀਡੀਆ ਚੱਲ ਰਹੀ ਹੈ, Captain among 2 soldiers killed in IED blast close to LOC in Jammu Zakhnur। ਅੱਜ 2 ਫੌਜੀ ਮਾਰੇ ਗਏ ਨੇ ਇੰਡੀਆ ਦੇ ਬਾਰਡਰ ਦੇ ਨੇੜੇ, ਜਿਹਨੂੰ ਲਾਈਨ ਆਫ ਕੰਟਰੋਲ ਕਹਿੰਦੇ ਨੇ, ਜਿਹਨਾਂ 'ਚ ਇੱਕ ਕੈਪਟਨ ਹੈ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਇਹਦੇ ਬਾਵਜੂਦ ਇੰਨੇ ਜ਼ੁਲਮ ਜਾਂ ਦੂਜੇ ਕਰਨ ਦੇ ਜਿਹੜਾ ਗੱਲ ਮੁੱਕ ਨਹੀਂ ਰਹੀ ਹੈ। ਹਾਲਾਂਕਿ ਅੱਜ ਤੋਂ 2 ਦਿਨ ਪਹਿਲਾਂ ਹੀ ਜਦੋਂ ਫਰਵਰੀ 5 ਦੀ ਗੱਲ ਸੋਲੀਡੈਰਿਟੀ ਡੇ ਤੋਂ ਮੌਕੇ ਦੇ ਉੱਤੇ ਇਹਨਾਂ ਨੇ 500 ਤੋਂ ਜ਼ਿਆਦਾ ਲੋਕਾਂ ਨੂੰ ਚੁੱਕਿਆ ਘਰਾਂ 'ਚੋਂ ਔਰ ਉਦੋਂ ਵੀ ਕੋਈ ਬਲਾਸਟ ਜਾਂ ਕੁਛ ਹੋਇਆ ਸੀਗਾ ਨਾ, ਕਿ ਕੋਈ ਸਰਵਿਸਮੈਨ ਦਾ ਮਰਡਰ ਹੋਇਆ ਸੀ, ਐਕਸ ਸਰਵਿਸਮੈਨ ਦਾ, ਔਰ ਉਹਦੇ 'ਚ 2 ਬੰਦਿਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਔਰ ਉਹਦਾ ਜਵਾਬ ਫਿਰ ਅੱਜ ਇਹ ਦੇ ਦਿੱਤਾ ਉਹਨਾਂ ਨੇ ਜਿਹੜੇ ਆਪਣੀ ਆਜ਼ਾਦੀ ਲਈ ਲੜ ਰਹੇ ਨੇ। ਔਰ ਇੰਜੀਨੀਅਰ ਰਸ਼ੀਦ ਨੇ ਜਿਹੜਾ ਖਲੋ ਕੇ ਪਾਰਲੀਮੈਂਟ ਦੇ ਵਿੱਚ ਕਿਹਾ, ਉਹਨਾਂ ਦੋਨਾਂ ਹੀ ਜਿਹੜੇ ਮਾਰੇ ਗਏ ਨੇ ਜੰਮੂ ਦੇ ਵਿੱਚ ਸਿਵਿਲੀਅਨ, ਵਸੀਮ ਅਹਿਮਦ ਮੀਰ ਤੇ ਮਾਖਨ ਦੀਨ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇੰਡੀਅਨ ਸੁਰੱਖਿਆ ਦਸਤਿਆਂ ਨੇ ਮਾਰਿਆ ਔਰ ਇਹਦੀ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਫਿਰ ਉਹਨੇ ਬੁਲੰਦ ਆਵਾਜ਼ ਦੇ ਵਿੱਚ ਕਿਹਾ, हमारा खून सस्ता नहीं है, आवर ब्लड इज नॉट चीप। और बाकी लोकल एक दो मंगा कीतियां कि जी ये होए थे टनल होए थे फलाना होए, पर मैं समझदा कि भी ये स्पिरिट है। ਜਦੋਂ ਤੱਕ ਕਿਸੇ ਵੀ ਧਰਤੀ ਦੇ ਉੱਤੇ ਇੱਕ ਵੀ ਬੰਦਾ ਖਲੋ ਕੇ ਬਾਂਹ ਖੜੀ ਕਰਕੇ ਆਪਣੀ ਆਜ਼ਾਦੀ, ਆਪਣੇ ਮੁਲਕ ਦੀ ਆਜ਼ਾਦੀ ਦੀ ਗੱਲ ਕਰਦਾ, ਮੂਵਮੈਂਟਸ ਜਾਂ ਦੂਸਰੇ ਕਦੇ ਨਹੀਂ ਮਰਦੇ। ਮਰਦਾ ਨਜ਼ਰੀਆ, ਤੇ ਨਜ਼ਰੀਆ ਉਦੋਂ ਮਰਦਾ ਜਦੋਂ ਉਸ ਨਜ਼ਰੀਏ ਲਈ ਮਰਨ ਵਾਲੇ ਨਾ ਰਹਿਣ। ਜਦੋਂ ਤੱਕ ਕਿਸੇ ਆਈਡੀਏ ਲਈ ਸ਼ਹੀਦ ਹੋਣ ਵਾਲੇ ਲੋਕ ਜਿਉਂਦੇ ਨੇ, ਭਾਵੇਂ ਇੱਕ ਵੀ ਜਿਉਂਦਾ, ਉਹ ਨਜ਼ਰੀਆ ਦਬ ਤਾਂ ਸਕਦਾ ਵਕਤੀ ਤੌਰ ਤੇ, ਕਦੇ ਉਹਦੀ ਡੈਥ ਨਹੀਂ ਹੁੰਦੀ। ਔਰ ਇਹੀ ਗੱਲ ਮੈਂ ਸਮਝਦਾ ਵੀ ਇੰਜੀਨੀਅਰ ਰਸ਼ੀਦ ਨੇ ਪਾਰਲੀਮੈਂਟ 'ਚ ਖਲੋ ਕੇ, ਉਹ ਜੇਲ੍ਹ ਵੀ ਸਫ਼ਰ ਕਰ ਰਿਹਾ, ਲੋਕਾਂ ਦੀ ਨੁਮਾਇੰਦਗੀ ਵੀ ਲੋਕਾਂ ਨੇ ਵੀ ਟਰਸਟ ਕੀਤਾ, ਤੇ ਉਹਨੇ ਇਹੀ ਆਵਾਜ਼, ਭਾਵੇਂ ਉੱਥੇ ਸਭ ਗੂੰਗੇ ਬੋਲੇ ਬੈਠੇ ਨੇ, ਉਹਨਾਂ ਤੇ ਕੋਈ ਅਸਰ ਨਹੀਂ ਹੋਣਾ, ਪਰ ਉਹਨੇ ਕਿਹਾ ਵੀ ਸਾਡਾ ਖੂਨ ਇੰਨਾ ਸਸਤਾ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸਭ ਥਲੇ ਨੇ ਬ੍ਰੇਕ ਫਿਊਅਰ, ਸੋ ਤੁਸੀਂ ਕਿਤਨੀ ਜਾਣਾ, ਮਿਲਦੇ हैं आफ्टर दिस शॉर्ट ब्रेक। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਡੀਐਮਕੇ ਪਾਰਟੀ ਦੇ ਲੀਡਰ ਨੇ ਭਾਰਤੀ ਪਾਰਲੀਮੈਂਟ ਵਿੱਚ ਖਲੋ ਕੇ ਸਵਾਲ ਕੀਤਾ ਹੈ ਕਿ ਭਾਰਤ ਵਿੱਚ ਸਿਰਫ 24,821 ਲੋਕ ਸੰਸਕ੍ਰਿਤ ਜ਼ੁਬਾਨ ਬੋਲਣ ਵਾਲੇ ਹਨ, ਪਰ ਆਰਐਸਐਸ ਦੀ ਹਕੂਮਤ ਸੰਸਕ੍ਰਿਤ ਨੂੰ ਪ੍ਰਮੋਟ ਕਰਨ ਲਈ ਟੈਕਸ ਦੇਣ ਵਾਲੇ ਲੋਕਾਂ ਦਾ ਕਰੋੜਾਂ ਰੁਪਈਆ ਬਰਬਾਦ ਕਿਉਂ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹ ਦੇਖ ਰਿਹਾ ਵੀ ਡੀਐਮਕੇ ਦੇ ਜਿਹੜੇ ਨੁਮਾਇੰਦੇ ਨੇ ਪਾਰਲੀਮੈਂਟ 'ਚ ਉਹ ਹਿੰਦੂਤਵਾ ਦੀਆਂ ਜੜ੍ਹਾਂ ਦੇ ਉੱਤੇ ਕੁਹਾੜੀ ਦੇ ਨਾਲ ਵਾਰ ਕਰ ਰਹੇ ਨੇ। ਕੱਲ ਵੀ ਇੱਕ ਸੈਗਮੈਂਟ ਅਸੀਂ ਕੀਤਾ ਜਿਹਦੇ 'ਚ ਕਿ ਮਿਸਟਰ ਮਾਰਨ ਜਿਹੜਾ ਡੀਐਮਕੇ ਦਾ ਲੀਡਰ ਹੈ ਉਹਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਚੈਲੰਜ ਕੀਤਾ। ਉਹਨੇ ਕਿਹਾ ਕਿ ਜੇ ਅਸੀਂ ਸਾਊਥ ਦੀਆਂ ਸਟੇਟਾਂ ਅਸੀਂ ਜਿਹੜਾ ਹੈ ਉਹ ਕਿੰਨਾ ਟੈਕਸ ਦਿੰਦੇ ਆ, ਤੁਸੀਂ ਦੂਸਰਿਆਂ 'ਤੇ ਖਰਚ ਕਰ ਰਹੇ ਹੋ, ਸਾਡੇ ਨਾਲ ਤੁਸੀਂ ਡਿਸਕ੍ਰਿਮੀਨੇਟ ਕਰ ਰਹੇ ਹੋ ਔਰ ਤੁਸੀਂ ਹਿੰਦੀ ਸਾਡੇ 'ਤੇ ਇੰਪੋਜ਼ ਕਰ ਰਹੇ ਹੋ। ਅਸੀਂ ਜਿਹੜਾ ਤੁਸੀਂ ਜੀ ਸਦਕੇ ਕਰੋ ਬਟ ਇਹ ਸਾਡੀ ਅਸੀਂ ਡ੍ਰੈਵਿਡਨ ਮਾਡਲ ਫੋਲੋ ਕਰਾਂਗੇ। ਹੁਣ ਮੈਨੂੰ ਇਹ ਲੱਗਦਾ ਕਿ ਵੀ ਇਹ ਸਾਰੇ ਇਸ ਲੈਵਲ ਦੇ ਉੱਤੇ ਕਦੇ ਵੀ ਸਾਡੇ ਸਿੱਖ ਕੌਮ ਦੇ ਨੁਮਾਇੰਦੇ ਜਿਹੜੇ ਭਾਵੇਂ ਕਦੋਂ ਤੋਂ ਵੀ ਜਾਂਦੇ ਰਹੇ ਨੇ ਉਹਨਾਂ ਨੂੰ ਸ਼ਾਇਦ ਅੱਜ ਫੇਰ ਅੱਜ ਵੀ ਉਹਨਾਂ ਦੀ ਮੀਡੀਆ ਦੀ ਮੇਨ ਖਬਰ ਬਣੀ ਹੈ ਔਰ ਇਹ ਹੈ ਕਿ ਪਾਰਲੀਮੈਂਟ 'ਚ ਖਲੋ ਕੇ ਡੀਐਮਕੇ ਦੇ ਐਮਪੀ ਨੇ ਦयानिधि ਮਾਰਨ ਉਹਨਾਂ ਨੇ ਫੇਰ ਕਿਹਾ ਔਰ ਹੈਡਲਾਈਨ ਹੈ ਸੰਸਕ੍ਰਿਤ ਇੰਟਰਪ੍ਰੀਟੇਸ਼ਨ ਇਨ ਲੋਕ ਸਭਾ ਸਪਾਰਕਸ ਡਿਬੇਟ ਕਿ ਲੋਕ ਸਭਾ ਦੇ ਵਿੱਚ ਜਿਹੜਾ ਉਹਨਾਂ ਨੇ ਸੰਸਕ੍ਰਿਤ ਦਾ ਵੀ ਇੱਕ ਇੰਟਰਪ੍ਰੇਟਰ ਲਾਇਆ ਉਸ ਦੇ ਉੱਤੇ ਡਿਬੇਟ ਹੋਈ। ਡੀਐਮਕੇ ਦੇ ਐਮਪੀ ਨੇ ਕਿਹਾ ਟੈਕਸ ਪੇਅਰਸ ਮਨੀ ਵਾਜ਼ ਬੀਇੰਗ ਵੇਸਟਡ ਐਜ਼ ਸੰਸਕ੍ਰਿਤ ਵਾਜ਼ ਨਾਟ ਏ ਕਮਿਊਨੀਕੇਬਲ ਲੈਂਗੁਏਜ। ਉਹਨੇ ਕਿਹਾ ਜੀ ਇਹ ਤੁਸੀਂ ਵੇਸਟ ਕਰ ਰਹੇ ਹੋ, ਜਿਨ੍ਹਾਂ ਨੇ ਟੈਕਸ ਦਿੱਤੇ ਹੋਏ ਨੇ ਉਹਨਾਂ ਦਾ ਪੈਸਾ ਹੈ, ਇਹ ਸੰਸਕ੍ਰਿਤ ਕੌਣ ਜਾਣਦਾ ਕੌਣ ਬੋਲਦਾ। ਔਰ ਉਹਦੇ ਜਵਾਬ 'ਚ ਸਪੀਕਰ ਬਿਰਲੇ ਨੇ ਕਿਹਾ ਇਨ ਭਾਰਤ ਦਾ ਪ੍ਰਾਇਮਰੀ ਲੈਂਗੁਏਜ ਹੈਜ਼ ਬਿਨ ਸੰਸਕ੍ਰਿਤ। ਵੀ ਅੱਜ ਭਾਵੇਂ ਨਹੀਂ ਸੰਸਕ੍ਰਿਤ ਬੋਲਣ ਵਾਲੇ ਪਰ ਇਹ ਸਾਡੇ ਭਾਰਤ ਦੀ ਜਿਹੜੀ ਹੈ ਉਹ ਪ੍ਰਾਇਮਰੀ ਲੈਂਗੁਏਜ ਜਿਹੜੀ ਹੈ ਉਹ ਸੰਸਕ੍ਰਿਤ ਹੈ। ਔਰ ਜਦੋਂ ਜਿਹੜੀਆਂ ਹੁਣ 6 ਹੋਰ ਲੈਂਗੁਏਜਸ ਉਹਨਾਂ ਨੇ ਐਡ ਕੀਤੀਆਂ ਇੰਟਰਪ੍ਰੀਟੇਸ਼ਨ ਦੇ ਲਈ, ਪਰ ਦਿਲਚਸਪ ਪਾਰਟ ਇਹ ਸੀ ਕਿ ਇਹਨੇ ਦयानिधि ਮਾਰਨ ਨੇ ਡੀਐਮਕੇ ਦਾ ਜਿਹੜਾ ਐਮਪੀ ਹੈ ਉਹਨੇ ਕਿਹਾ ਜੀ ਇਹ ਤੁਸੀਂ ਮਨੀ ਵੇਸਟ ਕਰ ਰਹੇ ਹੋ, ਪਹਿਲਾਂ ਇਹ ਦੱਸੋ ਵੀ ਕਿੰਨੇ ਲੋਕ ਭਾਰਤ ਦੇ ਵਿੱਚ ਸੰਸਕ੍ਰਿਤ ਬੋਲਦੇ ਨੇ। ਫਿਰ ਫਿਗਰਸ ਕੋਟ ਕੀਤੀਆਂ ਗਈਆਂ ਕਿ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਲਾਸਟ ਸੈਂਸਸ ਹੋਈ ਹੈ ਉਸ ਦੇ ਵਿੱਚ ਤਾਂ ਸਿਰਫ 2011 ਦਾ ਪੋਪੂਲੇਸ਼ਨ ਸਰਵੇ ਜਿਹੜਾ ਹੈ ਉਹਦੇ 'ਚ ਸੀ ਕਿ ਸਾਰੇ ਭਾਰਤ ਦੇ ਵਿੱਚ ਸੰਸਕ੍ਰਿਤ ਬੋਲਣ ਵਾਲੇ ਸਿਰਫ 73,000 ਲੋਕ ਨੇ। ਪਰ ਇਸ ਤੋਂ ਵੀ ਅੱਗੇ ਜਾ ਕੇ 2011 ਦੀ ਜਿਹੜੀ ਲਿੰਗੁਇਸਟਿਕ ਸੈਂਸਸ ਹੋਈ ਜ਼ਬਾਨ ਆਧਾਰਿਤ ਉਹਦੇ 'ਚ ਸੀ ਕਿ ਸਿਰਫ 24,821 ਲੋਕ ਸੰਸਕ੍ਰਿਤ ਬੋਲਦੇ ਨੇ। ਸਾਰੇ ਭਾਰਤ ਦੇ ਵਿੱਚ 24,000 ਬੰਦਾ ਹੀ ਸੰਸਕ੍ਰਿਤ 1 ਬਿਲੀਅਨ 400 ਮਿਲੀਅਨ 'ਚ। ਔਰ ਉਹਨੇ ਡੀਐਮਕੇ ਨੇ ਸਵਾਲ ਕੀਤਾ ਕਿ ਵੀ ਇੱਥੇ ਆਲਰੇਡੀ ਜਦੋਂ ਲੈਂਗੁਏਜਸ ਜਿਹੜੀਆਂ ਬੋਲੀਆਂ ਜਾਂਦੀਆਂ ਨੇ 22 ਲੈਂਗੁਏਜਸ ਰੈਕਗਨਾਈਜ਼ਡ ਨੇ, ਬੰਗਲਾ, ਗੁਜਰਾਤੀ, ਕਨਾਡਾ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੂ, ਇਹਨਾਂ ਸਾਰਿਆਂ ਦਾ ਇੰਟਰਪ੍ਰੇਟਰ ਨੇ। ਪਰ ਆਰਐਸਐਸ ਉਸ ਸੰਸਕ੍ਰਿਤ ਜ਼ਬਾਨ ਦਾ ਇੰਟਰਪ੍ਰੇਟਰ ਕਿਉਂ ਇੱਥੇ ਲਾ ਰਹੀ ਹੈ ਜੋ ਔਰ ਖਰਚ ਕਰ ਰਹੀ ਹੈ ਜਿਹਨੂੰ ਕਿ ਬੋਲਣ ਵਾਲਾ 25,000 ਬੰਦੇ ਵੀ ਨਹੀਂ ਨੇ। ਸੋ ਗੱਲ ਇਹ ਨਹੀਂ ਹੈ ਕਿ ਵੀ ਇਹ ਸਵਾਲ ਚੁੱਕਿਆ। ਮੈਨੂੰ ਇਹ ਲੱਗਦਾ ਹੈ ਵੀ ਸਾਊਥ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਈ ਹੈ ਵੀ ਉਹਨਾਂ ਨੇ ਕਿੱਥੇ ਇਹਨਾਂ ਨੂੰ ਜਿੱਥੇ ਵਾਰ ਹੋਏ ਤੇ ਇਹਨਾਂ ਨੂੰ ਤਕਲੀਫ ਹੋਏਗੀ ਉਹਨਾਂ ਨੇ ਇਹਨਾਂ ਦੀ ਜਿਹੜੀ ਆ ਡ੍ਰੈਵਿਡਨ ਮਾਡਲ ਦੀ ਵੀ ਗੱਲ ਕੀਤੀ ਔਰ ਇਹ ਵੀ ਕਿਹਾ ਕਿ ਵੀ ਤੁਸੀਂ ਜਿਹੜਾ ਇੱਕ ਡੈਡ ਲੈਂਗੁਏਜ ਜਿਹੜੀ ਹੈ ਉਹਨੂੰ ਜ਼ਿੰਦਾ ਕਰਨਾ ਚਾਹੁੰਦੇ ਹੋ ਕਿਉਂਕਿ ਉਹ ਤੁਹਾਡਾ ਹਿੰਦੂਤਵਾ ਦਾ ਏਜੰਡਾ, ਮਨੂ ਸਮ੍ਰਿਤੀ ਦਾ ਏਜੰਡਾ। ਜੇ 29,000 ਲੋਕ ਸੰਸਕ੍ਰਿਤ ਪੜ੍ਹਦੇ ਨੇ ਜਿਹੜੇ ਤੇ ਬੋਲਦੇ ਨੇ ਨਾ 24,000 ਹੀ, ਇਹਦਾ ਮਤਲਬ ਵੀ ਉਹਨਾਂ ਦੇ ਵੇਦ ਕੌਣ ਪੜ੍ਹਦਾ ਹੈ, ਸ਼ਾਸਤਰ ਕੌਣ ਪੜ੍ਹਦਾ, ਸਿਮਰਤੀਆਂ ਕੌਣ ਪੜ੍ਹਦਾ, ਸਾਰੇ ਸੰਸਕ੍ਰਿਤ 'ਚ ਨੇ। ਸੋ ਇਹ ਸ਼ੋਅ ਕਰਦਾ ਹੈ ਵੀ ਜਿਹੜਾ ਇਹ ਆਪਣੇ ਆਪ ਨੂੰ ਹਿੰਦੂਤਵਾ ਦੇ ਨਾਂ ਥੱਲੇ ਔਰ ਉਸ ਦੇ ਥੱਲੇ ਕਿ ਜੀ ਇੰਨਿਆਂ ਨੇ ਕੁੰਭ ਬਣਾ ਲਿਆ, ਉਹ ਯੋਗੀ ਗਿਣਦਾ ਕਦੇ 30 ਕਰੋੜ ਗਾਉਂਦਾ ਕਦੇ 40 ਕਰੋੜ ਗਣਾਉਂਦਾ ਵੀ ਉਹਨਾਂ ਨੇ ਭਾਈ ਉਹ ਤਾਂ 24,000 ਜਿਹੜਾ ਬ੍ਰਾਹਮਣ ਹੈ ਸੰਸਕ੍ਰਿਤ ਬੋਲਣ ਵਾਲਾ ਉਹ ਉਹਨਾਂ ਦਾ ਜੋ ਵੀ ਝੂਠ ਪਖੰਡ ਹੈ ਉਹ ਲਾਗੂ ਤੁਸੀਂ ਕਰ ਰਹੇ ਹੋ ਟੈਕਸ ਪੇਅਰ ਮਨੀ ਦੇ ਉੱਤੇ। ਸੋ ਇਹ ਹੈ ਜਦੋਂ ਤੁਸੀਂ ਇੰਟੈਲੈਕਟ ਦੀ ਗੱਲ ਕਰਦੇ ਹੋ ਇਹ ਤਾਮਿਲ ਲੋਕਾਂ ਦਾ ਜਾਂ
DMK ਦਾ ਜਿਹੜਾ ਇਹ ਤਰੀਕਾ ਇਹਨਾਂ ਨੂੰ ਬਹੁਤ ਤਕਲੀਫ ਦੇ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਬੱਲੇ ਬੱਲੇ ਐਵਰੀਡੇ ਪਹਿਲੇ ਸਾਡੇ ਵੀਅਰ ਹੁੰਦੇ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਬਲਜੀਤ ਵਰੈਜ ਜੀ ਵੀ ਫਤਿਹ, ਔਰ ਇਸੇ ਤਰ੍ਹਾਂ ਸੋਨਮਾਲ ਜੀ ਵੀ, ਨਵਾਜ਼ ਚੌਧਰੀ ਜੀ ਵੀ ਅਸਲਾਮ ਵਾਲੇਕਮ ਕਹਿੰਦੇ ਨੇ, ਔਰ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਸਾਹਿਬਾ ਐਂਡ ਦ ਟੀਮ at TV 84 डॉक्टर साहब मोदी was sitting in Paris conference meeting जैसे उर्दू मुहावरा है बेगानी शादी में अब्दुल्ला दीवाना। और सतनाम सिंह जी और इसी तरह राजनप्रीत सिंह जी सानू नवाज चौधरी जी ने भी और होरना ने भी एक वो पिक्चर भेजी है जिहदे च वो फ्रेंच प्रेजिडेंट हथ मिला रहा है एंटोनियो दे नाल भी दूजे भी ਇਹ ਇਦਾਂ ਦੀ ਖੜਾ ਹੋਣ ਲੱਗਾ ਤੇ ਉਹ ਇਹਦੇ ਵੱਲ ਦੇਖਿਆ ਹੀ ਨਹੀਂ, ਇਹ ਬਹਿ ਗਿਆ ਵਿੱਚ ਕੇ ਤੇ ਉਹਦੇ ਤੇ ਕਈਆਂ ਨੇ ਆਇਆ ਹੋਇਆ ਕਿ ਹਾਏ ਹਾਏ ਵਿਚਾਰੇ ਫਕੀਰ ਨਾਲ ਵੀ ਹੱਥ ਮਿਲਾ ਲਓ ਮੋਦੀ ਦੀ ਬੇਇੱਜ਼ਤੀ। परमिंदर जी और इसी तरह जसकीरत सिंह जी, चरणजीत सिंह जी, इंद्रजीत सिंह संधू जी, और इसी तरह अकाली पत्रकार मोहम्मद याकूब जी ने काफी सारे मैसेज ने कहते जो बोले सोनियाल सत श्री अकाल, और कहते हैं कि खालसा देग तेग फतेह पंथ की जीत, काल तक तू आई आवाज खालिस्तान खालिस्तान। ये नारे हुण ਅਸੀਂ ਲਾਉਣੇ ਨੇ ਬਸ ਤਾਈਆਂ ਅੱਜ ਲਗਾ ਰਹੇ ਨੇ। ਔਰ ਪੁੱਛ ਰਹੇ ਨੇ ਕਿ ਕਿੰਨੀਆਂ ਬੱਸਾਂ ਜਾਣੀਆਂ। ਕਹਿੰਦੇ ਮੈਂ ਇੱਕ ਪ੍ਰੋਟੈਸਟ ਵਿੱਚ ਗਿਆ ਸੀ ਤੇ ਆਈ ਥਿੰਕ ਉਹ ਫਲਸ਼ਿੰਗ ਤੁਸੀਂ ਹੋਇਆ ਸੀ, ਮੈਂ ਕਹਿੰਦੇ ਉਹ ਚ ਮੈਂ ਪਾਰਟਿਸਿਪੇਟ ਕੀਤਾ ਸੀਗਾ। ਬਹੁਤ ਚੰਗਾ ਕੀਤਾ। ਹਾਂਜੀ ਸੁਖਜੀਵਨ ਬੱਚੂ ਜੀ ਔਰ ਕੀਰਤਨ ਟਰੰਪ ਦਾ ਸਮਰਥਨ ਕਰਨ ਵਾਲੇ ਸਿੱਖਾਂ ਨੂੰ ਜਾਣਾ ਪਵੇਗਾ। और फिर इसी तरह मोहम्मद याकूब जी कहते नवाज चौधरी मोदी के खिलाफ प्रोटेस्ट में मुजाहरा में ज़रूर शरीक होना। और फिर उन्होंने नवाज चौधरी आपस में लगे जतिंदर सिंह और इसी तरह फिर है नुपा जी कहते डॉक्टर साहब तुहाडे तो मैं एक न्यू वर्ड सीखिया है कि ये दमशल्ला एक होर मुंडे दा चैनल सी ओथे पता नहीं चड्डी धारी my goodness। और इसी तरह टोचा सिंह और मोहम्मद याकूब जी कहते गॉड ब्लेस खालिस्तान, लॉन्ग लिव खालिस्तान, गेट आउट फ्रॉम खालिस्तान एंड कश्मीर आउट आउट आउट। और इसी तरह कुलदीप कौर जी और हरजोत माल जी, फिर कहते हाँ जी मोहम्मद याकूब जी वही पूछ रहे बसेस बारे किनिया जा रही हैं। और सरपंच जस गेल जी और याकूब साहब क्वाइट अर्ली इथों तुसी गुरुद्वारा रिचमंड हिल दे नेड़े हो ਜਾਂ ਫਲਸ਼ਿੰਗ ਤੋਂ ਵੀ ਹੋਏਗਾ, ਤੁਸੀਂ ਇਨਕੁਆਇਰ ਕਰਨਾ ਹੋਏਗਾ, ਬਟ ਹੈ ਬੱਸਾਂ ਦਾ ਪ੍ਰਬੰਧ ਹੈ। ਹਾਂਜੀ ਰਣਜੀਤ ਸਿੰਘ ਜੀ ਔਰ ਇਸੇ ਤਰ੍ਹਾਂ ਫਿਰ ਲਾਡੀ ਸਿੰਘ ਥੈਂਕਸ ਕਹਿੰਦੇ ਸਰਪੰਚ ਜਸ ਗਿੱਲ ਜੀ ਕਹਿੰਦੇ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਜੀ ਗੁਰਫਤਿਹ ਖਾਲਸਾ ਜ਼ਿੰਦਾਬਾਦ। ਅਸੀਂ ਇੰਡੀਅਨ ਆਰਮੀ ਵਾਲੇ ਤੁਹਾਡਾ ਲਾਈਵ ਡੇਲੀ ਸੁਣਦੇ ਆ, ਬਹੁਤ ਵਧੀਆ ਤੇ ਦਮਦਾਰ ਵਾਲੀ ਇਨਫੋਰਮੇਸ਼ਨ ਦਿੰਦੇ ਹੋ। ਇਹ ਬੋਲ ਸਕਦੇ ਹਾਂ ਕਿ ਘੈਂਟ ਲਾਈਵ ਤੁਹਾਡਾ ਜਾਰੀ ਰੱਖੋ। सो नाइस, थैंक यू सो मच। और हाँ जी मोहम्मद याकूब जी कहते मैं 1985 च गया सी प्रोटेस्ट ਵਿੱਚ ਜਦੋਂ ਰਾਜੀਵ ਗਾਂਧੀ ਇੱਥੇ ਆਇਆ ਸੀਗਾ ਤੇ ਹੁਣ ਤਾਂ ਯਾਕੂਬ ਸਾਹਿਬ ਮੁੱਤਾਂ ਲੰਘ ਗਈਆਂ 85 ਦਾ ਰਾਜੀਵ ਗਾਂਧੀ ਰਿਮਾਈਂਡ ਕਰਵਾ ਰਹੇ ਨੇ। ਕਹਿੰਦੇ ਮੈਂ ਇੱਥੇ ਰਹਿੰਦਾ ਸੀ, ਇੱਥੇ ਕਰੋਨਾ ਚ ਕਹਿੰਦੇ ਮੈਂ ਰਹਿੰਦਾ ਸੀਗਾ। ਔਰ ਮਿਸਰਾ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਦੀਪ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ हाँ जी ਜਸਰੀਤ जी भी और इस अंदरजीत सिंह जी कहते डॉक्टर साहब वाहिगुरू जी का खालसा वाहिगुरू जी की फतेह। लोड़ है एक प्लेटफार्म ते आके लॉबी करन दी ते एक सिख थिंक टैंक बनाउण दी, सारियां जथेबंदियां नूं इकट्ठे होण दी लोड़ है जी। इंद्रजीत सिंह जी तुसीं ठीक कह रहे हो, पर मैं समझदा भी इस वेले जिहड़ा जिथे जिथे है वो अपने लैवल के उत्ते भी जिहड़ा काम कर रहा वो मार्वलस है, अंडरस्टैंडिंग भी किसी ना किसी लैवल ते हो रही है। बिल्कुल जी। रेशम सिंह जी भी और इसी तरह याकूब जी कहते नो जस्टिस नो पीस। और इसी तरह सिख गर्चा जी भी और फिर इसी तरह न्यू लक्ष्मी रोडवेज भी वो भी फतेह बुलाते ने। और जावेद बब्बर जी भी और सुखदेव सिंह बच्चू जी भी, मनप्रीत सिंह जी भी कहते डॉक्टर साहब हुण इंग्लैंड सरकार भी गैर प्रवासियों नूं डिपोर्ट करन बारे फैसला लै रही है। और इंग्लैंड ਵਿੱਚ ਬਹੁਤ ਸਾਰੇ ਪੰਜਾਬੀ ਕੰਮ ਕਰਦੇ ਨੇ, ਜੇ ਉਹਨੂੰ ਨੂੰ ਡਿਪੋਰਟ ਕਰਨਾ ਸ਼ੁਰੂ ਕਰਤਾ ਤਾਂ ਬਹੁਤ ਸਾਰਾ ਨੁਕਸਾਨ ਹੋਵੇਗਾ ਪੰਜਾਬੀਆਂ ਦਾ। ਮਨਪ੍ਰੀਤ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ। ਕੱਲ ਦੀ ਖਬਰ ਹੀ ਹੈ ਕਿ ਵੀ ਕਿੰਨੇ ਹਜ਼ਾਰ ਉਹਨਾਂ ਨੇ ਰਾਉਂਡ ਅਪ ਕੀਤੇ ਨੇ ਪੰਜਾਬੀ ਢਾਬਿਆਂ ਦੇ ਉੱਤੇ, ਰੈਸਟੋਰੈਂਟਸ ਤੇ ਨੇਬਰਹੁੱਡਸ ਦੇ ਉੱਤੇ ਜਿਹੜੇ ਨੇ ਉਹ ਉਹਨਾਂ ਦੇ ਇਮੀਗ੍ਰੇਸ਼ਨ ਦੇ ਰੇਡ ਹੋ ਰਹੇ ਨੇ। ਔਰ ਈਵਨ ਆਸਟ੍ਰੇਲੀਆ 'ਚ ਵੀ ਇਸ ਕਿਸਮ ਦਾ ਰੁਝਾਨ ਸਿਆਸੀ ਧਿਰਾਂ ਵੱਲੋਂ ਬਣਾਇਆ ਜਾ ਰਿਹਾ, ਕਿਉਂਕਿ
ਇਹ ਇੱਕ ਨਫ਼ਰਤ ਵੀ ਔਰ ਕਿਸੇ ਹੱਦ ਤੱਕ ਜਿਹੜੇ ਯੂਰਪ ਦੇ ਵਿੱਚ ਇੱਕ ਆਪਣੇ ਕਿਸਮ ਦਾ ਫਿਕਰ ਹੈ, ਯੂਕੇ ਵੀ ਉਸ ਤੋਂ ਕੋਈ ਘੱਟ ਨਹੀਂ ਹੈ ਕਿ ਵੀ ਉਹ ਇਹ ਕਿਸੇ ਹੱਦ ਤੱਕ ਵੀ ਜਾਣਗੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ। ਹਾਂਜੀ, ਇਸੇ ਤਰ੍ਹਾਂ ਗੁਰਜਾਨ ਸੋਈ ਜੀ ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ, where's the common sense in these people want to get rid of illegal immigrants from US and want other countries to settle Palestine? ਹਾਂ, ਰਾਜਵਿੰਦਰ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹੋ। ਤੁਹਾਡਾ ਵੀ ਇੱਥੋਂ ਤੁਸੀਂ ਕੱਢ ਰਹੇ ਹੋ ਤੇ ਉੱਥੇ ਜਿਹੜਾ ਉਹਨਾਂ ਦਾ ਮੁਲਕ ਹੈ ਉੱਥੋਂ ਕਹਿ ਰਹੇ ਵੀ ਇੱਥੇ ਇਹਨਾਂ ਨੂੰ ਵਸਣ ਨਾ ਦਿਓ, ਤੇ ਦੂਜਿਆਂ ਨੂੰ ਕਹਿ ਰਹੇ ਹੋ ਕਿ ਜੀ ਇਹਨੂੰ ਉਹਨਾਂ ਨੂੰ ਲਾਓ ਤੁਸੀਂ, ਇਜਿਪਟ ਨੂੰ ਔਰ ਜਾਰਡਨ ਨੂੰ। ਹਾਂਜੀ, ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਕਹਿੰਦੇ ਕਿ ਜ਼ਬਰਦਸਤ ਡਾਕਟਰ ਸਾਹਿਬ, अमल से जिंदगी बनती है, जन्नत भी जहन्नम में जो तुसी। हाँ जी, ये खाकी अपनी फितरत से ना नूरी है ना नारी है, अलामा इकबाल। हाँ जी, अमरजीत निज्जर जी भी और अमरीक सिंह जी भी, ये सुल्तान बॉय जी भी, ये भी सत श्री अकाल कहते हैं डॉक्टर साहब एंड सिस्टर। डिस्कशन इज डिस्ट्रक्शन। हाँ जी, डिस्ट्रक्शन इज philosophy of Roman Brahmin and he tells our God Shiva, Murga etc. is the first religion of Hindus, so funny। ਹਾਂ, ਇਹ ਦੱਸ ਰਹੇ ਨੇ ਵੀ ਇਹਨਾਂ ਦਾ ਕਨੈਕਸ਼ਨ ਕੀ ਹੈ, ਜਿਹੜੇ ਰੋਮਨ ਗॉड ਵੀ ਨੇ ਔਰ ਡਿਸਟਰਕਸ਼ਨ ਔਰ ਦੂਜਾ ਸ਼ਿਵਾ ਦੇ ਨਾਲ ਹੀ ਡਿਸਟਰਕਸ਼ਨ ਜੋੜੀ ਹੋਈ ਹੈ जी। और जसवीर सिंह जी भी और हंग सिंह जी कहते 185 ने जमीन ली है पर उसारी कोई नहीं कर सकिया और कोई दुकान भी नहीं, और हाँ जी कहते कोई दुकान ते घर भी नहीं बना सकिया। और सुल्तान बॉय जी कहते हैं कश्मीरी लीडर्स एंड पीपल्स आर ऑनेस्टी स्टैंडिंग फॉर फ्रीडम, नॉट जस्ट लाइक पंजाबी टेररिस्ट। ਸੁਲਤਾਨ ਬॉय ਜੀ, ਤੁਸੀਂ ਸ਼ੈਤਾਨ ਤੇ ਨਹੀਂ ਲੱਗਦੇ, ਤੁਸੀਂ ਤਾਂ ਸਿਆਣੇ ਲੱਗਦੇ ਹੋ। ਟ੍ਰੇਟਰ ਹਰ ਪਾਸਿਆਂ ਚ ਵੀ ਨੇ, ਉਹਨਾਂ ਚ ਵੀ ਉਹ ਅਬਦੁੱਲਿਆਂ ਦੀ ਲੜਾਈ ਜਿਹੜੀ ਹੈ, ਉਹ ਸ਼ੇਖ ਅਬਦੁੱਲਾ, ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਔਰ ਹੋਰ ਕਿੰਨੇ, ਸੋ ਇਹ ਨਾਲ ਹੀ ਰਹਿੰਦੇ ਨੇ। ਇੱਕ ਪਾਸੇ ਨਾਇਕ ਨੇ, ਇੱਕ ਪਾਸੇ ਖਲਨਾਇਕ ਨੇ। ਤੁਸੀਂ ਵੈਸੇ ਨਾਇਕ ਹੋ, ਆਪਣੀ ਤੁਸੀਂ ਆਈਡੀ ਖਲਨਾਇਕ ਦੀ ਬਣਾਈ ਹੋਈ ਹੈ। ਬਿਲਕੁਲ ਜੀ। ਗੁਰਜੀਤ ਸਿੰਘ ਜੀ ਵੀ ਔਰ ਅਮਰਜੀਤ ਸਿੰਘ ਨਿੱਜਰ ਜੀ ਵੀ ਔਰ ਧਰਮ ਸਿੰਘ ਜੀ ਵੀ, ਤਜਿੰਦਰ ਸਿੰਘ ਜੀ ਵੀ ਔਰ ਜਗਦੀਪ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ ਕਹਿੰਦੇ ਚੜ੍ਹਦੇ ਤੇ ਲੈਂਦੇ ਪੰਜਾਬ ਨੂੰ ਸਲਾਮ। ਮੁਹੰਮਦ ਜਾਕੂਬ ਜੀ ਕਹਿੰਦੇ ਸ਼ੁਕਰੀਆ, ਦੇਸ਼ ਪੰਜਾਬ ਦੇ ਗੁਰਫਤਿਹ, ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvt.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।